इधर मैं फ्रिज खोली ਅੰਦਰੋਂ ਆਵਾਜ਼ ਆਈ ਟੁੱਟੇ बना दे ਇਹਨਾਂ ਦੀ ਫ੍ਰਿਜ ਖੋਲੀ ਭਾਈ ਸਪੀਡ ਨਾਲ ਇੱਕ ਬੰਦਾ ਯਾਮਾ ਲੈ ਕੇ ਉਹ ਹਾਂਜੀ ਮੈਨੂੰ ਵੀ ਬੈਠ ਕੇ ਰੰਗ ਕਰਾਉਣ ਵਾਲਾ ਆਇਆ ਤੇ ਆ ਕੇ ਕਹਿੰਦਾ ਮਿੱਠਾ ਜੀ ਇੱਕ ਕਤਰਾ ਮਿੱਟੀ ਦਾ ਤੇਲ ਮੰਗਾ ਲਓ ਇਹਨੇ ਫ੍ਰਿਜ ਖੋਲੀ ਤੇ ਦੇਖਿਆ ਉਧਰਲੀ ਸਾਈਡ ਤੇ ਵੀ ਇੱਕ ਬੰਦੇ ਨੇ ਖੋਲੀ ਦੋਵੇਂ ਆਪਸ ਵਿੱਚ ਲੱਗੇ ਦੋਨੋਂ ਬਸ ਉਧਰ ਵੀ ਦਰਵਾਜ਼ਾ। अस्सलाम वालेकुम नाज़रीन, टी टाइम में खुश आमदीद। ਅੱਜ ਦੀ ਨਾ ਤੁਸੀਂ ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਾਂ ਅਸੀਂ ਐਕਸਪੈਰੀਮੈਂਟ ਨਹੀਂ ਕਰੀਦਾ। ਵਾਹ ਵਾਹ ਜਿਹੜਾ ਕ੍ਰੀਏਟਿਵ ਬੰਦਾ ਹੁੰਦਾ ਨਾ ਉਸਤਾਦ ਜੀ, ਮੈਂ ਤੁਹਾਨੂੰ ਦੱਸਾਂ, ਜੇ ਤਖਲੀਕਾਰ, ਉਹ ਜ਼ਿੰਦਗੀ 'ਚ ਕਦੀ ਕਿਸੇ ਕੰਮ ਤੋਂ ਮੁਤਮਿਨ ਨਹੀਂ ਹੁੰਦਾ। ਯਾਨੀ ਕਿ ਟਿਕ ਕੇ ਨਹੀਂ ਬੰਦਾ ਯੈਸ, ਉਹਨੇ ਇੱਕ ਕੰਮ ਕਰ ਲਿਆ ਨਾ, ਇੱਕ ਮਿਸਾਲ ਆ ਸਾਰਾ ਕੁਝ, ਉਹਨੇ ਕਹਿਣਾ ਲੈ ਵੀ ਐ ਹੁਣ ਓਕੇ ਹੋ ਗਿਆ, ਹਰ ਲਿਹਾਜ਼ ਨਾਲ ਸਾਰੀ ਦੁਨੀਆ ਕਹਿ ਰਹੀ ਵੀ ਸੁਭਾਨ ਅੱਲਾ, ਉਹਨੇ ਫਿਰ ਰਾਤ ਨੂੰ ਯਾਰ ਐ ਨਹੀਂ ਮੈਨੂੰ ਅੱਛਾ ਇਹ ਨਹੀਂ ਹੁੰਦਾ ਕਿ ਉਸ ਕੰਮ 'ਚ ਨੁਕਸ ਹੁੰਦਾ, ਉਹਦੀ ਕ੍ਰੀਏਸ਼ਨ ਉਹਨੂੰ ਕੀੜਾ ਜਿਹੜਾ ਨਾ ਉਹ ਤੰਗ ਕਰਦਾ। ਇਹ ਕਿਹੜਾ ਐਕਟਿਵ ਹੁੰਦਾ ਵਾ ਬੰਦਾ। ਤੁਸੀਂ ਹੁਣ ਜੁਗਣੂ ਐਸ ਸ਼ੋਅ ਦੇ ਨਾ ਫਰੇਮ ਦੇਖਣੇ ਨੇ, ਯਾਨੀ ਲਾਈਕ ਮੇਰਾ ਸੋਲੋ, ਇਹ ਪਿੱਛੇ ਜਿਹੜਾ ਨਾ ਇਹ ਤੁਸੀਂ ਤਸਵੀਰਾਂ ਭੇਜਣੀਆਂ ਤੇ ਫਿਲ ਹੋਣਾ, ਮੈਂ ਤੁਹਾਨੂੰ ਕਹਿਤਾ। ਨਹੀਂ ਤੇ ਇੱਥੇ ਮੈਂ ਅਜੇ ਦੇਵਗਨ ਦੀ, ਧਰਮਿੰਦਰ ਦੀ ਲਾ ਦਾਂਗਾ, ਫਿਰ ਚੰਗੇ ਰਹੋਗੇ। ਸੁਲਤਾਨ ਰਹੀ ਦੀ, ਮੁਸਤਫਾ ਕੁਰੈਸ਼ੀ, ਮਾਈਓ ਕੁਰੈਸ਼ੀ, चार्ली चैपलिन साहब ਨਹੀਂ ਉਹਨਾਂ ਦੀ ਨਹੀਂ, ਕਿਉਂ? ਦੂਜੀ ਆਮ ਜਿੱਦਾਂ ਦੀ ਫਲੈਕਸ ਮਮਤਾ ਕੁਲਕਰਨੀ ਸਾਹਿਬ ਦੀ ਉਹ ਹਾਂ ਇਦਾਂ ਦੀ ਲਾ ਦਾਂਗਾ, ਫਿਰ ਚੰਗੇ ਰਹੋਗੇ। कतरीना कैफ ਮੈਂ ਕਹਿੰਦਾ ਤੁਸੀਂ ਵੱਡੇ ਆਰਟਿਸਟ ਹੋ, ਸਾਡੇ ਲਈ ਤੁਸੀਂ ਆਪਣੀਆਂ ਤਸਵੀਰਾਂ ਭੇਜੋ ਜਲਦੀ। ਤੁਸੀਂ ਨਹੀਂ ਗੱਲ ਸਮਝ ਮੇਰੀ, ਅੱਛੀ ਤਸਵੀਰ ਭੇਜੋ, ਠੀਕ ਆ। ਨਹੀਂ ਇਸ ਤਸਵੀਰ पे हाँ अपनी भेजनी आ, 7 बच्चियां दी भी नाल भेज दो, ये मेरे बच्चों की भी लगा दे, ऐसा नहीं होना। ग्रुप फोटो ग्रुप फोटो नहीं भेजते, सेल्फी भी नहीं भेजनी, ठीक है। और या एक होर कहते क्रिएशन, इत्थे 1500 तस्वीर लगी होवे ते 1500 ने इंज कीता होवे, तस्वीर भेजनी इंज करके। ओए ਸਾਡਾ ਸਲੋਗਨ ਟੀ ਟਾਈਮ ਦਾ ਇਹ ਬਣਨਾ ਚਾਹੀਦਾ ਸਲੋਗਨ। ਹਾਂ ਸਹੀ ਗੱਲ ਉਸਤਾਦ ਜੀ, ਟੀ ਟਾਈਮ ਦਾ ਸਲੋਗਨ ਹੈ ਹੋਵੇ, ਇਹਦੇ ਵਿੱਚ ਲਿਖਿਆ ਹੋਵੇ ਟੀ ਟਾਈਮ, ਇੱਥੇ ਟੀ ਨਾ 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 ਟਾਈਮ, ਉਸਤਾਦ ਜੀ ਇੱਥੇ ਦਿਲ ਬਣਾ ਕੇ ਇੱਧਰ ਤੁਹਾਡੀ ਤਸਵੀਰ ਲੱਗੀ ਹੋਵੇ, ਨਾਲ ਮੇਰੀ ਲੱਗੀ ਹੋਵੇ, ਓਏ ਤੇ ਉਹਦੇ ਲੋਕਟ ਬਣਾਏ ਹੋਣ, ਦਿਲ ਲੋਕਟ ਬਣਾਏ ਹੋਣ। ਲੋਕਾਂ ਨੇ ਪਾਏ ਹੋਣ। ਤੁਹਾਡੇ ਲਿਖਿਆ ਸਾਲ ਬਾਅਦ ਕਿਸੇ ਨੂੰ ਲੋਕਟ ਤੇਰਾ ਲੱਭੇ ਤੇ ਉਹ ਕਵੇ ਅੱਛਾ ਇਹ ਉਹ ਹੈ, ਫਿਰ ਤੇ ਮੈਨੂੰ ਲੱਭ ਜਾਵੇ, ਅੱਧਾ ਵਾਚ ਅੱਧਾ ਤੇ ਫਿਰ ਉਹ 20 ਸਾਲ ਬਾਅਦ ਲੋਕਟ ਜੋੜਨ ਨਾਲ ਕੋਈ ਓਏ ਹੋਏ। ਤੁਹਾਡੇ ਤਸਵੀਰ ਤੇ ਲਿਖਿਆ ਹੋਇਆ ਆਈ ਲਵ ਯੂ, ਇੱਥੇ ਲਿਖਿਆ ਹੋਇਆ ਵਾਂਟਡ। ਚਲੋ ਜੀ, ਬਕਵਾਸ ਤੋਂ ਬਾਅਦ ਫਿਰ ਮੇਰਾ ਉਹੀ ਪੁਆਇੰਟ ਆ ਕਿ ਤੁਸੀਂ ਤਸਵੀਰ ਸਪੈਸ਼ਲ ਭੇਜਣੀ ਆ ਔਰ ਇੰਜ ਕਰਕੇ ਭੇਜਣੀ। ਇੱਧਰ ਦੇਖਣਾ, ਹੁਣ ਮੈਂ ਇੱਧਰ ਜੋ ਕਹਿ ਰਿਹਾ ਨਾ ਜਰਾ ਉਹ ਸਿੱਖਣਾ ਵਾ, ਇੰਜ ਨਹੀਂ ਕਰਨਾ, ਮੂੰਹ ਨਾ ਲੁਕੇ। ਜਿਹਨੇ ਤਸਵੀਰ ਖਿੱਚਣੀ ਆ ਮੈਂ ਉਹਨਾਂ ਨੂੰ ਕਹਿ ਰਿਹਾ, ਜਦੋਂ ਤਸਵੀਰ ਖਿੱਚਣੀ ਆ ਇਹ ਹੋਵੇ ਇੱਥੇ, ਯਾਨੀ ਇਹ ਦੇਖੋ ਅੰਗੂਠੇ ਇੱਥੇ ਲੱਗ ਰਹੇ, ਇਹ ਹਾਂ ਠੀਕ ਹੈ ਜੀ। ਇੱਥੇ ਨਾ ਹੋਵੇ, ਇਹ ਹੁਣ ਮੇਰਾ ਫੇਸ ਲੁੱਕ ਗਿਆ, ਇਹ ਇੱਥੇ ਹੋ ਸੌਣ ਦੇ ਸਾਹਮਣੇ, ਠੀਕ ਹੈ ਜੀ। ਇੰਜ ਕਰਕੇ ਇੰਜ ਕਰ ਲਓ, ਇੰਜ ਕਰ, ਆ ਦੇਖੋ ਇਹ ਪੂਰਾ ਦਿਲ ਤੇ ਆ ਗਿਆ, ਇੰਜ ਕਰ ਲਓ। ਆ ਕੋਣੀਆਂ ਵੀ ਅੰਦਰ ਹੋਣੇ ਨਾ ਹੋਵੇ, ਤਸਵੀਰ ਖਿੱਚੇ ਇੱਥੋਂ ਕੱਟੀ ਜੇ, ਪੂਰੀ ਤਸਵੀਰ ਭੇਜਣੀ ਹੈ, ਐਡਿਟ ਮੈਂ ਕਰ ਲਾਂਗਾ, ਅੱਛੇ ਰਿਜ਼ਲਟ 'ਚ ਭੇਜਣੀ ਹੈ ਔਰ ਜੀ ਮੇਲ ਕਰਨੀ ਹੈ, ਠੀਕ ਹੈ ਜੀ। ਇਹ ਪੂਰਾ ਦਿਲ ਬਣਾ ਕੇ ਜਿੱਦਾਂ ਦਾ ਵੀ ਬਣੇ ਇੰਜ ਇੰਜ ਇੰਜ, ਜੇ ਸਾਨੂੰ ਸਮਝ ਆ, ਜ਼ਰੂਰੀ ਨਹੀਂ ਵੀ ਇੰਜ ਦਾ ਮੇਰੇ ਵਰਗਾ ਤੇ ਹੁਣ ਬਣਨਾ ਹੀ ਨਹੀਂ ਕਿਸੇ ਕੋਲ। ਇੱਕ ਮਿਸਾਲ ਹੈ ਵੀ ਕਿੱਥੇ ਖੱਪਦੇ ਰਹਿਣਾ ਤੁਸੀਂ। ਬਣਾਉਣਾ ਜੀ। ਹਾਂ ਸਹੀ ਗੱਲ ਆ, ਠੀਕ ਹੈ ਜੀ। ਤੇ ਇੰਜ ਕਰਕੇ ਇਹ ਤੇ ਨਾ ਵੀ ਬਣੇ, ਲੇਕਿਨ ਇਹ ਸਟਾਈਲ ਜ਼ੁਬਾਨ ਨਹੀਂ ਬਾਹਰ ਕੱਢਣੀ ਉਹਨਾਂ ਨੂੰ ਕਹਿੰਦੇ। ਤੁਸੀਂ ਨਹੀਂ ਕੱਟਣੀ। ਤਾਜੀ ਨਾਲੇ ਇਹ ਜਦੋਂ ਮੈਂ ਤੁਹਾਡੀ ਤਸਵੀਰ ਤੇ ਕੈਂਚੀ ਫਿਰਾਂਗਾ ਤੁਹਾਡੇ ਆਪ ਹੀ ਨਿਕਲ ਜਾਣੀ ਹੈ। ਓਕੇ ਉਸਤਾਦ ਜੀ ਇੱਕ ਹੋਰ ਹੱਲ ਹੈਗਾ ਵੈਸੇ, ਮਾਫੀ ਦੇਣਾ। ਓਕੇ ਠੀਕ ਹੈ, ਗੱਲ ਮੁੱਕ ਗਈ। ਇਹ ਤਸਵੀਰਾਂ ਭੇਜਣੀਆਂ ਨੇ, ਕੈਸਾ ਆਈਡੀਆ, ਹਰ ਤਸਵੀਰ ਤੇ ਇੰਜ ਬਣਿਆ ਹੋਵੇ, ਠੀਕ ਹੈ ਜੀ। ਸਟਾਈਲ ਵੀ ਮਾਰ ਸਕਦੇ ਆ, ਹਾਂ नो लेकिन मुस्कुराहट अच्छा है, ਐ ਨਹੀਂ ਕਰ ਸਕਦੇ, ਇੰਜ ਨਹੀਂ ਕਰਨਾ ਉਸਤਾਦ ਜੀ, ਮੂੰਹ ਉਹ ਕਰ ਲੈ ਬਹੁਤ ਲੋਕ ਯਾਰ ਫਨੀ ਲੱਗਦਾ ਵਾ, ਫਨੀ ਸ਼ੋਅ ਤੇ ਫਨੀ ਤਸਵੀਰਾਂ ਬਣਾ ਮਤਲਬ ਯਾਰ ਜੋ ਮਰਜ਼ੀ ਕਰੋ, ਐ ਲਾਜ਼ਮੀ ਬਣਾਉਣਾ ਬਸ। ਨਹੀਂ ਇੱਕ ਹੋਰ ਹੱਲ ਹੈਗਾ ਉਸਤਾਦ ਜੀ, ਇਹ ਤਸਵੀਰ ਖਿੱਚੋ, ਇੱਕ ਹੱਥ ਦੇ ਵਿੱਚ ਚਾਹ ਫੜੀ ਹੋਵੇ, ਇੱਕ ਹੱਥ 'ਚ ਗੁਲਾਬ ਫੜਿਆ ਹੋਵੇ, ਟੀ ਟਾਈਮ। ਨਹੀਂ ਪਠਾਨ ਕੋ ਨਹੀਂ ਖਿਚਾਉਣੀ, ਉਹ ਇੰਨੀ ਕਿ ਤਸਵੀਰ ਚ ਕਿਦਾਂ ਲੱਗ, ਇੰਨੀ ਕਿ ਤਸਵੀਰ ਜਦੋਂ ਆ ਜ਼ਿਆਦਾ ਹੋਣਗੇ ਨਾ, ਇੱਕ ਚੀਜ਼ ਐਸੀ ਕਾਮਨ ਹੋਏਗੀ ਹੱਥ, ਜਿਹੜੀ ਦੂਰੋਂ ਪਤਾ ਲੱਗੇ ਕਿ ਯਾਰ ਇਹ ਵਿੱਚ ਇਹਨਾਂ ਨੇ ਇੱਕ ਚੀਜ਼ ਸਾਰੀ ਇੱਕੋ ਜਿਹੀ ਹੈ ਵਿੱਚ, ਉਹ ਕੀ ਆ, ਲਾਗੇ ਜਾ ਕੇ ਬੰਦਾ ਦੇਖੇਗਾ ਤੇ ਉਹ ਫਿਰ ਅਸੀਂ ਉਹਦਾ ਕਲੋਜ਼ ਵੀ ਦਿਖਾਇਆ ਕਰਾਂਗੇ। ਸਹੀ ਗੱਲ, ਸਾਡੀ ਸਟਾਈਲ ਵਾਲਾ ਦਾ ਉਹ ਹੋਵੇ ਜਿਹੜਾ ਪਿੱਛੇ ਜੇ ਨਾਈਆਂ ਦਾ ਚੱਲਿਆ ਸੀ ਕਿ ਇੱਥੋਂ ਉਹਨੇ ਜੀ ਇੰਨਾ ਫਿੱਟੇ ਅਕਸ਼ੇ ਕੁਮਾਰ ਨੀਲੀ ਸ਼ਰਟ ਨਹੀਂ ਪਾਉਣੀ ਵੇ ਵਕੀਲਾ ਤੂੰ ਆਪਣੀ। ਤਾਂ ਜੀ ਦਿਲ ਇਦਾਂ ਹੋਣਾ ਚਾਹੀਦਾ ਉਹਦੇ ਵਿੱਚ ਹੀ ਸੈੱਟ ਹੋਵੇ।
ਦਿਲ ਜਵਾਬ ਹੋਣਾ ਚਾਹੀਦਾ। ਹਾਂ ਨਹੀਂ ਐਦਾਂ ਬਸ ਐਦੇ ਤੋਂ ਬਣਾਉਣਾ, ਅੱਗੋਂ ਉਹਨੂੰ ਐਡਿਟ ਮੈਂ ਆਪੇ ਕਰ ਲਾਂ। ਵੱਡੀ ਟੇਪ ਮੋਢੇ ਤੇ ਰੱਖੀ ਹੋਵੇ, ਉਹ ਨਹੀਂ। ਉਸਤਾਦ ਦੀ ਤਸਵੀਰ ਜ਼ਰਾ ਹਾਂ ਓਏ ਤੇ ਐਡੀ ਕਿ ਤਸਵੀਰਾਂ ਤਾਂ ਤੁਸੀਂ ਪੂਰੇ ਹੋਣੇ ਚਾਹੀਦੇ ਵਿੱਚ ਪੈਰਾਂ ਤੱਕ। ਜੁੱਤੀ ਵੀ ਹੋਣੀ ਚਾਹੀਦੀ ਹੈ। ਜੁੱਤੀ ਤੋਂ ਬਾਅਦ ਵੀ ਥੋੜੀ ਜਗ੍ਹਾ ਛੱਡਣੀ ਤਾਂ ਕਿ ਅਸੀਂ ਐਡਿਟ ਕਰ ਲਈਏ। ਤੇ ਜਿਹਨੂੰ ਭੁਲੇਖਾ ਲੱਗੇ ਉਹ ਆ ਕੇ ਚੈੱਕ ਵੀ ਕਰ ਸਕਦਾ ਸੀ ਉਹਦੀ ਲਾਈ। ਠੀਕ ਹੈ ਭਾਈ, ਔਰ ਮੈਂ ਸੈਸ ਥੋੜਾ ਉਸ ਹਿਸਾਬ ਨਾਲ ਲੱਗਾਂਗਾ, ਔਰ ਉਹਦੇ ਉੱਤੇ ਵੀ ਲਾਈ ਜਾਵਾਂਗੇ। ਜਾਨੀ ਹਾਂ ਉਹ ਇੱਕ ਤਸਵੀਰਾਂ 2-3 ਲੱਗ ਗਈਆਂ ਨਾ, ਆਹੋ ਹੁਣ ਇੱਕ ਹੋਰ ਤਸਵੀਰ ਆ ਗਈ, ਜਗ੍ਹਾ ਥੁੜ ਗਈ ਹੈ ਤੇ ਉਹ ਛੋਟੀ ਕਰਕੇ ਨਾ ਉਹਦੇ ਤੇ ਉਹਦੇ ਮੋਢੇ ਦਰਮਿਆਨ ਚ ਉੱਥੇ ਆ ਕਰਕੇ ਜੀ ਵੀ ਇਹ ਤਸਵੀਰਾਂ ਨਾ ਭਰ ਦੇਣਾ ਸੀ ਨਿਜ਼ਾਮ, ਠੀਕ ਹੈ ਸਰ। ਲੇਕਿਨ ਇਹ ਸਟਾਈਲ ਠੀਕ ਹੈ। ਉਸਤਾਦ ਜੀ ਨੂੰ ਆ ਕੇ ਤਸਵੀਰਾਂ ਐਡਿਟ ਕਰਕੇ ਹਰ ਤਸਵੀਰ ਦੇ ਥੱਲੇ ਸ਼ੈਂਪੂ ਸ਼ਾਇਦ ਵਾਲੀ ਮਸ਼ਹੂਰੀ ਲੱਗੀ। ਨਹੀਂ ਮੈਂ ਉੱਤੇ ਨਾ ਉਹਨੂੰ ਐਡਿਟ ਕਰਾਂਗਾ, ਮੈਂ ਮੋਬਾਈਲ ਤੋਂ ਆਪਣੇ ਹੱਥਾਂ ਨਾਲ, ਵਾਹ ਵਾਹ, ਕਿਸੇ ਕੋ ਨਹੀਂ ਕਰਾਉਣਾ ਮੈਂ ਇਤੋਂ ਨਾਲ ਮੈਂ ਆਪਣੇ ਹੱਥਾਂ ਨਾਲ ਕਰਾਂਗਾ, ਔਰ ਹਰ ਤਸਵੀਰ ਤੇ ਨਾਮ ਲਿਖਿਆ ਹੋਏਗਾ। ਕਿਆ ਬਾਤ। ਸ਼ਾਮੀ 5 ਤਸਵੀਰਾਂ ਮੇਰੇ ਵੱਲੋਂ ਉਸਤਾਦ ਜੀ। ਹਲੋ ਸਾਜੀ ਬਲਕਿ ਇੱਕ ਕੰਮ ਕਰਨਾ, ਪੰਜਾਂ ਚੋਂ ਇੱਕ ਫਿਰ ਪਸੰਦ ਨਹੀਂ ਮੈਂ ਦੱਸਦਾ, ਇੱਕ ਕੰਮ ਕਰਨਾ, ਹਰ ਤਸਵੀਰ ਇੰਜ ਕਰਕੇ ਤੇ ਕਿਸੇ ਸਾਦੇ ਚਿੱਟੇ ਕਾਗਜ਼ ਤੇ ਸਾਈਨ ਕਰਕੇ ਉਹਦੀ ਵੀ ਤਸਵੀਰ ਨਾਲ ਭੇਜ ਦੇਣੀ। ਉਹਨੂੰ ਮੈਂ PNG ਕੱਢ ਕੇ ਵਿੱਚੋਂ ਤੁਹਾਡੀ ਤਸਵੀਰ ਦੇ ਉੱਤੇ ਲਾ ਕੇ ਲਾ। ਇਹ ਚਾਈਨਾ ਦੀ ਦੀਵਾਰ ਨਹੀਂ, ਦੀਵਾਰ ਚੀਨ ਨਹੀਂ, ਇੰਨੀ ਕਿ ਦੀਵਾਰ ਆ। ਮੇਰਾ ਤੇ ਉਹਨਾਂ ਦਾ ਮਸਲਾ, ਤੈਨੂੰ ਕੀ ਤਕਲੀਫ ਆ ਵੀ ਤੁਸੀਂ ਹੁਣ ਕੰਮ ਵਧਾਈ ਜਾਣ ਡਏ। ਯਾਰ? ਇਹ ਇਤਿਹਾਸ ਰਚ ਰਿਹਾ ਮੈਂ। ਇਹ ਬਣ ਗਿਆ, ਮੁਹੱਬਤ ਬਣ ਗਈ। ਉਹ ਮਾਮਾ ਤੇ ਲੱਗੀਆਂ ਹੁੰਦੀਆਂ। ਬੇਟਾ ਨਹੀਂ ਹਮਾਮਾ ਠਹਿਰ ਜਾ। ਨਹੀਂ ਬਾਬਿਆਂ ਹੀਰਦੇ ਆ। ਆਹੋ ਠਹਿਰ ਜਾ। ਮਾਮਾ ਸਾਹਿਬ ਗੱਲ ਇਹ ਹੈ ਕਿ ਮੈਂ ਕਿ ਇਤਿਹਾਸ ਰਚਨਾ। ਉਸਤਾਦ ਜੀ ਵੈਸੇ ਤਸਵੀਰ ਖਤਰਨਾਕ ਵੀ ਹੁੰਦੀ ਹੈ, ਕਿਤੇ ਤੁਸੀਂ ਚੋਰੀ ਕਰਕੇ ਤਸਵੀਰ ਉਹਦੀ ਸਿੱਟ ਆ ਉਹਦੇ ਫਸ- ਨਾ ਹਾਂ ਉਸਤਾਦ ਜੀ ਦੇਖੋ, ਜਿਹੜਾ ਸਾਡਾ ਉਨੀ ਕੀ ਕਰੇਗਾ, ਇੱਥੋਂ ਹੀ ਉਹਦੇ ਤੇ ਤਵੀਜ਼ ਤੱਕ ਕਤਰਾ ਇੱਥੋਂ ਹੀ। ਦੂਰ ਜਾਣਾ ਹੀ ਸਿਰਫ ਐ ਕਰਨਾ। ਇਸ ਹਫ਼ਤੇ ਇੱਥੇ ਕਰਦੀ ਹੈ। ਅੱਜ ਵੀ ਤੁਸੀਂ ਇੱਥੇ ਜਿਹਦੀ ਤਸਵੀਰ ਲਾਣੀ ਨਾ, ਨਾਲ ਥੱਲੇ ਪਰਚੀ ਤੇ ਇੱਕ ਉਹਦਾ ਕਮੈਂਟ ਵੀ ਲਿਖੋ। 100 ਤਸਵੀਰ ਲੱਗੀ ਹੋਵੇ ਇਸ ਦੀਵਾਰ ਤੇ। ਇਹ ਗੱਲ ਨਹੀਂ ਸਿੱਟਣ ਵਾਲੀ ਜੀ। ਯਾਰ ਏਦਾਂ ਕੰਮ ਵਧੀ ਜਾਣਾ ਵਾ, ਫਿਰ ਉਹੀ ਗੱਲ ਕਰਦੇ, ਦੀਵਾਰ ਤੁਹਾਡੀ ਕੋਈ 60 ਫੁੱਟ ਦੀ ਨਹੀਂ, ਇੰਨੀ ਕਿ ਦੀਵਾਰ ਆ, ਹਿਸਾਬ ਨਾਲ ਚੱਲੋ। ਉਹ ਮਿੱਠੇ ਨਾਲ ਕਮੈਂਟਸ ਵੀ ਲਿਖਣ। ਲਓ। ਆਪਣਾ ਇਹ ਤਸਵੀਰ ਥੱਲੇ ਕਮੈਂਟ ਲਾਈ। ਨਹੀਂ ਯਾਰ ਕਮੈਂਟ ਨਹੀਂ ਬਹੁਤਾ ਖਲਾਰਾ ਨਹੀਂ ਪੈਂਦਾ। ਨਹੀਂ ਕਮੈਂਟ ਵਾਲਾ ਚੱਕਰ ਨਹੀਂ। ਆ ਸਾਦਾ ਦਿਲ ਬਣ ਗਿਆ। ਸਿੰਪਲ ਭਾਵੇਂ ਤੁਸੀਂ 2 ਕੰਮ ਕਰਨੇ ਨੇ। ਇੱਕ ਹੈ ਤਸਵੀਰ, ਠੀਕ ਹੈ ਜੀ, ਉਹਦੇ ਨਾਲ ਇੱਕ ਵਾਈਟ ਪੇਪਰ ਦੇ ਉੱਪਰ ਬਲੈਕ ਕਿਸੇ ਚੀਜ਼ ਨਾਲ ਕਲੀਅਰ ਨਾਲ ਉਹਦੇ ਨਾਲ ਸੈਨ, ਨਾਲ ਥੱਲੇ 100 ਰੁਪਇਆ ਪਿੰਨ ਨਾਲ ਲਾ। ਨਹੀਂ ਬਸ 2 ਚੀਜ਼ਾਂ। ਮੈਂ ਉਹ ਸਾਈਨ ਦੀ ਪਿਕਚਰ ਤੋਂ PNG ਕੱਢ ਕੇ, ਔਰ ਜਿਹੜੀ ਜਿੱਤੇ ਸਾਈਨ ਕਰਨੇ ਨਾ ਉਹ ਥੱਲੇ ਲੀਕਾਂ ਵਾਲਾ ਭਾਰੂ ਨਾ ਹੋਵੇ, ਉਹ ਲੀਕਾਂ ਵਾਲਾ ਵਰਕਾ ਨਾ ਹੋਵੇ, ਪਲੇਨ ਵਰਕੇ ਦੇ ਉੱਤੇ ਬਿਲਕੁਲ ਸਿੱਟੇ ਵਰਕੇ ਤੇ ਸਾਈਨ ਕਰਨੇ ਨੇ, ਤਾਂ ਕਿ ਜਦੋਂ ਉਹਨੂੰ ਮੈਂ ਬੈਕਗ੍ਰਾਉਂਡ ਰਿਮੂਵ ਕਰਾਂ ਤੇ ਇਕੱਲੇ ਸਾਈਨ ਨਿਕਲਣ। ਹਾਂ। ਉਹਨੂੰ ਮੈਂ ਤੁਹਾਡੀ ਤਸਵੀਰ ਤੇ ਲਾਵਾਂਗਾ ਉਸਤਾਦ ਜੀ, ਯਾਦਗਾਰ। ਔਰ ਉਹ ਦੀਵਾਰ ਫਿਰ, ਲੇਕਿਨ ਯਾਰ ਇੱਕ ਗੱਲ ਆ, ਲਓ ਹੋਰ ਕੀ ਹੋਣਾ ਚਾਹੀਦਾ ਸਰ? ਉਸਤਾਦ ਜੀ ਮੈਂ ਤੁਹਾਨੂੰ ਜੈਨੂਇਨ ਦੱਸਾਂ, ਰੁਪਈਏ ਬਹੁਤ ਲੱਗਣੇ। 1500 ਤਸਵੀਰ ਤੁਸੀਂ ਪ੍ਰਿੰਟ ਕਢਾਣਾ, 15 ਲੱਖ ਰੁਪਏ ਬਣਦਾ। ਇੰਨਾ ਦੇਣ ਚ ਰੱਖਣਾ। ਇੱਕ ਗੱਲ ਹੋਰ, ਪਿੱਛੇ ਪਹਾੜ ਵੀ ਹੋਣਾ ਚਾਹੀਦਾ ਤਸਵੀਰ ਤੇ, ਮਰੀ ਜਾ ਕੇ ਬਰਫ਼ ਪੈਂਦੀ ਹੋਵੇ, ਸੁਣੋ ਉਹ ਤਸਵੀਰ ਉਹ ਫਰੰਟ ਤੇ ਲਾਈ ਜਾਵੇ ਅਗਲੇ ਬੰਦੇ। ਉਹ ਤੇ ਸਾਡਾ ਕੰਮ ਨਾ ਯਾਰ, ਉਹਨਾਂ ਦੀ ਕੀ ਡਿਊਟੀ ਲਾਉਣੀ ਉਹਨਾਂ ਦੀ ਡਿਊਟੀ ਆ ਲੈਣੀ ਉਸਤਾਦ ਜੀ, ਸੂਰਜ ਚੋਂ ਨਿਕਲ। ਹਾਏ 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 ਸੂਰਜ ਦੇ ਵਿੱਚੋਂ ਨਿਕਲਦੀ ਹੋਈ ਤਸਵੀਰ, ਐ ਜ਼ੂਮ ਕਰਕੇ ਅੱਗੇ ਬੰਦੇ ਦੀ ਤਸਵੀਰ ਹੋਵੇ। ਯਾਰ? ਇਹ ਤੇ ਮੈਂ ਐਡਿਟ ਕਰਨੀ ਨਾ, ਉਹਨਾਂ ਨੇ ਕੀ ਭੇਜਣਾ? ਇੱਕ ਉਹਨਾਂ ਦੀ ਇੰਝ ਤਸਵੀਰ ਹੋ ਗਈ, ਤਸਵੀਰ ਦੇ ਨਾਲ ਉਸਤਾਦ ਜੀ 100 ਰੁਪਏ ਦਾ ਨੋਟ ਥੱਲੇ ਲੱਗਾ ਹੋਵੇ, ਉਹ ਮੈਂ ਤੁਹਾਨੂੰ ਬਾਅਦ ਚੋਂ ਦੱਸਾਂਗਾ ਕਿਉਂ। ਸਲੀਲ ਹੋਣਾ ਹੀ ਨਹੀਂ, ਪੈਸੇ ਲੈ ਕੇ ਭੈੜੇ ਆ। ਲੋਕਾਂ ਨੇ ਕਹਿਣਾ ਵੀ ਇਹ ਜਿਹਾ ਮੰਗਣ ਦੇ ਨੇ। ਉਸਤਾਦ ਜੀ ਘਿਓ ਦਾ ਇੱਕ ਪੈਕਟ ਨਾਲ ਉਹ ਲੈ ਕੇ ਆਓ। ਘਿਓ ਦਾ ਪੈਕਟ ਵੀ ਨਾਲ ਸਾਜੀ, ਇੱਕ ਸ਼ਰਟ ਵੀ ਭੇਜ, ਇੱਕ ਸ਼ਰਟ ਤੇ ਇੱਕ ਜੁੱਤੀ ਨਾਲ। ਦੱਸੋ, ਤੁਹਾਨੂੰ ਇਹ ਨਹੀਂ ਪਤਾ ਵੀ ਅੱਗੇ ਈਦ ਆਉਣ ਡਈ ਹੈ? ਆਹੋ ਸਰ, ਨਹੀਂ ਇਹ ਈਦ ਦਾ ਮਾਮਲਾ ਨਹੀਂ ਹੈਗਾ। ਉਸਤਾਦ ਜੀ ਜਿਹੜੀ ਇਹ ਕੋਈ ਈਦ ਦਾ ਮਾਮਲਾ ਨਹੀਂ ਹੈ। ਕੁਝ ਤੋਂ ਕਰੋ ਸੱਜਣ। ਇਹ ਤਾਂ ਮਾਮਲਾ ਨਹੀਂ ਹੈਗਾ। ਫਿਰ ਉਸਤਾਦ ਜੀ ਇੱਕ ਤਸਵੀਰ ਨਾਲ ਇੱਕ ਸੇਵੀਆਂ ਦਾ ਪੈਕਟ, ਛੋਟੀ ਓਏ ਹਾਏ ਹਾਏ ਅੱਲਾ ਜ਼ਿੰਦਗੀ ਕਰੇ ਸਹੀ। ਫੈਸਲ ਤੋਂ ਕਿਸ ਤਰ੍ਹਾਂ ਮੇਰਾ ਕੈਮਰਾ ਪਾੜ ਦੇਣਾ ਜੋ ਕਰਦਾ ਨਾ, ਦਿਲ ਕਰੇ ਲੈਂਸ ਇੰਜ ਹੋ ਜਾਵੇ ਕਿ ਭਾਜੀ ਆ ਮੈਂ ਕਿੱਦਾਂ ਰਿਕਾਰਡ ਕਰਨਾ। ਉਸਤਾਦ ਜੀ ਸਹੀ ਹੈ ਨਾ ਜੈਨੂਇਨ। ਉਸਤਾਦ ਜੀ ਪਤਾ ਨਹੀਂ ਇਨਸਾਨ ਨੂੰ ਕ੍ਰੀਏਟਿਵ ਮਾਈਂਡ ਹੋਣਾ ਚਾਹੀਦਾ। ਕਿਹੜਾ ਜੀ? ਕ੍ਰੀਏਟਿਵ ਇੱਥੇ ਅਨਕਰੀਬ ਤੁਸੀਂ ਕਿਸੇ ਕੈਮਰੇ ਦੀ ਦੁਕਾਨ ਤੇ ਜਾਣਾ ਨਾ, ਲੈਂਸ ਲੱਗੇ ਹੁੰਦੇ। ਇੱਕ ਲੈਂਸ ਤੁਸੀਂ ਆਦਾ ਕੋਲ ਤੇ ਲਿਖਿਆ ਹੋਣਾ, ਇੱਕ ਲੈਂਸ ਐਸਾ ਹੋਣਾ ਜਿੱਤੇ ਲਿਖਿਆ ਹੋਣਾ ਓਨਲੀ ਫॉर ਫੈਸਲ ਡਰਾਮੇ, ਔਰ ਉਹ ਅੰਦਰੋਂ ਐਡਾ ਵੱਡਾ ਹੋਣਾ, ਗੋਰੀਲਾ ਗਲਾਸ ਲੱਗਿਆ ਹੋਣਾ। ਹਾਂ ਕੀ ਬਾਤ। ਸਹੀ ਗੱਲ ਆ। ਉਹਦੇ ਤੇ ਬੱਸਾਂ ਦਾ ਸ਼ੀਸ਼ਾ ਨਹੀਂ ਉਹ ਲੱਗਾ ਹੋਣਾ ਅੱਗੇ। ਉਸਤਾਦ ਮੁਹਤਰਮ ਗੱਲ ਸਿੱਧੀ ਸਾਫ਼ ਆ, ਤੁਸੀਂ ਮੇਰੇ ਤੋਂ ਸੜਦੇ ਹੋ, ਮੇਰੇ ਫਿਗਰ ਤੋਂ ਸੜਨ ਦੇ ਹੋ, ਮੇਰਾ ਪੇਟ ਅੰਦਰ ਜਾ ਰਿਹਾ ਹੈ। ਮੈਂ ਤੇਰੇ YouTube ਚੈਨਲ ਤੋਂ ਜੈਲਸ ਹਾਂ। ਮੈਂ ਬਹੁਤ ਜੈਲਸ ਹਾਂ। ਮੇਰਾ ਦਿਲ ਗਵਾਈ ਦਿੰਦਾ ਇੰਜ ਨਹੀਂ ਹੋ ਸਕਦਾ। ਲੇਕਿਨ ਤਸਵੀਰਾਂ ਦੇ ਨਾਲ ਇੱਕ ਹੋਰ ਆਈਡੀਆ ਸਾਡੀ ਕੀ ਹੱਥ ਜਿੰਨੇ ਤਸਵੀਰ ਭੇਜਣੀ ਉਹ ਕੈਮਰਾ ਆਪਣਾ ਭੇਜ ਦੇਣ, ਅਸੀਂ ਆਪੇ ਖਿੱਚ ਕੇ ਨਾਲ ਕੈਮਰਾ ਵੀ ਡਾਲਣਾ। ਉਹਦੇ ਕਹਿਣ ਦਾ ਮਤਲਬ ਇਹ ਆ, ਮੋਬਾਈਲ ਤੋਂ ਤਸਵੀਰ ਖਿੱਚੋ ਤੇ ਮੋਬਾਈਲ ਹੀ ਪਾਰਸਲ ਕਰਾ ਦਿਓ, ਉੱਤੇ ਉਹਦੇ ਪਾਸਵਰਡ ਵੀ ਲਿਖ ਦਿਓ। ਹਾਂਜੀ ਉਸਤਾਦ ਜੀ ਸਹੀ ਹੈ।
ਉਹਨਾਂ ਦੀ ਆਈਡੀ ਤੋਂ ਐਡਿਟ ਹੋਵੇ, ਤੁਹਾਡੀ ਆਈਡੀ ਪ੍ਰਾਈਵੇਸੀ ਹੁੰਦੀ ਹੈ। ਪ੍ਰਾਈਵੇਟੀ ਹੁੰਦੀ ਹੈ ਉਸਤਾਦ ਜੀ। ਇੱਕ ਮੈਂ ਤੁਹਾਨੂੰ ਸਹੀ ਮਸ਼ਵਰਾ ਦਵਾਂ, ਇਹਨਾਂ ਨੇ ਜੋ ਕਰਨਾ ਸੀ ਕਰ ਲਿਆ। ਪਿੱਛੇ ਬਣਾਓ ਸਟੇਡੀਅਮ ਟਾਈਮ ਕੁਰਸੀਆਂ ਹੈ, ਤਸਵੀਰਾਂ ਨੇ ਮੰਗਾਉਣ ਦੇ, ਉਹ ਆਪ ਆ ਕੇ ਪਿੱਛੇ ਬਹਿਣ, ਐ ਹਜੂਮ ਲੱਗਾ ਹੋਇਆ ਪਿੱਛੇ, ਅਸੀਂ ਅੱਗੇ ਸ਼ੋਅ ਕਰਦੇ ਹੋਈਏ, ਇੱਧਰ ਵਿਊ ਨਾ ਆਉਣ, ਪਿੱਛੋਂ ਵਿਊ ਆਉਣ। ਕ੍ਰੀਏਟਿਵ ਮਾਈਂਡ ਉਸਤਾਦ ਜੀ ਮੇਰਾ, ਮੈਂ ਸਿੱਧੀ ਸਾਫ਼ ਗੱਲ ਕਰਨ ਡਿਆ। ਨਾਲ ਹੋਣੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਵੀ ਤਸਵੀਰਾਂ ਉਸਤਾਦ ਜੀ, ਮੇਰੀ ਅਰਜ਼ ਸੁਣ ਲਓ। ਇਹ ਕੀ ਬਗੈਰਤੀ ਕਰ ਮੇਰੀ ਹੈ ਕਿਉਂ ਉੱਥੇ ਤਸਵੀਰਾਂ ਲਾਈਆਂ ਧੀਆਂ, ਪਰ ਤੂੰ ਆਪਣੀ ਧੀ ਭੈਣ ਦੀ ਲਿਆ ਕੇ ਲਾ ਇੱਥੇ। ਮੈਂ ਲਾਵਾਂਗਾ, ਕਿਉਂ ਮੇਰੀ ਫੈਮਿਲੀ ਹੈ। ਨਹੀਂ ਲਾਉਣ ਦੇਣੀ ਮੈਂ? ਲੈ, ਧੀ ਭੈਣ ਇੱਜ਼ਤ ਹੁੰਦੀ ਘਰ ਦੀ। ਹਾਂਜੀ ਤਾਜੀ ਹਾਂਜੀ ਮੈਂ ਤੁਹਾਨੂੰ ਕਹਿਣ ਡਿਆ ਕਿ ਕਪਲ ਦੀ ਤਸਵੀਰ ਲਾਈਏ ਮੀਆਂ। ਮੈਂ ਸ਼ਰਮਾ ਦੀ ਵੀ ਨਹੀਂ ਲਾਉਣੀ ਨਾਲ। ਹਾਂਜੀ ਅੱਛਾ ਲੇਡੀਜ਼ ਦੀ ਨਹੀਂ ਲਾਣੀ? ਨਹੀਂ, ਲੇਡੀਜ਼ ਦੀ ਲਾਉਣੀ ਬੰਦੀ, ਤੂੰ ਬੇਵਕੂਫ ਆ। ਨਹੀਂ ਨਹੀਂ, ਬਾਜੀ। ਸਿਰਫ ਮੇਲ। ਹਾਂਜੀ ਅੱਛਾ ਸਿਰਫ ਮੇਲ ਦੀ ਲਾਣੀ? ਮੈਂ ਕਹਿ ਰਿਹਾ ਜੇ ਮੀਆਂ ਬੀਵੀ ਖੁਸ਼ੀ ਦੇ ਨਾਲ ਲਵਾ ਜਾਣ ਫੇਰ। ਉਸਤਾਦ ਜੀ ਨਹੀਂ। ਤਸਵੀਰਾਂ ਮੰਗਾਓ, ਨਾਲ ਹਾਫ ਬਾਜ਼ੂ ਸ਼ਰਟਾਂ ਦੇ ਨਾਲ ਨਾ ਕਾਰਗੋ ਟਰੋਜ਼ਰ ਨਹੀਂ 6 ਪਾਕਟ, ਦੋ ਉਹ ਭੇਜਣ ਖਾਕੀ ਕਲਰ ਦੇ, ਠੀਕ ਆ। ਟੀ ਟਾਈਮ ਤੇ ਉਹਨਾਂ ਦੀ ਤਸਵੀਰ ਲੱਗੀ, ਅੱਗੇ ਸਾਡਾ ਯੂਨੀਫਾਰਮ ਜਿਹੜਾ ਨਾ ਉਹ ਹੋਣਾ ਚਾਹੀਦਾ ਸਰ। ਜਵਾਨ ਉਮਰਾਂ ਚ ਕੀ ਰੱਖਿਆ, ਇਹ ਗੱਲ ਬਿਲਕੁਲ ਸਹੀ ਆ। ਐਂਦੀ ਤਾਜੀ ਨਾਲ ਹੁਣ ਇਹ ਧਾਗੇ ਭੇਜਣ, ਕੋਈ ਲਾਲ ਕੋਈ ਪੀਲਾ, ਉਹ ਪਿੱਛੇ ਬੰਨ੍ਹਿਆ ਕਰਾਂਗੇ। ਯੂਨੀਫਾਰਮ ਦੇ ਨਾਲ ਨਾ ਇੱਕ ਨੁਕਸਾਨ ਹੋਣਾ, ਸਰ ਇਹ ਤੁਹਾਡੀਆਂ ਚਾਰਾਂ ਦੀਆਂ ਸ਼ਰਟਾਂ ਪੈਂਟਾਂ ਤੇ ਔਕਾਤਾਂ ਨਜ਼ਰ ਆਉਂਦੀਆਂ, ਇਹ ਰੁਕ ਜਾਣੀਆਂ ਵਿੱਚੇ ਮੇਰੀ ਵੀ। ਤੇ ਅਸੀਂ ਤੇ ਇਸੇ ਕਰਕੇ ਆਈ ਨਹੀਂ ਉਹ ਪਤਾ ਕਿ ਉਹ ਨਾ ਇੱਕੋ ਜਿਹਾ ਹੋ ਜਾਣਾ ਵਾ, ਉਹ ਥੰਬਨੇਲ 'ਚ ਵੀ ਇੱਕੋ ਜਿਹਾ ਲੱਗਣਾ, ਲੱਗਦਾ ਕਿ ਸਕੂਲੇ ਬੈਠੇ। ਨਹੀਂ, ਇਹ ਠੀਕ ਆ ਉਂਝ, ਲੇਕਿਨ ਇਹ ਆ ਕਿ ਬੈਕ ਤੇ ਨਾ ਥੋੜਾ ਜਿਹਾ ਸੈਟਅਪ, ਆਪਾਂ ਤਸਵੀਰਾਂ ਰੰਗ ਭਰੀਆਂ ਹੋ ਜਾਣਗੀਆਂ ਨਾ, ਬੜਾ ਰਿਚ ਹੋ ਜਾਏਗਾ ਉਸਤਾਦ ਜੀ। ਜਦੋਂ ਮਾਸਟਰ ਫਰੇਮ ਆਉਣਾ ਨਾ, ਉਹ ਨਿੱਕੇ ਨਿੱਕੇ ਪਿੱਛੇ ਅਜੀਬ ਜਿਹੀਆਂ ਲੱਗਣਗੀਆਂ, ਉਹ ਇੱਕ ਬੜਾ ਇੰਜ ਲੱਗੇਗਾ ਯਾਰ ਕ੍ਰੀਏਟੀਵਿਟੀ ਆ ਕੋਈ। ਤੇ ਫਿਰ ਇਹਦਾ ਔਰ ਕੀਤਾ ਹੋਏਗਾ ਕਿਸੇ ਨੇ ਯਾਰ, ਕਲੈਪ ਨਹੀਂ ਕਰਦਾ ਮੇਰੀ ਕੋਲ। ਵੀ ਹੁਣ ਮਸ਼ਵਰਾ ਦਾਂਗਾ। ਔਰ ਮੇਰੀ ਗੱਲ ਸੁਣੋ, ਜਿਹੜੇ ਜਿਹੜੇ ਵਿਚਾਰੇ ਯਤੀਮ ਨੇ ਨਾ, ਜਿਨ੍ਹਾਂ ਦੇ ਬਾਪ, ਉਹ ਮੈਂ ਲਹਿਦਾ ਲਾਉਣੇ ਨੇ, ਉਹਦਾ ਮੈਂ ਰੱਖਣਾ ਦੀਵਾਰੇ ਯਤੀਮ। ਕੀ ਬਾੜੀ ਜੀ ਟੀਮ ਉਸਤਾਦ ਜੀ ਫਿਰ ਇਹ ਤੁਹਾਡਾ ਜ਼ਮੀਰ ਮੰਨੇਗਾ? ਜੇ ਲੇਡੀਜ਼ ਨਹੀਂ ਲੱਗ ਸਕਦੀ ਉਧਰ ਵੀ ਨਹੀਂ ਲੱਗ ਸਕਦੀ। ਨਹੀਂ ਨਹੀਂ, ਮੈਂ ਯਤੀਮ ਆ, ਸਭ ਤੋਂ ਮੈਂ ਆਪਣੀ ਲਾਵਾਂਗਾ। ਤੂੰ ਯਤੀਮ ਆ, ਮੈਂ ਫਿਰ ਇੱਧਰ ਲਾਵਾਂਗਾ। ਤਾਜੀ ਮੈਂ ਵੀ ਲਵਾਉਣੀ, ਮੇਰੇ ਅੱਬੂ ਦਾ ਹੈ ਵਾ, ਲੇਕਿਨ ਮੈਂ ਇੱਥੇ ਲਵਾਣੀ ਤਾਜੀ। ਯਤੀਮਾਂ ਚ ਕਿਉਂ ਲਗਾਉਣੀ ਆ? ਤਾਜੀ ਜਿੱਥੇ ਸਾਰਿਆਂ ਦੇ ਪਿਓਾਂ ਦੀ ਲੱਗਣੀ, ਮੇਰੇ ਅੱਬੂ ਦੀ ਵੀ। ਅੱਛਾ, ਇਹ ਮੁਸਤਕबिल की प्लानिंग कर रहा है। ਉਹ ਆਪਣੇ ਅੱਬੂ ਦੀ ਤਸਵੀਰ ਬਣਾਉਣਾ ਚਾਹਤਾ ਵਾ। अबू दी अबू यतीम है तेरे? ਤਾਜੀ ਯਤੀਮ ਨਹੀਂ ਆ, ਤੰਦਰੁਸਤ ਆ ਮਾਸ਼ਾਅੱਲਾ, ਸਹੀ ਲੇਕਿਨ ਤਾਜੀ ਜਿੱਥੇ ਵੱਡੇ ਬੰਦਿਆਂ ਦੀ ਤਸਵੀਰ ਲੱਗੇ, ਉੱਥੇ ਅੱਬੂ ਦੀ ਲੱਗਣੀ। ਹਾਂ ਲੱਗਣੀ ਚਾਹੀਦੀ ਹੈ। अच्छा, तेरे अबू यतीम यतीम नहीं है, घर ही है उधर? ਹਾਂਜੀ यतीम तो नहीं? ਨਹੀਂ ਮਾਸ਼ਾਅੱਲਾ ਬੜੀ ओके, तो नसदे भाई दे फिर ਤਾਜੀ A1। ਵਾ ਖਿਆਲ ਰੱਖੀ ਕਿਤੇ ਯਤੀਮ ਹੋ ਜਾਂਦਾ ਬੰਦਾ, ਪਤਾ ਨਹੀਂ ਲੱਗਦਾ। ਹਾਏ ਹਾਏ ਹਾਏ। ਮੌਸਮ ਇਦਾਂ ਦਾ ਠੰਡਾ। ਨਹੀਂ ਹੁਣ ਤੇ ਠੀਕ ਆ ਤਾਜੀ, ਲੇਕਿਨ ਤਸਵੀਰ ਲਾਣੀ ਫਿਰ, ਨਹੀਂ ਤੇ ਇਦਾਂ ਉਹਨਾਂ ਨੇ ਮੈਨੂੰ ਕਹਿਣਾ ਹੈ। ਆਂਦੀ ਗਰਮੀ ਤੇ ਜਾਂਦੀ ਸਰਦੀ ਚ ਜੇ ਬੰਦਾ ਯਤੀਮ ਹੋਣ ਤੋਂ ਬਚ ਜੇ ਨਾ, ਫੇਰ ਨਹੀਂ ਸਾਰਾ ਹਾਂ, ਮੌਸਮ ਬਦਲਦਾ ਨਾ, ਉਹਦੇ ਨਾਲ ਹੋ ਜਾਂਦਾ ਵਾ। ਮੂੰਗਫਲੀ ਨਹੀਂ ਖਵਾਉਣੀ ਉਹਨਾਂ ਨੂੰ। ਕਿਆ ਮੂੰਗਫਲੀ ਖਾਣ ਨਾਲ ਬਹੁਤ ਯਤੀਮ ਹੋ ਰਹੇ। ਸਹੀ ਗੱਲ। ਖਾਂਗੀ ਨਾਲੇ ਉਸਤਾਦ ਜੀ ਆਪਣੇ ਅੱਬੂ ਦੀ ਜ਼ਿੰਦਗੀ 'ਚ ਯਤੀਮ ਹੋ ਜਾ, ਚਲੋ ਜਦੋਂ ਜਾਂਦੇ ਹੋ ਦੇਖ ਤਾਂ ਲੈਣਗੇ। ਰੋਟੀ ਖਾਂਦੇ ਆ। ਤੇਰੇ ਦਿਲ ਲਾੜ ਉਹ ਖੁਸ਼ ਹੋਣਗੇ ਯਾਰ ਮੇਰਾ ਪੁੱਤਰ ਮੇਰੇ ਕੈਸੀ ਲੌਜੀਕ ਹੈ ਯਾਰ, ਗੱਲ ਤੇ ਗੌਰ ਤੇ ਕਰੋ। ਕਹਿੰਦਾ ਆਪਣੇ ਅੱਬੂ ਦੀ ਜ਼ਿੰਦਗੀ 'ਚ ਯਤੀਮ ਹੋ ਜਾ, ਚੱਲ ਜਿੰਦੇ ਜੀ ਤੈਨੂੰ ਯਤੀਮ ਤੇ ਵੇਖ ਜਾਣ। ਤਸਵੀਰ 'ਚ ਲੋੜੀ ਆ। ਹਾਂ ਸਹੀ। ਯਾਰ ਮਿੱਠੇ 1000 ਰੁਪਏ ਤੈਨੂੰ ਮੈਂ ਦੇਣਾ ਇਸ ਗੱਲ ਦਾ। ਪਤਾ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਚੱਲ, ਨਹੀਂ ਪਤਾ ਹੁਣ ਲੱਗਾ ਤੇਰੀ ਸਾਜੀ ਗੱਲ ਬਰੀਕ ਸੀਗੀ ਮੈਨੂੰ ਤੇ ਪਤਾ ਨਹੀਂ ਹੈਗਾ, ਮੈਨੂੰ ਪਤਾ ਹੈ ਫੇਰ ਤੂੰ ਭਾਈ ਕੀ ਉਸਤਾਦ ਜੀ, ਐਵੇਂ ਨਹੀਂ ਇਸ ਸੀਟ ਤੇ ਤੇਰਾ। ਹੁਣ ਤੁਹਾਨੂੰ ਇੱਕ ਨਵਾਂ ਆਈਡੀਆ ਦੇ ਦਈਏ ਫਿਰ। ਉਸਤਾਦ ਜੀ ਮੇਰੇ ਕੋਲ ਇੱਕ ਆਈਡੀਆ ਹੈ, ਬੜਾ ਖਾਸ ਆਈਡੀਆ ਹੈ, ਲੇਕਿਨ ਭਾਈ ਗੱਲ ਸਿੱਧੀ ਸਾਧ ਦੀਵਾਰ ਕੋ ਕਹਿੰਦੇ ਮਸ਼ਵਰਾ ਲੈ ਲਓ। ਮਸ਼ਵਰਾ ਮੈਂ ਦੇਣਾ, ਅਮਾਨਤ ਹੈ ਤੁਹਾਡੀ, ਉਹ ਲੈ ਲਵੋ ਮੇਰੇ ਕੋਲ। ਸਿੱਧੀ ਸਾਹਬ ਹੈ ਜੀ। ਅਮਾਨਤ, ਮਸ਼ਵਰਾ ਅਮਾਨਤ ਹੁੰਦਾ ਉਸਤਾਦ ਜੀ, ਸ਼ਹਿਰ ਨੂੰ ਕਹਿ ਰਿਹਾ। ਤੂੰ ਕਿਦੋਂ ਯਤੀਮ ਹੋਇਆ ਸੀ? ਤੇਰਾ ਅੱਬੂ ਜ਼ਿੰਦਾ ਸੀ ਉਦੋਂ? ਚੰਗੇ ਭਲੇ ਸੀ। ਹੈ ਚੰਗੇ ਭਲੇ ਸੀ। ਮੈਂ ਯਤੀਮ ਅੱਖਾਂ ਦੇ ਸਾਹਮਣੇ ਹੋਇਆ ਯਤੀਮ। ਉਹਨਾਂ ਨੇ ਇੱਕ ਦੋ ਵਾਰੀ ਰੋਕਿਆ, ਨਹੀਂ ਮੁੜਿਆ। ਉਹਨਾਂ ਨੇ ਕਿਹਾ ਜਾ ਹੋ ਜਾ, ਫਿਰ ਭਾਈ ਤੂੰ ਨਹੀਂ ਹਟਣਾ। ਉਹਨੇ ਆਪਣੇ ਜੀਦੀ ਜੀ ਕਹਿਤਾ ਸੀ ਤੂੰ ਮੇਰੇ ਲਈ ਯਤੀਮ ਹੈ। ਭਾਈ ਫੈਸਲ ਗਏ ਨਾਈ ਕੋ ਜਾ ਕੇ ਉਹਨੂੰ ਕਹਿੰਦੇ ਹੋ ਗਿਆ ਮੇਰਾ ਮੁੰਡਾ ਯਤੀਮ ਕਿ ਨਹੀਂ? ਕਹਿੰਦੇ ਹੋ ਗਿਆ ਭਾਈ। ਤੇ ਤਾਂ ਤਾਰਫ ਹੀ ਇੰਜ ਕਰਦੇ ਆ, ਮੇਰਾ ਪੁੱਤਰ ਸਾਰਿਆਂ ਨਾਲੋਂ ਯਤੀਮ ਹੈ। ਇਹਦਾ ਆਪਾਂ ਮਹੱਲੇ 'ਚ ਨੂੰ ਕਹਿੰਦਾ ਯਾਰ ਜਿਹਦੀ ਮਰਜ਼ੀ ਗੱਲ ਕਰੋ, ਇਹਦੇ ਤੇ ਮੈਨੂੰ ਯਤੀਮ ਹੀ ਨਹੀਂ ਹੈਗਾ। ਮਿੱਠੇ ਦਾ ਇਹਦੇ ਤੋਂ ਮੇਰਾ ਯਤੀਮ ਹੀ ਉੱਠ ਗਿਆ। ਭਾਈ ਫੈਸਲ ਜਦੋਂ ਘਰ ਆਉਂਦਾ ਸੀ ਨਾ, ਤੇਰੇ ਦਾ ਅੱਬੂ ਕਹਿੰਦਾ ਸੀ ਆ ਮੇਰਾ ਯਤੀਮ ਆਇਆ ਬਈ। ਮਿੱਠਾ ਜਦੋਂ ਸਕੂਲੋਂ ਆਉਂਦਾ ਸੀ ਤਾਂ ਅੱਬੂ ਮੱਥਾ ਚੁੰਮ ਕੇ ਕਹਿੰਦਾ ਇਹ ਮੇਰਾ ਪੁੱਤਰ ਵੱਡਾ ਹੋ ਕੇ ਯਤੀਮ ਬਣੇਗਾ। ਉਸਤਾਦ ਜੀ ਪਤਾ ਕੀ ਗੱਲ, ਮੈਂ ਤੁਹਾਨੂੰ ਜੈਨਮਨ ਕਹਿ ਰਿਹਾ ਵਾਂ, ਜਦੋਂ ਉਸਤਾਦ ਜੀ ਕੋਈ ਗੈਸਟ ਆਉਂਦਾ ਸੀ ਨਾ, ਤੇ ਭਾਈ ਨੂੰ ਫੈਸਲ ਦੇ ਪਾਪਾ ਇਹਨੂੰ ਬੁਲਾ ਕੇ ਸੀ, ਇਧਰ ਆਓ, ਇਹਨੂੰ ਕੋਈ ਯਤੀਮ ਭਰ ਕੇ ਦਿਖਾਓ। ਪਾਲਾ ਸ਼ਾਹ
इनको पाला यतीम बन के ਉਹ ਮਿੱਠੇ ਜੁਗਤ ਕਰਕੇ ਆਂ ਜੇ ਨਾ ਮੂੰਹ ਨਾ ਕਰਿਆ ਆ ਮੂੰਹ ਨਾ ਬਣਾਇਆ ਕਰ प्लीज एक मिनट। अच्छा एक है तो हाले तक डिसाइड नहीं, एक है तो एक साइन, तीजी चीज ਤੀਜੀ ਚੀਜ਼ ਉਸਤਾਦ ਜੀ ਗੱਲ ਪਤਾ ਕੀ, ਜੇ ਤੇ ਤੁਹਾਡੇ ਕੋਲ ਇਨਵੈਸਟ ਹੈ ਵੇ ਕਮ ਤੋਂ ਕਮ 1.5 ਤੋਂ 2 ਕਰੋੜ ਰੁਪਇਆ ਲੱਗਣਾ ਹੈ। वो किदा ਹੱਲ ਉਸਤਾਦ ਜੀ ਮੈਂ ਵਾ ਕਿਉਂਕਿ ਮਸ਼ਵਰਾ ਮੰਨਦੇ ਉਸਤਾਦ ਜੀ, ਮੇਰੇ ਕੋਲ ਤੁਹਾਡੀ ਅਮਾਨਤ ਹੈਗੀ ਹੈ, ਉਹ ਲੈਣੀ ਹੈ, ਜਦੋਂ ਤੁਹਾਡਾ ਦਿਲ ਕਰੇ ਮੇਰੇ ਕੋਲ ਲੈ ਲੈਣਾ ਹੱਲ ਹੈ। ਤੂੰ ਹੱਲ ਆਹੋ ये हल आ ਹਾਂਜੀ वो ਵਾਹਣ ਵਾਲਾ। नहीं मिक्स करना नहीं, इन्हों हल कर दे। ਉਸਤਾਦ ਜੀ ਜੈਨੂਨ ਉਸਤਾਦ ਜੀ ਮਸ਼ਵਰਾ ਮੰਨਦੇ ਜੇ ਲੈਣਾ ਤੇ ਮੈਨੂੰ ਦੱਸ ਦਿਓ। ਚਲੋ ਦੱਸੋ लम्मी गल ना कर। ਚਲੋ 1.5 ਕਰੋੜ ਰੁਪਇਆ ਲੱਗਣਾ ਉਸਤਾਦ ਜੀ, ਸਿੱਧੀ ਸਾਫ਼ ਗੱਲ ਹੈ। ਵੱਡੀ ਤੁਸੀਂ ਲੈਣੀ ਹੈ, ਉੱਥੇ ਵੱਡੀ ਲਾਓ LED। ओके जी, LED ਤੁਸੀਂ ਲਾ ਕੇ ਨਾ, ओके जी, ਉਹ ਜਿਵੇਂ ਸਾਡੇ ਉਹ ਵੱਡੇ ਪ੍ਰੋਗਰਾਮਾਂ 'ਚ ਨਹੀਂ ਚੱਲਦੀਆਂ ਪਿੱਛੇ ਤਸਵੀਰਾਂ ਇੰਝ ਚੱਲਣ ਇੰਝ। Okay, okay। ਹਰ ਬੰਦੇ ਦੀ ਤਸਵੀਰ ਚੱਲੀ ਜਾਏ, Digital ਚੱਲੀ ਜਾਏ। Okay। ਡਿਜੀਟਲ ਮਿੰਟਿੰਗ ਪ੍ਰੀਜ਼ੀਆ ਇਸ ਤਰ੍ਹਾਂ ਦਾ ਕੁਝ Okay, ਹੁੰਦਾ। okay। ਠੀਕ ਹੈ, ਉਹਦਾ ਸੁੱਚ ਬੋਰਡ ਉੱਥੇ ਲੱਗਾ ਹੋਵੇ। ਹੁਣ ਉਹਦੀ ਗੱਲ ਸੁਣੋ, ਮੈਂ ਸਮਝ ਗਿਆ ਤੁਹਾਡੀ ਗੱਲ ਕਿ ਇੱਕ ਬੰਦੇ ਦੀ ਉਹ ਚੱਲੇ ਡਿਜੀਟਲ ਚੱਲਦੀ। ਲੇਕਿਨ ਇਹ ਲੋਕ ਸਾਨੂੰ ਵੇਖ ਰਹੇ ਨੇ ਨਾ, ਜਦੋਂ ਨੇ ਪਿੱਛੋਂ ਘੁੰਮਣਾ ਨਾ, ਉਹਨੇ ਸਾਰੀ ਤਵੱਜੋ ਖਿੱਚ ਲੈਣੀ ਹੈ। ਇਹ ਐਸੇ ਲੋਕ ਨੇ, ਇੰਨੇ ਸੈਂਸਿਟਿਵ ਨੇ, 2 ਵਾਰੀ ਮੇਰੇ ਅੱਗੋਂ ਮੱਖੀ ਲੰਘ ਜਾਵੇ ਨਾ, ਇਹ ਡਿਸਟਰਬ ਹੋਣ ਲੱਗ ਪੈਣਾ। ਲੇਕਿਨ ਉਹਦਾ ਇਹ ਇੰਨੇ ਜ਼ਿਆਦਾ ਰਿਚ, ਮਤਲਬ ਕਿ ਇਹ ਉਹ ਇਹਨਾਂ ਦੇ ਉਹਨੇ ਸਾਡੇ ਨਾਲ ਸਕਰੀਨ ਨੂੰ ਵੇਖਣਾ। ਹਾਂਜੀ ਮੈਂ ਸਹੀ ਕਹਿ ਰਿਹਾ? ਇਹ ਮੋਬਾਈਲ ਇੱਥੇ ਪਿਆ ਵਾ, ਉਹ 2 ਵਾਰੀ ਬੈਲ ਆਈ, ਉਹਨੇ ਉਹ ਵਿੱਚੋਂ ਉਹਦੇ ਉਹ ਮਾਈਕ ਦੇ ਨਾਲ ਉਹਨੇ ਕੜ ਕੀਤਾ, ਭਾਵੇਂ 20 ਮੈਸੇਜ ਆ ਗਏ ਕਿ ਯਾਰ ਅਸੀਂ ਡਿਸਟਰਬ ਹੁੰਨੇ। ਹਾਏ ਮੈਂ ਇੱਕ ਗੱਲ ਕਰ ਰਿਹਾ, ਅੱਛਾ ਫਿਰ ਇਹ ਵੀ ਨਹੀਂ, ਇਹਨੇ ਗੱਲ ਕਰਤੀ, ਮੈਂ ਟੋਕਤੀ, ਮੈਨੂੰ ਕਹਿੰਦੇ ਯਾਰ ਤੁਸੀਂ ਉਹਦੀ ਗੱਲ ਟੋਕਦੇ ਸਾਨੂੰ ਸਮਝ। ਉਹਨੇ ਕਹਤਾ ਉਹਨੂੰ, ਯਾਨੀ ਇੰਨਾ ਵੇਦੇ ਤੇ ਉਹ ਸਕਰੀਨ ਪਿੱਛੇ ਲੱਗ ਗਈ ਨਾ, ਸਾਰੀ ਤੇ ਤੁਸੀਂ ਹਿਸਾਬ ਲਾਓ ਕਿ ਉਹਨੇ ਤਵੱਜੋ ਖਿੱਚਣੀ ਆ ਤੇ ਉਹਨਾਂ ਨੇ ਮਾਂ ਭੈਣ ਸਾਡੀ ਇੱਕ ਕਰ ਦੇਣੀ। ਉਸਤਾਦ ਜੀ ਉਹਦਾ ਇੱਕ ਹੱਲ ਹੈਗਾ, ਕੀ? ਆਪਾਂ ਸਕਰੀਨ ਬੰਦ ਕਰਕੇ ਰੱਖਾਂਗੇ। ਹਾਂ, ਜਦੋਂ ਟੀ-ਟੈਪ ਮੁੱਕ ਗਿਆ, ਸਕਰੀਨ ਚਲਾਤੀ, ਆਪਾਂ ਬਾਹਰ ਚਲੇ ਗਏ। ਨਹੀਂ ਤੇ ਇਦਾਂ ਕਰਦੇ ਆ, ਤੁਸੀਂ ਇਹਨਾਂ ਚੋਂ ਖਪਰਨੇ ਆ, ਆਹੋ ਇੱਕ USB ਲੈਣੇ ਆ, ਹਾਂ। ਉਹਦੇ ਚ 50,000 ਜਿੰਨੀਆਂ ਤਸਵੀਰਾਂ ਨੂੰ ਕਾਪੀ ਕਰਕੇ ਧਾਗੇ ਨਾਲ USB ਟੰਗ ਦਿੰਦੇ ਭਾਜੀ, ਸਾਰੀਆਂ ਤਸਵੀਰਾਂ ਵਿੱਚ ਇੰਝ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ? ਸਾਜੀ ਉਹਨਾਂ ਨੂੰ ਕਸਮ ਖਾ ਜਾਾਂਗੇ ਵਿੱਚ। ਨਹੀਂ ਤੇ ਫਿਰ ਇੰਝ ਉਹਨਾਂ ਦਾ ਨਹੀਂ ਧਿਆਨ ਫਟੇਗਾ ਫਿਰ ਪਿੱਛੇ। ਨਹੀਂ ਉਹ ਇੱਕ USB ਹੈ, ਉਹ ਤਾਂ ਖੈਰ ਸਾਜੀ ਇਹ ਤੇ ਸਾਰੀਆਂ ਹਵਾਈ ਗੱਲਾਂ, ਇਹ ਕੰਮ ਆ ਖਰਚੇ ਦਾ। ਤੁਸੀਂ ਹਰ ਤਸਵੀਰ ਜਿਹੜਾ ਭੇਜਦਾ ਨਾ, ਉਹਨੂੰ ਕੋ ਨਾਲ 1.5 ਤੋਲਾ ਨਾ 골ਡ ਭੇਜੇ, ਸੋਨਾ। ਹਾਂਜੀ ਇਹ ਕੁਝ ਸਮਝ ਆ ਰਹੀ ਹੈ ਗੱਲ। ਸਾਜੀ ਦੇਖੋ, ਤਸਵੀਰ ਲੱਗੀ ਹੋਵੇ, ਥੱਲੇ ਝੁਮਕਾ ਟੰਗਿਆ ਹੋਵੇ, ਓਏ 골ਡ ਯਾਦ ਉੱਤੋਂ ਇਹ ਦਿਲ ਇਹ ਉਸਤਾਦ ਜੀ 1-1 ਤੋਲਾ ਹਰ ਬੰਦਾ ਭੇਜੇ, ਹਾਂਜੀ ਤੇ ਹਰ ਤਸਵੀਰ ਦੇ ਉੱਤੇ 1-1 ਤੋਲਾ ਲੱਗਾ ਹੋਵੇ, ਓਏ ਹੋਏ ਤੇ ਇੱਥੇ ਉਸਤਾਦ ਜੀ ਇੱਥੇ ਤੇ ਡਾਕੂ ਪੈ ਓਏ ਉਸਤਾਦ ਦੇ ਗਾਲ ਕੱਢੀ। ਓਏ ਬੀਪ ਲੱਗ ਜਾਏਗੀ, ਬੀਪ ਲੱਗ ਜਾਏ, ਲੇਕਿਨ ਇਹ ਭਾਵੇਂ ਐਕਸਪ੍ਰੈਸ਼ਨ ਦੇ ਭਾਜੀ ਬਣਦਾ ਹੀ ਐ ਸੀ ਇੱਥੇ ਤਾਂ। ਹੈ ਨਾ ਭਾਜੀ ਸਾਡੇ ਤੇ ਫੈਰ ਮਾਰ ਕੇ ਲੈ ਜਾਣੀ ਗੱਲ ਲੋਕਾਂ। ਆਖਰੀ ਗੱਲ ਉਸਤਾਦ ਜੀ ਕਰਾਂ, ਹਾਂਜੀ ਮਸ਼ਵਰਾ ਮੰਨਦੇ ਲੈ ਲੈਣਾ ਚਾਹੀਦਾ ਹੁੰਦਾ। ਜੀ, ਉਸਤਾਦ ਜੀ ਤਸਵੀਰ ਦੇ ਨਾਲ ਨਾਲ ਇੱਕ ਟੋਪੀ ਭੇਜਣ, ਪਾ ਕੇ ਤਸਵੀਰ ਖਿੱਚ ਕੇ, ਜਾਂ ਲੈਦਾ ਸਾਨੂੰ ਭੇਜਣ। ਉਹ ਕਿਉਂ? ਇੱਕ ਮੇਰੀ ਟੋਪੀ, ਇੱਕ ਨਹੀਂ ਉਹ ਤਾਂ 5 6 7 ਹੋਣਗੀਆਂ, ਤੇ ਇੱਥੇ ਤੇ ਮਤਲਬ 1000 ਤਸਵੀਰ ਆ ਜੀ। ਹਜ਼ਾਰ ਟੋਪੀ ਆਂਦੀ ਮਾੜੀ ਹੈ ਸਾਡੀ। ਲੈ। ਹਾਂ। ਯਾਰ ਤੂੰ ਦੱਸ ਯਾਰ, ਕੋਈ ਤੂੰ ਮੈਨੂੰ ਠਹਿਰ ਜਾ ਇੱਕ ਮਿੰਟ ਯਾਰ, ਤੂੰ ਮੈਨੂੰ ਲੱਗ ਰਿਹਾ ਕਿ ਮਤਲਬ ਕਿ ਤੂੰ ਦੱਸ ਕੁਛ ਐਸਾ, ਤੂੰ ਦੱਸੇਗਾ। ਗੱਲਾਂ 2 ਦੱਸਣੀਆਂ ਜੀ, ਉਹਨਾਂ ਚੋਂ ਇੱਕ ਤੁਹਾਨੂੰ ਕਰਨੀ ਪੈਣੀ, ਪਹਿਲੇ ਮੈਨੂੰ ਵਾਅਦਾ ਕਰੋ। ਨਹੀਂ ਤੂੰ ਇੱਕੋ ਹੀ ਦੱਸ, ਮੈਂ ਉਹੀ ਕਰ ਲਾਂਗਾ। ਐਵੇਂ ਆਪਸ਼ਨ ਚ ਪਾ ਕੇ ਟਾਈਮ ਜ਼ਾਇਆ ਕਰੇਗਾ, ਲਓ ਜੀ, ਜਾਂ ਬਾਅਦ ਚ ਮੈਂ ਇੱਕ ਦੱਸ ਦਵਾਂ, ਬਾਅਦ ਚ ਮੈਂ ਪਛਤਾਵਾਂ ਯਾਰ ਮੈਂ ਦੂਜੀ ਦੱਸ ਦਿੰਦਾ। ਫਾਇਦਾ ਕੀ, ਮੈਨੂੰ ਵੀ ਜ਼ਲੀਲ ਕਰੇਗਾ, ਆਪ ਵੀ ਹੋਏਗਾ, ਸਾਰੀ ਜ਼ਿੰਦਗੀ ਮੇਰੇ ਦਿਲ ਚ ਗਿਲਾ ਰਹਿ ਜਾਏ ਕਿ ਯਾਰ ਆ ਨਾ ਕਹਿੰਦਾ, ਮੈਂ ਆਹ ਕਹਿ ਦਿੰਦਾ। ਤੇ ਇਹਦੇ ਨਾਲ ਤੂੰ ਆਪਸ਼ਨ ਹੀ ਖਤਮ ਕਰ, ਇੱਕੋ ਹੀ ਦੱਸ। ਲਓ ਜੀ, ਦੂਸਰੀ ਗੱਲ ਹੈ ਜੀ, ਤੂੰ ਵੀ ਬਾਅਦ ਚ ਸੋਚੇਂਗੇ ਯਾਰ ਮੈਂ 2 ਦੱਸੀਆਂ ਸੀ, ਕਿਤੇ ਆਹ ਕਹਿ ਦਿੰਦੇ ਨਾ ਜ਼ਿਆਦਾ ਅੱਛਾ ਸੀ, ਤੇਰੇ ਮੇਰੇ ਐਵੇਂ ਤਲਕ ਖਰਾਬ ਹੋਵੇ, ਅਸੀਂ ਮਿਲਣ ਗਿਲਣ ਤੋਂ ਵੀ ਜਾਈਏ, ਫਾਇਦਾ। ਬਣਾਉਣ ਲੱਗੇ ਉਸਤਾਦ ਜੀ ਅਰਸਾ ਲੱਗਦਾ ਇੰਜ ਮਿਟ ਗਿਆ। ਇੱਕ ਮਿੰਟ ਤੂੰ 2 ਆਪਸ਼ਨ ਦਵੇ, ਮੈਂ ਇੱਕ ਸਿਲੈਕਟ ਕਰ ਲਵਾਂ, ਤੇਰੇ ਜ਼ਿਹਨ ਚ ਦੂਜਾ ਹੋਵੇ, ਦਿਲ ਚ ਖਲਲ ਪੈ ਗਿਆ ਨਾ। ਤੂੰ ਇੱਕੋ ਹੀ ਆਪਸ਼ਨ ਦੇ ਮੈਨੂੰ। ਦੂਸਰੀ ਗੱਲ ਹੈ ਜੀ ਕਿ ਇੱਕ ਮੱਝ ਭੇਜਣ, ਇੱਕ ਮੱਝ ਮੱਝ ਦੇ ਮੱਥੇ ਤੇ ਆਪਣੀ ਫੋਟੋ ਲਾ ਕੇ ਭੇਜਣ। ਓਏ ਹੋਏ ਹੋਏ ਅਸੀਂ ਮੱਝਾਂ ਪਿੱਛੇ ਖੜੀਆਂ ਕਰਾਂਗੇ, ਮੱਥੇ ਉਹਨਾਂ ਦੇ ਅੱਗੇ ਕਰ ਲੈ। ਹਾਂ, ਤੇ ਮੱਥੇ ਐ ਹੋਣਗੇ। ਮਾੜਾ ਮਸ਼ਵਰਾ ਨਹੀਂ। ਵਾਹ ਵਾਹ, ਬਹੁਤ ਅੱਛਾ, ਥੈਂਕ ਯੂ ਸੋ ਮਚ। ਅੱਛਾ ਯਾਰ, ਇਸ ਗੱਲ ਹੋਵੇ ਨਾ ਹੋਵੇ, ਮੰਨਣਾ ਨਾ ਮੰਨਣਾ, ਤੇਰਾ ਮੇਰਾ ਤਲਕ ਅੱਜ ਤੋਂ ਖਤਮ ਹੋ ਗਿਆ। ਲਾਣਤ ਪਈ। ਤੁਸੀਂ ਕਿਹਾ ਸੀ ਪਹਿਲੀ ਗੱਲ ਤੋਂ ਹੋਏਗਾ। ਨਹੀਂ ਛੱਡਦੇ ਯਾਰ, ਉਹ ਮੈਨੂੰ ਪਛਤਾਵਾ ਲੱਗ ਪੈਂਦਾ ਵੀ ਸ਼ਾਇਦ ਦੂਜੀ ਇਹ ਤੋਂ ਠੀਕ ਹੁੰਦੀ, ਮੈਂ ਉਹ ਖਤਮ ਕਰਾ ਰਹੀ। ਤਾਂ ਜੀ ਦੂਜੀ ਮੇਰੀ ਲੈ ਲਓ। ਹਾਂਜੀ
ਚਲੋ ਜੀ। ਤਾਜੀ ਮੇਰੇ ਹਿਸਾਬ ਨਾਲ ਤਾਜੀ ਇਦਾਂ ਹੋਵੇ ਸ਼ੋਅ ਵੀ ਨਾਲ ਹਿੱਟ ਹੋਵੇ। ਹਾਂ ਸਹੀ ਹੈ। ਹਾਂ ਤਾਜੀ ਜਿੰਨੇ ਵੀ ਪਾਕਿਸਤਾਨ ਦੇ ਇਸ਼ਤਿਹਾਰੀ ਆ ਨਾ ਉਹਨਾਂ ਦੀ ਇੱਕ ਤਸਵੀਰ ਤਾਜੀ ਇੱਥੇ ਪਿੱਛੇ ਲੱਗੀ। ਸਾਰਿਆਂ ਦੀ ਇੱਕ ਇੱਕ। ਹਾਂਜੀ ਵੇਖਿਓ ਸ਼ੋਅ ਹਿੱਟ ਤੇ ਜਾਏਗਾ। ਉਹ ਹਿੱਟੀ ਹੋਣਾ ਜਦੋਂ ਹੋਣਾ ਹੀ ਸੁਲਾਖਾਂ ਦੇ ਪਿੱਛੇ ਆ ਬਾਊ। ਤਾਜੀ ਉਹਨਾਂ ਦਾ ਵੀ ਨਾਮ ਵੱਡਾ ਹੋਣਾ। ਓਏ ਯਾਰ ਇੱਕ ਹੋਰ ਹੱਲ ਹੈਗਾ ਉਸਤਾਦ ਜੀ, ਮਸ਼ਵਰਾ ਮਾਨਤੇ ਲੈਣੇ ਚਾਹੀਦਾ, ਲੈ ਲਓ ਮੇਰੇ ਕੋਲੋਂ। ਜਿਹਦਾ ਖੁਦਾ ਨਾ ਖਾਸਤਾ ਅਕਸਰ ਬੱਚਾ ਗਵਾਚ ਜਾਂਦਾ ਜਾਂ ਕੋਈ ਬੰਦਾ ਗਵਾਚ ਜਾਂਦਾ, ਉਹ ਸਾਨੂੰ ਤਸਵੀਰ ਭੇਜਣ, ਅਸੀਂ ਉਹ ਪਿੱਛੇ ਲਾਵਾਂਗੇ। ਤਲਾਸ਼ੀ ਥੱਲੇ- ਗੁੰਮਸ਼ੁਦਾ। ਹਾਂ ਕਿ ਵੀ ਇਹ ਜਿੱਥੇ ਪਹਿਲੇ ਟੇਟੂ ਦੀ ਤੇ ਲਾ। ਹਾਂ ਉਸਤਾਦ ਜੀ A to Z ਦੀ ਲਾ ਦੇਾਂਗੇ ਇੱਥੇ ਉਸਤਾਦ ਜੀ। ਹਾਂ ਇੱਕ ਹੋਰ ਮਸ਼ਵਰਾ ਜੀ, ਮਸ਼ਵਰੇ ਤੁਹਾਨੂੰ ਮੈਂ ਦੇਣੇ ਸੀ 2, ਲੇਕਿਨ ਪਹਿਲੇ ਲਾ ਤਲਕੀ ਹੋ ਗਈ ਆ, ਹੁਣ ਮੈਂ ਦੇਣਾ 1। ਦੂਸਰੀ ਗੱਲ ਆ ਕਿ ਦੇਖੋ ਜੀ, ਪੂਰੀ ਕਾਪੀ ਹੋਵੇ 5-5 ਹਜ਼ਾਰ ਵਾਲੀ, ਤੇ ਉਹਦੇ ਉੱਪਰ ਫਰੰਟ ਤੇ ਲਾ ਕੇ ਆਪਣੀ ਤਸਵੀਰ ਭੇਜਣ, ਅਸੀਂ ਇਸ ਤਰ੍ਹਾਂ ਕਰਕੇ ਟੰਗਾਂਗੇ। ਸਹੀ? ਓਏ ਹੋਏ ਉਸਤਾਦ ਜੀ, ਇੱਕ ਸਾਈਡ ਤੇ ਕਾਇਦੇ ਆਜ਼ਮ ਸਾਹਿਬ ਦੀ, ਇੱਕ ਸਾਈਡ ਤੇ ਉਹਨਾਂ ਦੀ ਹੋਵੇ। ਹਾਂ, ਇੱਕ ਸਾਈਡ ਤੇ ਕਾਇਦੇ ਆਜ਼ਮ ਸਾਹਿਬ ਦੀ, ਉੱਤੇ ਮੁਹੰਮਦ ਆਜ਼ਮ ਸਾਹਿਬ ਦੀ। ਨਹੀਂ 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 ਤਾਜੀ ਇਦਾਂ ਨਹੀਂ। ਤਾਜੀ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਵਾ ਇੱਕ ਹਾਫ ਜਰਾਬਾਂ ਭੇਜ। ਇੱਕ ਇੱਕ ਜਰਾਬਾਂ ਦਾ ਜੋੜਾ। ਹਾਂਜੀ ਇੱਕ ਜਰਾਬਾਂ ਦਾ ਜੋੜਾ ਨਾਲ ਇੱਕ ਮੂੰਹ ਸਾਫ਼ ਕਰਨ ਵਾਲੀ ਕਰੀਮ ਨਾਲ ਚੋਲਾਂ ਵਾਲੀ ਪਿੰਨੀ ਇੱਕ ਹੋਈ ਬਸ। ਯਾਰ ਉਸਤਾਦ ਜੀ ਨੇ ਥੋੜਾ ਜਿਹਾ ਰਫੜ ਪਾ ਲਿਆ ਵਿੱਚ, ਮਾਫੀ ਦੇ ਨਾਲ ਉਸਤਾਦ ਜੀ। ਇਸ ਗੱਲ ਦਾ ਮੈਂ ਮੁਸਤਹਿਕ ਹਾਂ। ਇਹ ਮੁਤਫਿਕ ਇਸ ਗੱਲ ਤੋਂ ਮੈਂ ਮੁਤਫਿਕ ਹਾਂ। ਐਗਰੀ ਕਰਦਾ। ਮੁਰਤਫਿਕ ਹਾਂ। ਹਾਂ ਮੈਂ ਇਸ ਗੱਲ ਤੋਂ ਸਹਿਮਤ ਨਹੀਂ। 100% ਮੁਸਤਹਿਕ ਹਾਂ। ਮੈਂ ਉਸਤਾਦ ਜੀ, ਮੈਂ ਤੁਹਾਡੀ ਗੱਲ ਤੇ ਨਹੀਂ ਆਇਆ। ਕਿਹੜੀ ਤੇ ਮੁਸਤਹਿਕ ਹੈਗਾ। ਕਿਹੜੀ ਤੇ? ਜਿਹੜੀ ਤੁਸੀਂ ਮਾਫੀ ਦੇ ਨਾਲ ਭੇਜੀ ਇਹ ਗੱਲ ਕਿ ਵੀ ਤਸਵੀਰ ਮੈਨੂੰ WhatsApp ਕਰਨ ਜਾਂ ਮੇਲ ਕਰਨ, ਉਸਤਾਦ ਜੀ ਇੰਜ ਮਾਫੀ ਦੇ ਨਾਲ ਨਹੀਂ ਮਜ਼ਾਣਾ। ਮਜ਼ੇਦਾਰੀ ਦੀ ਗੱਲ ਹੈ ਵੀ ਕਿ ਸਾਡਾ ਕੋਈ PO ਬਾਕਸ ਹੋਵੇ, ਉੱਥੇ ਸਾਡੇ ਲਈ ਤਸਵੀਰ ਵੀ ਆਵੇ। ਕਈਆਂ ਨੇ ਗਿਫਟ ਭੇਜਣੇ ਨੇ, ਕਈਆਂ ਨੇ ਮੁਹੱਬਤਾਂ ਕਰਨੀਆਂ ਨੇ। ਹੁਣ ਉਸਤਾਦ ਜੀ ਦੇਖੋ ਨਾ, 50,000 ਬੰਦਾ ਸਾਨੂੰ ਅੱਧਾ ਕਿਲੋ ਦੇਸੀ ਘਿਓ ਭੇਜੇ। ਉਸਤਾਦ ਜੀ ਤੁਹਾਨੂੰ ਕੀ ਦੱਸਾਂ, ਮੇਰੇ ਇਲਾਕੇ 'ਚ 25,000 ਕਿਲੋ ਹੋ ਗਿਆ। ਉਸਤਾਦ ਜੀ 25,000 ਕਿਲੋ ਦੇਸੀ ਘਿਓ। ਤੇ ਮੇਰੇ ਇਲਾਕੇ 'ਚ ਦਰਦ ਹੋਣ ਡਈ ਹੈ, ਕਸਮ ਵਾਲੀ ਉਹ ਗੱਲ। ਤੇਰੀ ਤੇ ਅੱਧਾ ਕਿਲੋ ਨਾਲ ਹਟ ਜਾਣੀ ਹੈ, ਬਾਕੀ 24,500 ਕੀ ਕਰਨਾ ਹੈ? ਸਾਡੇ ਵੀ ਹੁੰਦੀਆਂ ਦਰਦਾਂ ਉਹ ਸਾਰੇ ਨੂੰ, ਅਸੀਂ ਤੇ ਤੁਹਾਨੂੰ ਤੈਨੂੰ ਪਤਾ। ਦਰਦਾਂ ਤੇ ਲੱਗਦੀਆਂ। ਤੈਨੂੰ ਕਿੰਨੇ ਕਿਹਾ ਵੀ ਦੇਸੀ ਘਿਓ 'ਚ ਕਮਰ ਦਰਦ ਦੀ ਇਲਾਜ ਹੁੰਦਾ? ਨਹੀਂ ਹੁਣ ਜੋ ਤਾਕਤ ਆਂਦੀ ਸਟਰੋਂਗ ਹੱਡੀਆਂ ਮੈਨੂੰ ਕਸਮ ਵਾਲੀ ਗੱਲ ਉਸਤਾਦ ਜੀ, ਮੈਂ ਜਦੋਂ ਦੀ ਡਾਈਟ ਸ਼ੁਰੂ ਕੀਤੀ ਨਾ, ਮੇਰੇ ਇਲਾਕੇ 'ਚ ਓਏ ਦਰਦ। ਤੂੰ ਜਦੋਂ ਦੀ ਡਾਈਟ ਸ਼ੁਰੂ ਕੀਤੀ ਨੂੰ ਉਹਦੇ ਦੀਆਂ ਦਰਦਾਂ ਲੱਗੀਆਂ, ਉਹ ਹਟਣ ਹੀ ਨਹੀਂ ਦਈਆਂ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਉਹ ਮੇਰਾ ਟ੍ਰੇਨਰ ਮੈਨੂੰ ਕਹਿਣ ਡਿਆ ਸੀਗਾ, ਕਹਿੰਦਾ ਤੈਨੂੰ ਦਰਦਾਂ ਲੱਗਣੀ। ਹਾਂ ਦਰਦਾਂ ਤਸਵੀਰਾਂ ਦੇ ਨਾਲ ਪਾਈਆ ਦੇਸੀ ਘਿਓ ਭੇਜ ਦੇਣੇ ਯਾਰ, ਨਾਲ ਯਾਰ ਪੰਜੀਰੀ। ਯਾਰ ਉਹ ਭੇਜਣ ਨਾ ਭੇਜਣ, 2 ਕਿਲੋ ਤੂੰ ਮੇਰੇ ਕੋਲ ਲੈ ਲਈ, ਮੇਰੀ ਜਾਨ ਛੱਡ। ਪੰਜੀਰੀ ਵੀ ਨਾਲ, ਉਸਤਾਦ ਜੀ ਹੈ ਪੰਜੀਰੀ। ਇਹ ਫਿਰ ਟ੍ਰੇਨਰ ਨੇ ਨਹੀਂ ਦਰਦਾਂ ਦਾ ਕਿਹਾ, ਕਿਸੇ ਦਾਈ ਨੇ ਕਿਹਾ ਹੀ। ਦੱਸ ਯਾਰ। ਓਏ ਆਹੋ ਤਾਂ ਸਹੀ ਕਹਿੰਦੇ ਆ ਵੀ ਪਨੀਰੀ ਤੇ ਦੇਸੀ ਘਿਓ, ਇਹ ਕਿਹੜਾ ਟ੍ਰੇਨਰ ਕਹਿੰਦਾ? ਉਸਤਾਦ ਜੀ ਨਹੀਂ, ਮੇਰੇ ਦਰਦਾਂ ਉਹ ਠੀਕ ਕਰਨੀਆਂ। ਤਸਵੀਰ ਦੇ ਨਾਲ ਦੇਸੀ ਘਿਓ ਉਹ ਹੋਣਾ ਚਾਹੀਦਾ ਯਾਰ। ਤੇਰੇ ਟ੍ਰੇਨਰ ਦਾ ਨਾਂ ਖਾਲਾ ਸ਼ਫਕਤ ਤੇ ਨਹੀਂ? ਨਹੀਂ ਸਹੀ ਗੱਲ ਆ। ਭਾਈ ਕਸਮ ਹੈ, ਦਰਦਾਂ ਲੱਗਦੀਆਂ ਮੇਰੇ। ਸਰ 2 ਮਸ਼ਵਰੇ ਦਿਆਂਗਾ। ਦੱਸੋ ਹੁਣ, ਪਹਿਲਾਂ ਦੱਸਾਂ ਕਿ ਦੂਜਾ ਦੱਸਾਂ? ਇਹ ਜਿਹੜੇ ਪਹਿਲੇ 2 ਸੀ ਦੋਵੇਂ ਜ਼ਾਇਆ ਹੋ ਗਏ। ਤਾਂ ਤਲਕ ਨਾਮ ਆ। ਸਕਿਪ ਕਰਦੇ। ਤੁਸੀਂ ਜਿੱਦਣ ਤੋਂ ਸਕੀਮ ਚਲਾਉਣੀ ਹੈ ਨਾ ਵੀ ਯਾਰ ਤਸਵੀਰ ਇੱਥੇ ਲੱਗੀ ਹੋਵੇ, ਮਹੀਨੇ ਲਈ ਗੇਟ ਖੋਲ ਦੇਣਾ ਵਾ ਸਟੂਡੀਓ ਦਾ। ਆਪ ਅੰਦਰ ਸੌ ਜਾਣਾ, ਕਿਤੇ ਜਲਾ ਵਤਨ ਹੋ ਜਾਓ, ਕਿਤੇ ਚਲ ਜਾਓ। ਫੈਨ ਆਪ ਆਏ, ਆਪਣੀ ਤਸਵੀਰ ਟੰਗ ਕੇ ਤੁਹਾਨੂੰ ਫੋਨ ਕਰਦੇ, ਲਓ ਜਾਨੀ ਸਾਹਿਬ ਤਸਵੀਰ ਟੰਗ ਗਈ ਹੈ। ਨਾ ਉਹਦਾ ਕੋਈ ਖਰਚਾ, ਨਾ ਸਾਡਾ ਕੋਈ ਖਰਚਾ। ਇੱਕ ਮਿਸਾਲ ਆ, ਕੋਈ ਫੈਨ ਐਸਾ ਆ ਜੇ ਬਣ ਕੇ ਜਾਣ ਕੇ ਤਸਵੀਰ ਲੈ ਕੇ, ਹਾਂ, ਇੱਕ ਆਪਣੀ ਤਸਵੀਰ ਲਾ ਕੇ ਸਾਰਾ ਸੈੱਟ ਲਾ ਕੇ ਲੈ ਜੇ, ਕੰਧ ਦੇ ਪਿੱਛੇ ਸਿਰਫ ਉਹਦੀ ਇੱਕ ਤਸਵੀਰ ਲੱਗੀ ਹੋਵੇ ਤੇ ਨਾਲ ਲਿਖਿਆ ਹੋਵੇ ਮੁਝੇ ਅਸ਼ਦ ਜ਼ਰੂਰਤ ਥੀ, ਫਿਰ ਇਦਾਂ ਦੇ ਫੈਨ ਨੂੰ ਅਸੀਂ ਉਹਦੀ ਉਹ ਨਹੀਂ, ਲੱਗਣਾ ਨਹੀਂ, ਪਤਾ। ਉਸਤਾਦ ਜੀ ਤਸਵੀਰ ਮੰਗਾਓ, ਨਾਲ ਇੱਕ ਮਕਾਓ ਬਲੈਕ ਤੋਤਾ ਨਹੀਂ ਹੁੰਦਾ ਉਹ ਮਕਾਓ। ਹਾਂਜੀ, ਇੱਕ ਸਾਈਡ ਤੇ ਆਪਾਂ ਤੋਤੇ ਲਾ ਦੇਣੇ ਸਾਰੇ, ਇੱਕ ਸਾਈਡ ਤੇ ਤਸਵੀਰ। ਮਜ਼ਾ ਨਹੀਂ ਆ ਰਿਹਾ ਉਸਤਾਦ। ਉਹ ਜੁਗਨ ਭਾਸ਼ਾ, ਸ਼ੋਰ ਪਏਗਾ ਤੋਤਿਆਂ ਨਾਲ। ਜੁਗਨ ਭਾਸ਼ਾ ਮਜ਼ਾ ਉਹ ਨਹੀਂ। ਨਹੀਂ ਯਾਰ ਉਸਤਾਦ ਜੀ, ਇੱਕ ਤਸਵੀਰ ਭੇਜਣ ਨਾਲ 4 ਮਜ਼ਕ ਭੇਜਣ। ਉਹ ਯਾਰ ਇਹਨੂੰ ਕੀ ਜ਼ਰੂਰਤ ਆ? ਉਸਤਾਦ ਜੀ ਚਾਰੋਂ ਮਜ਼ਗ, ਚਾਰੋਂ ਮਗਜ਼, ਦੇਸੀ ਘਿਓ, ਪਨੀਰੀ। ਪੁੱਤ ਕੀ ਗੱਲ ਖੈਰ ਆ? ਉਸਤਾਦ ਜੀ ਲੱਕ 'ਚ ਕਸਮ ਦਰਦ ਹੋਣੀ। ਮੈਂ ਜਦੋਂ ਦੀ ਡਾਈਟ ਸ਼ੁਰੂ ਕੀਤੀ, ਜੇ ਤੁਹਾਡਾ ਪੁੱਤਰ ਤਸਵੀਰਾਂ ਦੇ ਨਾਲ ਮਸਲੇ ਹੱਲ ਹੋਣ ਦੇ ਨੇ ਤੇ ਮੰਗਵਾ ਲੈਣਾ। ਇੱਕ ਲੇਕਿਨ ਇਹਦਾ ਹੱਲ ਹੈ ਵਾ, ਵੱਟਾ ਗਰਮ ਕਰਕੇ ਟਕੋਰ ਕਰ ਸਕਦੇ ਆ, ਠੀਕ ਹੋ ਜਾਏਗਾ। ਹਾਂ ਤੇ ਉਹ ਵੀ ਨਾਲ ਭੇਜੀ ਦੇ ਤਸਵੀਰ ਦੇ ਨਾਲ। ਹਾਂ ਮਾਸ਼ਾਅੱਲਾ ਤੁਸੀਂ ਪਿਓ ਬਣ ਵਾਲੇ ਹੋ। ਤਾਜੀ ਇੱਕ ਤਸਵੀਰ ਭੇਜਣ ਉਹ ਬਣਦਾ ਤੇ ਹਰ ਗੱਲ ਚ। ਯਾਰ ਅਬਾਸ ਤੂੰ ਕੁਛ ਬਣੇ ਲਾ ਗੱਲ, ਤੂੰ ਸਭ ਤੋਂ ਸਿਆਣਾ ਤੂੰ ਆ, ਤੈਨੂੰ ਪਤਾ? ਹਾਂਜੀ ਤਾਜੀ ਮੈਨੂੰ ਪਤਾ ਹੈ। ਤੇ ਫਿਰ ਚੱਲ ਤਾਜੀ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਤਸਵੀਰ ਦੇ ਨਾਲ ਨਾ ਇੱਕ ਥੋੜੀ ਭੇਜਿਆ ਕਰਨ, ਇੱਕ ਨਾਲ ਨਾ ਉਹ ਕਿੱਲਾ ਦਾ ਛਾਪਾ। ਕਿੱਲ। ਹਾਂਜੀ
ਉਹ ਕਿਉਂ ਹੈ? ਉਸਤਾਦ ਜੀ ਉਧਰ ਜਦੋਂ ਗੋਰੇ ਕੋਈ ਸ਼ੈ ਭੇਜਦੇ ਨਾ ਉਹਦੀ ਪੂਰੀ ਪੈਕਿੰਗ ਹੁੰਦੀ ਆ। ਆਨਲਾਈਨ ਉਹਦੇ ਮਤਲਬ ਜਦੋਂ ਆਨਲਾਈਨ ਤੁਸੀਂ ਕੋਈ ਚੀਜ਼ ਲੈਂਦੇ ਹੋ ਨਾ Amazon ਤੋਂ ਜਾਂ ਕਿਤੋਂ, ਮਤਲਬ ਤੁਸੀਂ ਇੱਕ ਫਰੇਮ ਮੰਗਾਇਆ, ਉਹਦੇ ਵਿੱਚ ਸਹੀ ਗੱਲ ਉਹਦੇ ਵਿੱਚ ਥੋੜੀ ਨਹੀਂ ਹੁੰਦੀ, ਲੇਕਿਨ ਉਹਦੇ ਜਿਹੜੀਆਂ ਗੱਟੀਆਂ ਤੇ ਇਹ ਉਹ ਤੇ ਪੂਰੀ ਪੈਕਿੰਗ ਬਿਲਕੁਲ ਸਹੀ ਉਹ ਗੱਲ। ਇੱਕ ਨਟ ਵੀ ਨਹੀਂ ਲਿਆਣਾ ਪੈਂਦਾ, ਉਹਨਾਂ ਨੇ ਸਾਰਾ ਸਮਾਨ ਉਸਤਾਦ ਜੀ ਨਾਲ ਇੱਥੇ ਭੇਜਣ। ਥੋੜੀ ਅਸੀਂ ਠੋਕਿਆ ਨਹੀਂ ਕਰਨੀ, ਕਾਹਦੇ ਨਾਲ ਠੋਕਣੀ? ਇੱਥੇ 80,000 ਥੋੜੀ ਹੋ ਜਾਣੀ ਹੈ ਉਸਤਾਦ ਜੀ। ਕੀ ਕਰਾਂਗੇ? ਕੋਈ ਹਾਲ ਉਹ ਫਿੱਟ ਉਹ ਠੋਕਣੀ ਨਹੀਂ। ਐਡਾ ਮਾੜਾ ਮਸ਼ਵਰਾ ਉਸਤਾਦ ਜੀ। ਤਸਵੀਰ ਜਿਹੜਾ ਬੰਦਾ ਆਵੇ ਥੋੜੀ ਲੈ, ਸਾਡੇ ਕੋਲ ਢੇਰ ਲੱਗਾ ਥੋੜੀ, ਜਿਹੜਾ ਆਵੇ ਥੋੜੀ ਲੈ ਕੇ ਉਹਨੂੰ ਮੈਂ ਕਹਾਂ ਭਾਜੀ ਸਾਡੇ ਕੋਲ ਅੱਗੇ ਥੋੜੀ ਆ। ਉਸਤਾਦ ਜੀ ਤੁਸੀਂ ਤੇ ਸਾਨੂੰ ਦਿੰਦੇ ਹੋ ਨਾ ਸੂਟ, ਤੁਸੀਂ ਦੋ ਸੂਟ ਦੇ ਕੇ ਨਾ ਤੁਸੀਂ ਕਹਣਾ ਓਏ ਸੂਟ ਵੀ ਲਾਇਆ, ਨਾਲੇ ਆਪਣੀ ਬੇਗਮ ਲਈ ਥੋੜੀ ਵੀ ਲੈ। ਵੀ ਯਾਰ ਉਸਤਾਦ ਜੀ ਦੀ ਥੋੜੀਆਂ ਕੱਟਣੀਆਂ। ਆਹੋ ਬਾਹਰੋਂ ਪੈਣ ਆਏ ਤੇ ਤੋੜੀ ਉਸਤਾਦ ਜੀ ਦੇਖੋ ਗੱਲ ਇਹ ਹੈ ਕਿ ਇਹ ਤਮੀਰੋ ਤਰੱਕੀ ਹੈ ਸੈੱਟ ਦੀ। ਤਸਵੀਰ ਭੇਜਣ ਨਾਲ ਡੀਜੀ ਖਾਂ ਸਿਮਟ ਦੀ ਇੱਕ ਬੋਰੀ ਭੇਜਣ। ਜਾਣ ਕੇ ਚੈਨ ਬੁੱਤ ਖੇਲ ਕੇ ਥੋੜੀਆਂ ਹਾਰ ਰਹੇ ਲੋਕ। ਕਹ ਤੂੰ 10 ਥੋੜੀਆਂ ਤੂੰ ਚੁੱਕ ਲੈ। ਉਹਨੇ ਕਿਹਾ ਦੱਸੋ ਭਾਈ ਚੈਨ ਕੇ ਬੁੱਤ, ਉਹਨੇ ਕਿਹਾ ਜੋ ਵੀ ਆਇਆ ਛਿੱਟ ਗਿਆ, ਤੂੰ ਜਿੱਤ ਗਿਆ ਲੈ। ਭਾਈ ਫੈਸਲ ਨੇ ਕਹਿਣਾ ਅੰਮੀ ਆਏ ਸੀ 10 ਥੋੜੀਆਂ ਲੈ ਗਏ। ਆਹੋ ਉਸਤਾਦ ਜੀ ਪਤਾ ਕੀ ਗੱਲ, ਮਾਫੀ ਦੇ ਨਾਲ ਮਸ਼ਵਰਾ ਮਾਨਦ, ਇੱਕ ਤਸਵੀਰ ਦੇ ਨਾਲ ਨਾ ਅੱਧਾ ਕਿਲੋ ਕੜਾਈ ਦਾ ਦੁੱਧ ਨਾਲ ਵਿੱਚ ਹਲਦੀ ਪਾ ਕੇ ਭੇਜਣੀ। ਯਾਰ ਭਰਾ ਬੁਰਜ ਖਲੀਫਾ ਤੋਂ ਡਿੱਗਿਆ ਤੂੰ, ਕੀ ਹੋ ਗਿਆ ਕਿਤੇ? ਆਖਰੀ ਸਾਹਿਬ ਜਵਾਬ ਦੇ ਕੇ ਡਾਕਟਰ। ਸੱਚੀ ਮੁੱਚੀ ਮੇਰੇ ਦਰਦ ਹੋਣ ਡਈ। ਭਾਜੀ ਹਰ ਘੰਟੇ ਬਾਅਦ ਛੱਡ ਪੈ ਰਹੀ ਹੈ, ਇੰਨਾ ਦੁੱਧ ਜਲੇਬੀਆਂ ਕੀ ਹੋ ਗਿਆ? ਫਿਰ ਇਦਾਂ ਤੇ ਉਸਤਾਦ ਜੀ ਕਹਿ ਲੋਗੇ ਸੂਪ ਭੇਜਣ ਨਾਲ। ਹਾਂ ਸੂਪ ਵੀ ਉਸਤਾਦ ਜੀ ਦਾ ਫੇਵਰਟ ਸੂਪ ਆ। ਉਸਤਾਦ ਜੀ ਦੀਆਂ ਫੇਵਰਟ ਸੂਪ ਆ, ਸੂਪ ਭੇਜ ਦੇਣ। ਉਸ ਤੋਂ ਬਾਅਦ ਉਸਤਾਦ ਜੀ ਆਲੂ ਬਹੁਤ ਸ਼ੌਕ ਦੇ ਨਾਲ ਖਾਂਦੇ ਆ, ਚਿਪਸ, ਆਲੂ ਵਾਲੀ ਚਿਪਸ ਉਸਤਾਦ ਜੀ ਦੀ ਫੇਵਰਟ ਆ। ਆਲੂ ਪਾਉਂਦੇ ਵੀ ਬੜੇ ਸ਼ੌਕ ਨਾਲ ਆ, ਉਹ ਸੋਟੀ ਵੀ ਹੱਥ 'ਚ ਹੀ ਹੈ। ਆਹੋ ਮੇਰੀ ਸੁਣੋ ਗੱਲ ਜੀ, ਇੱਕ ਪਰਸ਼ੀਅਨ ਕੈਟ ਭੇਜਣ। ਪਰਸ਼ੀਅਨ ਅੱਛਾ। ਕੈਟ ਦੇ ਮੂੰਹ 'ਚ ਤੁਸੀਂ ਯਾਰ ਗੱਲ ਇਹ ਨਾਲ ਨਹੀਂ, ਮੇਰੀ ਗੱਲ ਸੁਣੋ, ਤੁਸੀਂ ਇੱਕ ਤਸਵੀਰ ਇੰਝ ਵਾਲੀ, ਠੀਕ ਹੈ ਜੀ, ਹਾਂ। ਤੇ ਨਾਲ ਆਪਣੇ ਸਾਈਨ। ਹਾਏ ਉਸਤਾਦ ਜੀ ਲੇਕਿਨ ਮੈਂ ਕਹਿੰਦਾ ਪੋਜ਼ ਕੋਈ ਹੋਰ ਹੋਣਾ ਚਾਹੀਦਾ ਵਾ। ਨਹੀਂ ਪੋਜ਼ ਹੋਰ ਹੋਣਾ ਚਾਹੀਦਾ। ਔਰ ਪੋਜ਼ ਹੈ ਸਭ ਤੋਂ ਬਿਹਤਰੀਨ ਪੋਜ਼ ਇਹੀ ਆ, ਇਹ ਵਾਲਾ। ਪੋਜ਼ ਬਦਲ ਕੇ ਤਸਵੀਰਾਂ, ਇੱਕ ਵਾਰੀ ਇਹ ਲੱਗ ਗਈ, ਅਗਲੀ ਵਾਰੀ ਨਹੀਂ ਅਗਲੀ ਵਾਰੀ ਜਿਹਦੀ ਅਗਲੀ ਵਾਰੀ ਦੇਖੀ ਜਾਏਗੀ ਉਹ ਤਸਵੀਰ ਲੱਗੀ ਰਹਿਣੀ ਹੈ। ਅੱਛਾ ਦੇਖੋ ਉਸਤਾਦ ਇੱਕ ਬੰਦਾ 5 ਸਾਲ ਬਾਅਦ ਦੇਖਦਾ ਉਹਦੀ ਤਸਵੀਰ, ਇੱਕ ਬੰਦੇ ਨੇ ਅੱਜ ਤਸਵੀਰ ਭੇਜੀ, 8 ਸਾਲ ਬਾਅਦ ਉਹ ਆਪਣੀ ਤਸਵੀਰ ਦੇਖੇਗਾ, ਕਹੇਗਾ ਯਾਰ ਮੈਂ 8 ਸਾਲ ਪਹਿਲੇ ਇਦਾਂ ਦਾ ਹੁੰਦਾ ਸੀ। ਉਸਤਾਦ ਜੀ ਤਸਵੀਰ ਤੇ ਨਾਲ ਉਹ ਡਰਿਲ, ਕੌਣ? ਤਸਵੀਰ ਤੇ ਨਾਲ ਉਹ ਡਰਿਲ ਨਹੀਂ ਜਿਹੜੀ ਘੁੱਟਣ ਵਾਲੀ ਹੁੰਦੀ, ਉਹ ਮਸਾਜਰ। ਯਾਰ ਤੈਨੂੰ ਕੀ ਮਸਲਾ, ਤੈਨੂੰ ਕੀ ਹੋਣ ਵਾਲਾ ਵਾ? ਸਾਜੀ ਮੇਰੇ ਲੱਕ ਦੀ ਕਸਮ। ਬਈ ਫੈਸਲ ਚੀਜ਼ਾਂ ਜਿੰਨੀਆਂ ਮਰਜ਼ੀ ਤੁਸੀਂ ਇੱਧਰ ਮੰਗਾਓ, ਹਾਂਜੀ ਇੱਧਰ ਦੋ। ਉਹ ਬੋਲੀ ਜਿਹੜੀ ਉਹ ਬਾਹਰ ਨਹੀਂ ਦੇਣੀ, ਉਹ ਮੈਨੂੰ ਚਾਹੀਦੀ, ਮੈਨੂੰ ਬੜੀ ਜ਼ਰੂਰਤ ਆ ਬੋਲੀ ਦੀ। ਹਾਂ ਚਬਲਾ ਮਾਰਦਾ ਪਿਆ ਬਗੈਰਤ ਇਨਸਾਨ। ਓਏ ਤੂੰ ਮਾਂ ਬੋਲੀ ਨਹੀਂ ਤੇਰੇ ਕੋਲ ਹੈਗੀ? ਤੈਨੂੰ ਨਹੀਂ ਪਤਾ ਤਾਜੀ। ਓਏ ਇਸ ਜਾਨ ਓਏ ਆ ਤੈਨੂੰ ਹੁਣ ਕੀ ਪਤਾ, ਸਾਰਾ ਕੁਝ ਤੂੰ ਦੱਸਣ ਨਹੀਂ ਦੇ। ਤੇ ਹੁਣ ਉਹ ਵੇਖੋ ਨਾ ਸਾਜੀ ਰੋਂਗ ਜੀ ਗੱਲ। ਨਹੀਂ ਰੋਂਗ ਨਹੀਂ ਆਹ ਚਬਲ ਕਰਦਾ, ਮਾਰੀ। ਤੂੰ ਵੀ ਤੇ ਚਪਲਾ ਹੀ ਮਾਰਨ ਡਿਆ। ਮੈਂ ਖੁਦਾ ਦੀ ਕਸਮ ਹੈ ਤੁਹਾਨੂੰ ਸਹੀ ਕਹਿਣੇ, ਮੈਂ ਜਦੋਂ ਦੀ ਡਾਈਟ ਸ਼ੁਰੂ ਕਰਨ ਡਿਆ ਮੇਰੇ ਲੱਕ 'ਚ ਦਰਦ ਹੋਣ ਡਈ ਹੈ। ਪਾਗਲ ਉਸਤਾਦ ਜੀ, ਉਹ ਇਸ ਜਾਨਵਰ ਦੀ ਨਹੀਂ ਪੀਣ ਵਾਲੀ ਹੁੰਦੀ। ਹਾਂ ਪਰ ਜਦੋਂ ਦੀ ਉਹਨੇ ਡਾਈਟ ਸ਼ੁਰੂ ਕੀਤੀ ਆ ਉਹਨੂੰ ਫਿੱਕੀਆਂ ਲੱਗਣ ਮਠੀਆਂ ਆਈਆਂ। ਭਰਾਵਾ ਤੂੰ ਮੈਂ ਉਹਦੀ ਵੀ ਬਣਾ ਲੂੰਗਾ ਮਠਿਆਈ। ਹਾਂ ਬੋਲੀ ਤੂੰ ਟੀ ਟਾਈਮ ਕਿਤੇ ਸੱਚਾ ਬੱਚਾ ਚ ਕਰ ਲਾ ਜਾ। ਓਏ ਆਹੋ ਉਹ ਤੁਸੀਂ ਮੈਨੂੰ ਮੇਰੇ ਜ਼ਹਿਨ 'ਚ ਹੁਣ ਆਇਆ, ਦਿਮਾਗ ਖਰਾਬ। ਦਿਮਾਗ ਖਰਾਬ ਤੁਹਾਡਾ ਵਾ। ਜੀ ਹਲਕਾ ਜਿਹਾ ਗਾਇਨੀ ਵਾਰਡ ਲੱਗਣ ਲੱਗ ਪਿਆ ਏ, ਇੰਨੀਆਂ ਤੁਸੀਂ ਚੀਜ਼ਾਂ ਮੰਗ ਰਹੇ ਹੋ। ਜਦੋਂ ਗੱਲ ਹੁੰਦੀ ਮੈਨੂੰ ਪਨੀਰ ਭੇਜ ਦਿਓ, ਮੈਨੂੰ ਦੇਸੀ ਘਿਓ ਭੇਜ ਦਿਓ, ਮੈਨੂੰ ਭਾਂਡਾ ਭੇਜ ਦਿਓ, ਮੈਨੂੰ ਚਾਰੇ ਮਜ਼ਕ ਭੇਜ ਦਿਓ। ਇਹ ਨਾ ਹੋਵੇ ਇੱਥੇ ਮਹੀਨੇ ਕੁ ਬਾਅਦ ਨਾਨਾ ਜੀ ਆਏ ਹੁਣ ਸ਼ੋਅ ਦਾ ਨਾਂ ਰੱਖਣ। ਉਸਤਾਦ ਜੀ ਇਹ ਤਸਵੀਰ ਦਾ ਮਾਮਲਾ ਇੱਕ ਸਾਈਡ ਤੇ ਰਹਿ ਗਿਆ, ਜੁਮੇ ਨੂੰ ਮੈਂ ਨਹੀਂ ਆਉਣਾ ਜੀ। ਕਿਉਂ? ਸਾਡੇ ਮਹੱਲੇ 'ਚ ਬੱਸ ਭਰ ਕੇ ਜਾ ਰਹੀ ਹੈ, ਸਾਡੇ ਦੋਸਤ ਮੁਲਕ ਇੰਡੀਆ, ਮੈਂ ਵੀ ਨਾਲ, ਜਿਹੜਾ ਸੈਫ ਅਲੀ ਖਾਨ ਸਾਹਿਬ ਨੂੰ ਚਾਕੂ ਨਹੀਂ ਵੱਜੇ, ਆਹੋ ਸਾਰੇ ਅਸੀਂ ਪਤਾ ਲੈਣ ਜਾਣਦੇ ਜੀ। ਸਾਜੀ ਉਦੋਂ ਯਾਰ ਉਹ ਕਿਉਂ ਵਜੇ ਯਾਰ, ਇੰਨੀ ਸਿਕਿਉਰਿਟੀ, ਇੰਨਾ ਘਰ, ਇੰਨਾ ਸਭ ਕੁਝ, ਉਹ ਕਿਦਾਂ ਵੀ ਐਡਾ ਹੀ ਚੀਜ਼ ਵੀ ਮਾਰ? ਉਹ ਨਹੀਂ ਹਾਦਸਾ ਨਹੀਂ ਆਇਆ, ਉਹ ਬੰਦੇ ਨੇ ਚਾਕੂ ਨਵਾ ਲਿਆ ਸੀ, ਉਹ ਤੋਂ ਬੰਦਾ ਕੋਈ ਨਹੀਂ ਲੱਭਾ। ਸੈਫ ਸਾਹਿਬ ਨਹੀਂ ਯਾਰ ਮਜ਼ਾਕ ਨਹੀਂ, ਮੈਂ ਸਹੀ ਪੁੱਛ ਰਿਹਾ। ਉਸਤਾਦ ਜੀ ਉਹਨਾਂ ਦੀ ਟਿਕਟੋਕ ਤੇ ਵਿਊ ਨਹੀਂ ਸੀ ਆਉਂਦੇ, ਉਹ ਜਾਣ ਕੇ ਆਪ ਹੀ ਕੀਤਾ ਵਾ। ਸਾਡੇ ਤੋਂ ਕਿਹੜੀ ਗੱਲ ਲੁਕੀ, ਉਹ ਵੀ ਨਵਾਬ ਅਸੀਂ ਵੀ ਨਵਾਬ। ਉਹ ਭਾਜੀ ਇੰਸ਼ੋਰੈਂਸ ਕੰਪਨੀ ਚੈੱਕ ਹੋਣ ਰਹੀ ਆ, ਇੱਕ ਮਿੰਟ ਉਹਨੇ ਇੰਸ਼ੋਰੈਂਸ ਕਰਾਈ ਸੀ, ਉਹਨੇ ਦੇਖਾ ਵੀ ਸੱਚੀ ਹੈ ਕਿ ਪੱਕੀ ਆ, ਕੋਲੋਂ ਚਾਕੂ ਫੜਵਾ ਕੇ ਇੰਸ਼ੋਰੈਂਸ ਵਾਲੇ ਬੁਲਾਏ ਆ, ਉਹ ਸੱਚੀ ਨਿਕਲੇ। ਉਹ ਨਹੀਂ ਯਾਰ ਜੋ ਵੀ ਆ ਅੱਲਾ ਜਾਣਦਾ, ਮੈਨੂੰ ਗੋਲੀ ਮਾਰ ਦੋ ਮੇਰਾ ਕਤਲ ਮਾਫ ਆ। ਇਹਨੇ ਕਿਸੇ ਹਿਸਾਬ ਸਿਰ ਗਿਆ, ਅਸੀਂ ਵੀ ਨਵਾਬ ਉਹ ਵੀ ਨਵਾਬ। ਇਹ ਜਿਹੜੀ ਗੱਲ ਉਸਤਾਦ ਜੀ ਇਹ ਤੁਹਾਡੇ ਮੰਨਣ ਚ ਆਂਦੀ ਕਿਸੇ ਹਜੇ ਕਿ ਅੱਲਾ ਮਾਫੀ ਦੇ ਉਸਤਾਦ ਜੀ ਸਾਡਾ ਖਾਨਦਾਨੀ ਗਾਣਾ, ਸਾਡਾ ਡੋਲਾ ਖਾਨਦਾਨੀ ਨਵਾਬ ਹੈ। ਮੈਂ ਤਾਂ ਜਨੂ ਲਿਆ, ਮੈਂ ਤੇ ਗਿਆ ਹੀ ਨਹੀਂਗਾ, ਇਹਨੇ ਕਿਸੇ ਹਿਸਾਬ ਸਿਰ ਗਿਆ। ਅਸੀਂ ਨਵਾਬ ਆ ਉਸਤਾਦ ਜੀ, ਸਿਰਫ ਤੁਹਾਡੇ ਕਰਕੇ ਮੈਂ ਇੱਥੇ ਬਹਿਣਾ ਵਾ।
ਸਾਡੇ ਖਾਨਦਾਨ ਚ ਅਲਾਓ ਹੀ ਨਹੀਂ ਕਿਸੇ ਨਾਲ ਹੱਥ ਮਿਲਾ ਕੇ ਦੁਆ ਸਲਾਮ ਲੈਣਾ। ਇਹੋ ਜਿਹੇ ਨਾਲ। ਇਹੋ ਜਿਹੇ ਬੰਦਿਆਂ ਨਾਲ ਘਟੀਆ ਨੀਚ ਨਹੀਂ ਜਿਹੜੇ ਹੁੰਦੇ, ਹਾਂ। ਹੱਥ ਨਹੀਂ ਮਿਲਾਣਾ, ਉਹ ਸਲਾਮ ਅਲੈਕਮ ਕਰਨ ਤੇ ਉਹਨਾਂ ਨੂੰ ਮੂੰਹ ਨਾਲ। ਫੈਸਲ ਸਾਹਿਬ ਮੇਰੀ ਗੱਲ ਸੁਣੋ, ਵੇਖਿਆ ਨਵਾਬ ਇਹ ਨਹੀਂ ਕਿ ਵੀ ਉਹਦੇ ਕੋਲ ਕੋਠੀ ਬੰਗਲਾ ਸਾਰਾ ਨਵਾਬ ਆ। ਆਦਾਬ ਨਵਾਬ ਤਬੀਅਤ ਦੇ ਆਦਤਾਂ ਚ ਹੁੰਦੇ ਨੇ, ਪਰਵਰਿਸ਼ ਨਵਾਬੀ ਹੁੰਦੀ ਆ। ਹਾਂ ਮੇਰੇ ਚ ਕਿਹੜੀ ਕਮੀ ਦੱਸੋ? ਹੈ ਹਾਂਜੀ ਤੇਰੇ ਚ ਹਾਂ ਉਸਤਾਦ ਜੀ ਤਸਵੀਰ ਦੇ ਨਾਲ ਨਾਲ ਇਮਲੀ ਆਲੂ ਬੁਖਾਰੇ ਦਾ ਅੱਗੋਂ ਗਰਮੀ ਆ ਰਹੀ। ਆਲੂ ਬੁਖਾਰੇ ਦਾ ਸ਼ਰਬਤ। ਦੇਖੋ ਇੱਥੇ ਸਵੀਮਿੰਗ ਪੂਲ ਬਣ ਜਾਣਾ ਆਲੂ ਬੁਖਾਰਾ ਸ਼ਰਬਤ ਦਾ। ਯਾਰ ਤੁਸੀਂ ਫੇਰ ਉਹੀ ਗੱਲ, ਅੱਛਾ ਜੀ ਨਹੀਂ ਸ਼ਰਬਤ ਨਹੀਂ, ਇਮਲੀ ਦੇ ਆਲੂ ਬੁਖਾਰਾ ਭੇਜਣਾ ਸੀ, ਸ਼ਰਬਤ ਆਪ ਬਣਾਵਾਂਗੇ। ਤੈਨੂੰ ਕੀ ਮਸਲਾ ਫੈਸਲ? ਤੈਨੂੰ ਕੁਝ ਕਰ ਰਿਹਾ, ਦਿਲ ਕਰ ਰਿਹਾ ਖਾਣ ਨੂੰ ਇਦਾਂ ਦਾ ਖੱਟਾ ਮੱਟਾ ਵਿੱਚ? ਜੇ ਕਰ ਰਿਹਾ ਵਾ ਤੇ ਫਿਰ ਜੋ ਇਹਨੇ ਕਿਹਾ ਨਾ ਉਹ ਜ਼ੇਨ ਚ ਰੱਖੀ, ਕਿਉਂਕਿ ਇਹਨੇ ਪਹਿਲੀ ਵਾਰੀ ਖਾਇਆ। ਹਾਂਜੀ ਮੈਨੂੰ ਵੀ ਉਹ ਯਾਮਾ ਖਰਾਬ ਹੋਇਆ। ਤਾਂ ਜੀ 2 ਸੀਟਾਂ ਰਹਿਣ ਡਈਆਂ ਬੱਸ ਦੇ ਵਿੱਚ, ਇੱਕ ਇਹਦੀ ਆ ਇੱਕ ਤੁਹਾਡੀ ਆ। ਹੁਣ 10 ਤੋਂ ਰੱਖਾਂਗੇ, ਨਹੀਂ ਖੜ ਕੇ ਜਾਣਾ ਪੈਣਾ। ਮੈਂ ਇਦਾਂ ਨਹੀਂ ਜਾਣਾ। ਉਹ ਉਹਨਾਂ ਨੇ ਪਟੋਤੀ ਖਾਣ ਦਾ ਉਹ ਨਹੀਂ, ਮੈਂ ਨਹੀਂ ਜਾਣਾ। ਮੈਂ ਜਾਣਾ ਇਕੱਲੇ ਨੇ ਕਿਤੇ, ਮੈਂ ਇੰਡੀਆ ਜਾਣਾ, ਮੇਰਾ ਬਹੁਤ ਦਿਲ ਕਰਦਾ ਕਸਮ। ਲੇਜੈਂਡ ਨੇ ਯਾਰ ਸਾਰੇ। ਮੇਰੀ ਗੱਲ ਸੁਣੋ ਯਾਰ, ਮੈਂ ਇੰਡੀਆ ਨਹੀਂ ਜਾ ਸਕਦਾ ਯਾਰ। ਕਿਉਂ ਨਹੀਂ ਜਾ ਸਕਦੇ? ਨਹੀਂ ਇੱਕ ਮਿਸਾਲ ਆ, ਕੀ ਫੜੇ ਜਾਵਾਂਗੇ ਅਸੀਂ? ਕੋਈ ਦਹਿਸ਼ਤ ਕਰਦਾ ਨਹੀਂ ਉਸਤਾਦ। ਅਸੀਂ, ਸਾਨੂੰ ਕੌਣ ਨਹੀਂ ਜਾਣਦਾ, ਪੂਰਾ ਇੰਡੀਆ ਪੰਜਾਬ ਜਾਣਾ। ਅਸੀਂ ਚਲੇ ਵੀ ਗਏ, ਸਾਡੀ 50,000 ਬੰਦੇ ਨੇ ਗਵਾਹੀ ਦੇ ਦੇਣੀ ਕਿ ਭਾਜੀ ਅਸੀਂ ਇਹਦੇ ਜ਼ਿੰਮੇਦਾਰ ਆ, ਕੁਝ ਕਰੇ। ਨਹੀਂ ਨਾ ਨਹੀਂ ਉਸਤਾਦ ਜੀ, ਉਸਤਾਦ ਜੀ ਕਿਉਂ ਨਹੀਂ ਹੁੰਦਾ? ਕਿਸੇ ਵੀਜ਼ੇ ਵੂਜ਼ੇ ਵਾਲੇ ਨਾਲ ਗੱਲ ਕਰੀਏ। ਭਾਈ ਜਾਨ ਮੈਂ ਕੀਤੀ ਗੱਲ ਉਸਤਾਦ ਮੁਹਤਰਮ, ਜਦੋਂ ਭਾਈ ਅਰਸ਼ ਦੀ ਸ਼ਾਦੀ ਸੀ ਅਨਮੋਲ ਦੀ, ਯਾਰ ਤੂੰ ਤੇ ਸਾਲ ਹੋ ਗਿਆ ਕੀਤੀ ਉਹ ਹੈ। 6 ਮਹੀਨੇ ਉਸਤਾਦ ਜੀ ਉਹਨੇ ਕਸਮ ਵਾਲੀ ਗੱਲ ਜੇ ਲੈਟਰ ਪੂਰਾ, ਮੈਂ ਤੁਹਾਨੂੰ ਬਕਾਇਦਾ ਦਿਖਾ ਵੀ ਦੇਣਾ, ਲੈਟਰ ਪੂਰਾ 100 ਬੰਦਿਆਂ ਦੀ ਸਿਕਿਉਰਿਟੀ ਦਾ ਲੈਟਰ, ਉਹ ਜਿਹੜੀ ਹੁੰਦੀ ਨਹੀਂ ਪੂਰੀ, ਉਹ ਜਿਹੜਾ ਗਾਰਡ ਹੁੰਦੇ ਸਿਕਿਉਰਿਟੀ ਗਾਰਡ, ਸਿਕਿਉਰਿਟੀ ਟੀਮ, ਉਹਨੇ ਕਿਹਾ ਜੀ ਸਿਕਿਉਰਿਟੀ ਟੀਮ ਸਾਡੇ ਵੱਲੋਂ ਇਹ ਹੋਟਲ ਸਾਰੀ ਬੁਕਿੰਗ, ਵੀਜ਼ੇ ਸਪਾਂਸਰ। ਉਹਨਾਂ ਨੇ ਕਿਹਾ ਜੀ ਯਾਰ ਅਸੀਂ ਇਨਫ ਸੈਲੈਬ੍ਰਿਟੀ ਹੈਗੇ, ਸੈਲੈਬ੍ਰਿਟੀ ਦਾ ਵੀਜ਼ਾ ਨਹੀਂ ਲੱਗਣਾ। ਹਾਂ ਆਮ ਬੰਦਾ ਕੋਈ ਵੀ ਹੈ ਉਹ ਤਜੂਰਤ ਕਰਨ ਉਧਰ ਆ ਜਾ ਸਕਦਾ। ਸੈਲੈਬ੍ਰਿਟੀ ਦਾ ਹੀ ਲੱਗਦਾ ਸਾਲਿਆ। ਨਹੀਂ ਲੱਗ ਰਿਹਾ, ਲੱਗਣਾ ਹੁੰਦਾ ਤੇ ਤੁਹਾਡਾ ਓਏ ਯਾਰ ਜਿੰਨੇ ਆ ਕਵਾਲ ਜਾਂਦੇ ਨੇ, ਸਿੰਗਰ ਜਾਂਦੇ ਨੇ, ਇਹਨਾਂ ਦਾ ਲੱਗਦਾ ਆਮ ਬੰਦੇ ਦਾ ਰੌਲਾ ਹੁੰਦਾ। ਸੈਲੈਬ੍ਰਿਟੀ ਤੇ ਲੋਕ ਹੀ ਨਹੀਂ ਸਕਦੇ। ਬੇਵਕੂਫ ਪੁੱਠੀ ਲੋ। ਮੇਰੀ ਗੱਲ ਸੁਣ ਨਹੀਂ ਲੱਗ ਯਾਰ, ਜਿਹੜੇ ਇੰਡੀਅਨ ਮੇਰੇ ਭਰਾ ਨੇ ਇਸ ਟਾਈਮ ਪੰਜਾਬ 'ਚ 50 60 70 ਬੰਦੇ ਇਕੱਠੇ ਹੋ ਕੇ, ਠੀਕ ਹੈ ਜੀ, 80 ਬੰਦੇ 100 ਬੰਦਾ ਇਕੱਠਾ ਹੋ ਕੇ ਇੱਕ ਦੂਜੇ ਨਾਲ ਰਲ ਕੇ ਕਿ ਯਾਰ ਬੁਲਾਉਣੇ ਜਾਨੀ ਭਾਜੀ ਨੂੰ, ਉੱਥੇ ਇੱਕ ਦਰਖਾਸਤ ਦੇਣ, ਜਦੋਂ ਉੱਥੇ ਜਾਣ ਉਹ ਜਿਹੜੀ ਉਹਨਾਂ ਦੀ ਐਮਬੈਸੀ ਹੈ ਜੋ ਵੀ ਆ, 50 ਬੰਦਾ ਚਲਾ ਜੇ, ਇੱਕ ਵਾਰੀ ਰਸ਼ ਪੈ ਜੇ ਉੱਥੇ ਕਿ ਯਾਰ ਉਹ ਕਹਿਣੀ ਯਾਰ ਇਹ ਕਿੱਧਰ ਆਏ ਪਜਾਉਣ ਕੋ ਭਾਜੀ, ਉਹ ਅਸੀਂ ਉਹ ਸਾਡਾ ਵੀਰ ਆ, ਸਾਡਾ ਭਰਾ ਵਾ, ਅਸੀਂ ਉਹਦੇ ਕੋਈ ਫੰਕਸ਼ਨ ਕਰਾਉਣਾ, ਅਸੀਂ ਉਹਨੂੰ ਮਿਲਣਾ ਭਾਜੀ, ਉਹਨੂੰ ਸਾਡੀ ਜ਼ਿੰਮੇਵਾਰੀ ਆ ਭੈਣ। ਅਸੀਂ 50 ਬੰਦੇ ਜਾਓ ਯਾਰ ਤੁਸੀਂ, ਮੈਂ ਆ ਜਾਣਾ ਯਾਰ, ਅਸੀਂ ਸਾਰੇ ਆ ਜਾਣਾ ਯਾਰ। ਅੱਛਾ ਇੱਕ ਹੋਰ ਚੀਜ਼ ਉਸਤਾਦ ਜੀ, ਆਸਾਨੀ ਕਰ ਦਵਾਂ ਤੁਹਾਡੇ ਲਈ, ਜੇ ਤਾਂ ਤੁਸੀਂ ਕਰ ਸਕਦੇ ਹੋ ਉਸਤਾਦ ਜੀ। ਮੇਰੇ ਯਾਰ ਦੋਸਤ ਹੈਗੇ ਨੇ, ਤੁਹਾਡੇ ਵੀ ਯਾਰ ਦੋਸਤ ਹੈਗੇ ਨੇ, ਸਾਰਿਆਂ ਦੇ ਯਾਰ ਦੋਸਤ ਹੈਗੇ, ਮਸ਼ਵਰਾ ਮਾਰਨ ਹੁੰਦੇ, ਠੀਕ ਹੈ ਨਾ? ਇੱਕ ਤਸਵੀਰ, ਓਏ ਹੋਏ ਇੱਕ ਤਸਵੀਰ ਨਾਲ ਇੱਕ ਝੂਲਾ ਭੇਜੋ ਜੀ, ਨਾਲ ਸੁੰਡ ਵੀ ਰਲਾ ਕੇ ਭੇਜੋ ਲੱਗੇ। ਅੱਛਾ ਉਸਤਾਦ ਜੀ ਪਤਾ ਕੀ ਗੱਲ, ਕੈਨੇਡਾ ਦੇ ਵਿੱਚ ਕਈ ਦੋਸਤ ਹਬਾਬ ਹੈਗੇ ਨੇ ਜਿਹੜੇ ਕਿ ਬੜੇ ਮੁਖਲਸ ਹੈਗੇ ਨੇ ਤੁਹਾਡੇ ਨਾਲ। ਹੁਣ ਮੈਂ ਜਿਹੜੀ ਚੀਜ਼ ਉਸਤਾਦ ਜੀ ਜ਼ਰਬ ਕੀਤੀ ਹੈ ਨਾ, ਜ਼ਰਬ ਕੀਤੀ, ਉਹ ਨਾ ਉਸਤਾਦ ਦੇ ਮੁਹਤਰਮ ਗੱਲ ਹੈ ਕਿ ਕਈ ਬੰਦੇ ਨਾ ਕਰਨਾ ਚਾਹ ਰਹੇ ਨੇ। ਹੁਣ ਦੇਖੋ ਨਾ 42,000 ਰੁਪਏ ਉਸਤਾਦ ਜੀ ਉਹਦੇ ਐਮਬੈਸੀ ਦੀ ਫੀਸ ਹੈ। ਅਸੀਂ 42,000 ਐਮਬੈਸੀ ਦੀ ਫੀਸ ਨਹੀਂ ਦੇ ਸਕਦੇ, ਦੇ ਸਕਦੇ ਹਾਂ। ਉਸ ਤੋਂ ਬਾਅਦ ਟਿਕਟ ਕਿੰਨੇ ਦੀ? 1.5 ਲੱਖ ਰੁਪਏ ਦੀ ਟਿਕਟ ਨਹੀਂ ਅਸੀਂ ਲੈ ਸਕਦੇ। ਤਾਂ ਜੀ ਹੈ ਯਾਰ ਉਹ ਨਹੀਂ ਗੱਲ ਕਰ ਰਿਹਾ, ਮੈਂ ਗੱਲ ਹੋਰ ਕਰ ਰਿਹਾ ਯਾਰ, ਮੈਂ ਗੱਲ ਕਿ 20 ਬੰਦੇ ਵੀ ਇਕੱਠੇ ਹੋ ਕੇ ਚਲੇ ਜਾਣਾ ਯਾਰ। 10 ਰੁਪਏ ਵੀ ਪਾਣ ਹੈ ਯਾਰ 20 ਬੰਦੇ ਵੀ ਲੈਦਾ ਘਰਾਂ ਚੋਂ, ਉਹ ਕਹਿਣ ਜੀ ਅਸੀਂ ਜ਼ਿੰਮੇਦਾਰ ਆ, ਉਹਦੀ ਬੰਦੇ ਦੀ ਹਰ ਗਰੰਟੀ ਜ਼ਿੰਮੇਦਾਰੀ ਸਾਡੀ। ਇੰਨੇ ਦਿਨ ਲਈ ਉਹ ਬੰਦਾ ਆਏਗਾ, ਐਸੇ ਸ਼ਹਿਰ 'ਚ ਜਾਏਗਾ, ਭਾਈ ਨੂੰ ਤੁਸੀਂ ਤਾਂ ਆ ਲੈਂਦੇ ਹੋ, ਅਸੀਂ ਸਾਰੇ ਬੁਲਾ ਰਹੇ ਯਾਰ ਅਸੀਂ ਨੂੰ, ਤੇ ਤੁਸੀਂ ਕਰੋ ਯਾਰ, ਕੋਈ ਮੈਨੂੰ ਮੇਲ ਕਰੋ ਯਾਰ, ਦੇ ਥੱਲੇ ਮੇਲ ਕਰੋ ਕੋਈ ਇੱਕ ਪੰਜਾਬ 'ਚ ਐਸਾ ਬੰਦਾ ਨਹੀਂਗਾ ਯਾਰ ਜਿਹੜਾ ਬੰਦਾ ਕੋਈ ਜਾ ਕੇ ਤੇ ਕੋਈ ਗੱਲਬਾਤ ਵਾਲਾ। ਉਸਤਾਦ ਜੀ ਮੈਂ ਤੁਹਾਨੂੰ ਉਸਤਾਦ ਜੀ ਸੌਰੀ ਯਾਰ ਦਰਸ਼ ਭਾਈ, ਮੇਰਾ ਦਿਲ ਕਰਨ ਦਿਆ ਯਾਰ ਉਹਨੂੰ, ਯਾਰ ਤੁਹਾਨੂੰ ਸਮਝ ਨਹੀਂ ਲੱਗਣ ਦੀ। ਉਸਤਾਦ ਜੀ ਫਿਰ ਨਾ ਰਿਹਾ ਦੁਨੀਆ ਤੇ ਤੁਹਾਡੇ 'ਚੋਂ ਕੋਈ, ਤੇ ਮੈਂ ਕਿੱਦਾਂ ਆਊਂਗਾ? ਅੱਲਾਹ ਜ਼ਿੰਦਗੀ ਕਰੇ ਉਸਤਾਦ ਜੀ। ਨਹੀਂ ਮੈਂ ਨਾ ਰਿਹਾ ਤੇ ਫਿਰ ਉਸਤਾਦ ਜੀ ਤੁਹਾਨੂੰ ਅੱਲਾ ਜ਼ਿੰਦਗੀ ਦੇਵੇ। ਤੁਸੀਂ ਤਾਂ ਈਜ਼ੀ ਜਾ ਸਕਦੇ ਆ। ਕਿੱਦਾਂ? ਦੁਬਈ ਦਾ ਤੁਹਾਡੇ ਕੋਲ 골ਡਨ ਵੀਜ਼ਾ, ਉਧਰੋਂ ਜਿੱਥੇ ਮਾਈ ਜਾ ਕੇ ਫਿਰ ਉਧਰੋਂ ਤੁਸੀਂ ਅਮਰੀਕਾ ਕੈਨੇਡਾ ਜਿੱਥੇ ਨਹੀਂ ਨਾ ਲੱਗਦਾ, ਨੈਸ਼ਨੈਲਿਟੀ ਪਾਕਿਸਤਾਨ ਦੀ ਹੈ ਨਾ, ਭਾਵੇਂ ਦੁਬਈ ਦਾ ਹੀ ਹੈ। ਨਾਲੇ ਕਹਿੰਦੇ ਉਧਰੋਂ ਹਰ ਸ਼ੈ ਓਕੇ ਜੀ। ਨਹੀਂ ਨਾ ਇਦਾਂ ਤੇ ਫਿਰ 50,000 ਸਿੱਖ ਆ ਦੁਬਈ ਦੇ ਵਿੱਚ, ਸਾਰੇ ਨੂੰ ਆਈ ਜਾਣ ਫਿਰ। ਇੱਧਰ ਨਹੀਂ ਨਹੀਂ ਰੌਲਾ, ਡੰਕੀ ਲਵਾਦਾ ਭਰਾ ਜੀ। ਉਹ ਨਹੀਂ ਜੇ ਪਾਗਲ ਹੋ ਗਿਆ ਤੂੰ, ਡੈਂਕੀ ਨਹੀਂ ਲਵਾ ਮੇਰੀ ਦਿਹਾੜੀ ਲਵਾ ਕੇ ਤੇ। ਹਾਂ ਦਿਹਾੜੀ ਫਿਰ ਬਹੁਤ ਵੱਡੀ ਹੈ। ਨਹੀਂ ਮੇਰੇ ਤੋਂ ਕੰਮ ਲਵਾ ਕਿਸੇ ਨੇ। ਕੰਮ ਵੀ ਸਾਡੀ ਹੈ। ਇੱਕ ਤਸਵੀਰ ਭੇਜਣ ਨਾਲ ਪੱਟੀਆਂ ਨਾਲ ਵੱਡੇ ਆਪਰੇਸ਼ਨ ਦਾ ਸਮਾਨ ਭੇਜ ਦੇਣ, ਕੈਂਚੀ ਤੇ ਦੂਜਾ ਤੀਜਾ ਸਾਰਾ। ਉਹ ਕੀ ਕਰਨਾ? ਉਹ ਸਾਲਿਆ ਉਹੀ ਤੇ ਚਾਹੀਦਾ ਤੈਨੂੰ, ਮੈਨੂੰ ਕਾਹਤੋਂ ਚਾਹੀਦਾ? ਤੇ ਹੋਰ ਕਿਹਨੂੰ ਚਾਹੀਦਾ? ਉਸਤਾਦ ਵੇਖ ਲਓ ਗਲਤ ਪਾਸੇ ਟੁਰ ਪਏ ਹੋ, ਫਿਰ ਤੁਸੀਂ ਕਹਿਣਾ ਮੈਨੂੰ। ਓਹ
ਤਾਜੀ ਇੰਡੀਆ ਮੈਂ ਨਹੀਂ ਜਾਣਾ ਤੁਹਾਡੇ ਨਾਲ ਹਾਂ ਉਹ ਭਾਈ ਉਹ 2-3 ਬੰਦੇ ਉਸਤਾਦ ਜੀ ਦੇ ਖਿਲਾਫ ਵੀ ਆ, ਉਹ ਕਹਿੰਦੇ ਅਭਿਨੰਦਨ ਨੂੰ ਇਹਨੇ ਬੜਾ ਕੁੱਟਿਆ ਉਹ ਉਸਤਾਦ ਜੀ ਬਾਅਦ ਚੋਂ ਭਾਈ ਐਵੇਂ ਕੋਈ ਉਹਦਾ ਰਿਸ਼ਤੇਦਾਰ ਅਭੀ ਲੰਦਨ ਬਾਅਦ ਚੋਂ ਮੈਨੂੰ ਵੀ ਉੱਥੇ ਟੰਗਿਆ ਹੋਵੇ ਨਹੀਂ ਨਹੀਂ ਜਾ ਉਸਤਾਦ ਜੀ ਇੱਕ ਮੈਂ ਮਸ਼ਵਰਾ ਕਰਨਾ ਸੀ ਤੁਹਾਡੇ ਨਾਲ। ਆ ਜਿਹੜੀ ਦਰਜ ਭਾਈ ਨੇ ਗੱਲ ਕੀਤੀ ਆ ਕਿਹੜੀ ਡੰਕੀ ਵਾਲੀ, ਹੁਣ ਨਾ ਇੱਕ ਮੈਂ ਦੇਖੀ ਸੀ ਖਬਰ ਚੱਲ ਰਹੀ ਸੀ ਕਿ ਯਾਰ 45 ਬੰਦੇ ਜਿਹੜੇ ਨਾ ਉਹ ਏਜੰਟਾਂ ਨੇ ਮਾਰਤੇ ਡੰਕੀ ਉਹ ਕਸ਼ਤੀ ਦੇ ਵਿੱਚ। ਇਹ ਕਿਉਂ ਲੋਕ ਡੰਕੀ ਲਾਉਂਦੇ ਆ? ਕਦੀ ਕਸ਼ਤੀ ਉੜ ਜਾਂਦੀ ਆ, ਕਦੀ ਕੁਛ ਹੋ ਜਾਂਦਾ। ਪਤਾ ਨਹੀਂ ਉਹਨਾਂ ਦੇ ਵਿਚਾਰਿਆਂ ਦੇ ਪਿੱਛੇ ਕੀ ਹਾਲਾਤ ਹੁੰਦੇ ਨੇ। ਉਹ ਕਹਿੰਦੇ ਯਾਰ ਜਾਂ ਅਪਾਰ ਹੋ ਜਾਓ ਜਾਂ ਆਰ ਹੋ ਜਾਓ, ਉਸਤਾਦ ਜੀ ਹੋ ਸਕਦਾ। ਮੈਂ ਕਹਿ ਰਿਹਾ ਉਸਤਾਦ ਜੀ ਦੇਖੋ, ਮੈਂ ਤਾਂ ਆਪਾਂ ਪੰਜਾਬ 에ਅਰਪੋਰਟ ਤੇ ਉਤਰੇ ਨਾ ਕਿਤੇ ਵੀ ਚੰਡੀਗੜ੍ਹ 에ਅਰਪੋਰਟ ਜਾਂ ਮਤਲਬ ਆ ਜਿਹੜਾ ਇੱਥੋਂ ਆ ਅੰਮ੍ਰਿਤਸਰ 에ਅਰਪੋਰਟ ਤੇ ਸਾਨੂੰ ਕਿੰਨਿਆਂ ਨੇ ਪਛਾਣ ਲੈਣਾ? ਸਾਰਿਆਂ ਨੇ, ਜੇ ਪੰਜਾਬੀ ਹੋਏ ਤੇ ਠੀਕ ਆ। ਉਸ ਤੋਂ ਬਾਅਦ ਜਿੱਥੇ ਜੇ ਤੁਸੀਂ ਜਾਣਾ ਸਾਰਿਆਂ ਨੇ ਤੁਹਾਨੂੰ ਮੈਂ ਤਾਂ ਫਿਰਨਾ ਬਾਜ਼ਾਰਾਂ ਦੇ ਵਿੱਚ। ਇੱਕ ਹੋਰ ਹੱਲ ਹੈ, ਇੱਕ ਇੱਕ ਤਸਵੀਰ ਭੇਜਣ ਨਾਲ ਖਿਚੜੀ ਬਣਾ ਕੇ ਭੇਜਣ। ਉਹ ਉਸਤਾਦ ਜੀ ਨਹੀਂ ਉਹ ਬਾਅਦ ਚ, ਉਹ ਬਾਅਦ ਚ। ਤਾਜੀ ਇੱਕ ਇੱਕ ਤਸਵੀਰ ਭੇਜਣ ਨਾਲ ਇੱਕ ਇੱਕ ਕੁੱਟਣ ਵਾਲੀ ਬਾਈ ਭੇਜਣ। ਨਹੀਂ ਭਾਈ, ਇੱਕ ਇੱਕ ਤਸਵੀਰ ਭੇਜਣ ਨਾਲੇ ਕੋਈ ਅੱਛੇ ਨਾਮ ਭੇਜਣ ਵੀ ਅਸੀਂ ਕੀ ਰੱਖੀਏ। ਨਾਲ ਮਤਲਬ ਲਿਖਿਆ ਹੋਵੇ। ਹਾਂ, ਨਾਲ ਮਤਲਬ ਵੀ ਲਿਖਿਆ ਉਸਤਾਦ ਜੀ ਨਾਲ ਮਹੀਨੇ ਕੁ ਬਾਅਦ ਆ ਕੇ ਦੇਖ ਜਾਓ ਕਿ ਆ ਕਿਹਦੇ ਤੇ ਆ। ਹਾਂ। ਬਾਰਡਰ ਤੇ ਜੀ ਜਾਈਏ, ਉੱਥੇ ਸਾਰੇ ਭਰਾ ਆਉਂਦੇ ਨੇ। ਉਹ ਡੰਕੀ ਵਾਲਾ ਹਿਸਾਬ ਹੋ ਗਿਆ ਪਾਰਟ ਨਹੀਂ ਨਾ, ਅਸੀਂ ਟ੍ਰੇਨਿੰਗ ਵੇਖਣ ਜਾਵਾਂਗੇ ਪ੍ਰੋਟੋਕੋਲ ਦੇ ਨਾਲ। ਫੈਸਲ ਸਾਹਿਬ ਉਹਨਾਂ ਨੇ ਤੁਹਾਡੇ ਉਸ ਜਗ੍ਹਾ ਤੇ ਗੋਲੀ ਮਾਰਨੀ ਹੈ ਕਿ ਡਾਕਟਰ ਨੇ ਕਹਿਣਾ ਕਿੱਦਾਂ ਹੁਣ ਇੱਥੋਂ ਮਤਲਬ ਕਿੰਨਾ ਗੱਡੀ ਉਹਦੇ ਅੱਗੇ ਨਿਕਲ ਗਈ? ਨਹੀਂ ਉਸਤਾਦ ਦੇ ਮੁਹਤਰਮ, ਅਸੀਂ ਟ੍ਰੇਨਿੰਗ ਵੇਖਣ ਜਾਂਦੇ ਨਹੀਂ ਸੀਗੇ। ਉਹ ਯਾਰ ਨਹੀਂ ਨਾ ਜਾਇਆ ਜਾਂਦਾ ਯਾਰ, ਹਰ ਗੱਲ ਚੀਜ਼ ਦਾ ਕਰਦਾ ਜੀ ਉਹਨਾਂ ਨੇ ਸੇਮ ਗੋਲੀਆਂ ਮਾਰਦਾ। ਫਿਰ ਇੱਕ ਤਸਵੀਰ ਦੇ ਨਾਲ ਸਾਬੂ ਦਾਣਾ। ਉਸਤਾਦ ਜੀ ਉਹਨਾਂ ਨੇ ਐਸੀ ਜਗ੍ਹਾ ਤੇ ਗੋਲੀ ਮਾਰਨੀ ਹੈ ਇਹਨੇ ਮਰ ਵੀ ਜਾਣਾ, ਇਹਨੂੰ ਦਰਦ ਵੀ ਨਹੀਂ ਹੋਣੀ। ਆਹੋ ਇਹ ਸਹੀ ਆ। ਨਹੀਂ ਉਹਨਾਂ ਨੇ ਐਸੀ ਜਗ੍ਹਾ ਤੇ ਗੋਲੀ ਮਾਰਨੀ, ਉਹਨੇ ਕਹਿਣਾ ਯਾਰ ਗੋਲੀ ਵੱਜ ਗਈ, ਸ਼ੇਪ ਤੇ ਨਾ ਖਰਾਬ ਹੋਈ। ਅਭੀ ਸਾਰਾ ਫੇਸ ਹੁੰਦਾ ਹੀ ਆ। ਉਹਨਾਂ ਨੇ ਐਸੀ ਜਗ੍ਹਾ ਤੇ ਗੋਲੀ ਮਾਰਨੀ, ਉਹਨਾਂ ਨੇ ਕਹਿਣਾ ਸਾਈਡ ਤੇ ਹੋ ਸੀ, ਇੱਧਰਲੀ ਜਗ੍ਹਾ ਤੇ ਮਾਰਨੀ। ਅਬਾਸ ਕੁਝ ਕਹਿਣਾ ਚਾਹ ਰਹੇ, ਸੁਣੋ ਜੀ। ਤਾਜੀ ਹਾਂਜੀ ਤਸਵੀਰ ਭੇਜਣ, ਇੱਕ ਨਾਲ ਪਿਸਟਲ ਭੇਜਣ, ਉਹ ਪਿੱਛੇ ਟੰਗਦੇ ਨੇ। ਉਸਤਾਦ ਜੀ ਨੇ ਟੀਟਾ ਛੱਡ ਕੇ ਅਸਲੀ ਦੁਕਾਨ ਪਾਈ ਹੋਵੇ ਤੇ ਸਾਨੂੰ ਕਹੀ ਹਾਂ ਪਿਛਲੀ ਗੱਲ ਕੀਤੀ ਤਾਂ। ਕਹਿੰਦਾ ਤੁਸੀਂ ਮੈਨੂੰ ਸਹੀ ਨਹੀਂ ਲੱਗ ਰਿਹਾ, ਮੈਂ ਤੁਹਾਨੂੰ ਸਹੀ ਦੱਸਦਾ, ਬਸ ਕਰੋ। ਅੱਲਾ ਮੇਰਾ ਜਾਣਦਾ ਉਸਤਾਦ ਜੀ, ਕਸਮ ਵਾਲੀ ਗੱਲ ਜੀ। ਮੈਂ ਤੋਂ ਐਤ ਨਹੀਂ ਦੱਸਣਾ, ਤੁਸੀਂ ਕਹਿਣਾ ਲੋ ਜੀ ਬਹਾਨੇ ਚੱਲਣ ਡੇ ਹੈਗੇ ਨੇ। ਮੇਰੇ ਲੱਕ 'ਚ ਦਰਦ ਹੋਣ ਡਈ ਹੈ, ਕਸਮ ਵਾਲੀ ਗੱਲ ਉਸਤਾਦ ਜੀ। ਉਸ ਤੋਂ ਬਾਅਦ ਉਸਤਾਦ ਜੀ ਮੈਨੂੰ ਯੂਰਿਨ ਪ੍ਰੋਬਲਮ ਹੈ ਉਸਤਾਦ ਜੀ। ਮੈਨੂੰ ਯੂਰਨ ਥੋੜਾ ਜਿਹੜੀ ਯੂਰਿਨ ਨਹੀਂ ਆ ਰਿਹਾ ਹੈਗਾ। ਇਹ ਪਿੱਛੋਂ ਮੁੱਕ ਗਿਆ ਵਾ। ਇਹ ਪਿੱਛੋਂ ਮੁੱਕ ਗਿਆ। ਇਹ ਨਾ ਹੁਣ ਫੋਨ ਕਰ ਤੇ ਜੈ ਤੈਨੂੰ ਜੀ ਮੇਰੇ ਨੰਬਰ ਤੇ 500 ਰੁਪਏ ਦਾ ਯੂਰਨ ਕਰ ਦੇ। ਇਹ ਤਾਂ ਕਾਲ ਟੈਕਸ ਦੇ ਪੰਪ ਤੇ ਚੱਲ ਜਾਣਾ, ਉਹ ਦਿੰਦੇ ਨਾਲ ਹੈ। ਯਾਰ ਤੋਂ ਬਾਈ ਨਹੀਂ ਹੁਣ ਤੁਸੀਂ ਦੱਸੋ ਫੈਨਾ ਕੋ ਹੋਰ ਕੀ ਮੰਗਾਉਣਾ ਵਾ? ਇੱਕ ਉਸਤਾਦ ਜੀ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਤਸਵੀਰ ਦੇ ਨਾਲ ਚੂਰਨ ਕੋਈ ਚੂਰਨ ਯਾਰ ਇਹਦਾ ਕਹਿੰਦੇ ਕੁਝ ਕਰਾਊਗਾ ਯਾਰ। ਉਹੀ ਗੱਲ ਹੋਣ ਰਹੀ ਆ। ਜਿਹਨੂੰ ਇਹ ਇੱਕ ਇੱਕ ਤਸਵੀਰ ਨਾਲ ਇੱਕ ਇੱਕ ਸਾਫਾ ਭੇਜੋ ਜਿਹਦੇ ਨਾਲ ਮੱਥਾ ਵੀ ਬੰਨਣਾ ਹੁੰਦਾ। ਆਹੋ ਤਾਜੀ ਤਸਵੀਰ ਭੇਜਣ, ਇੱਕ ਨਾਲ ਆਪਣੀ ਜ਼ਿੰਦਗੀ ਦੀ ਕੋਈ ਅਹਿਮ ਜੀ ਗੱਲ ਲਿਖ ਕੇ ਭੇਜਣ। ਓਏ ਹੋਏ ਵਾਹ, ਮੈਂ ਕਿਹਾ ਸੀ ਨਾ ਤੁਹਾਡੇ ਸਾਰਿਆਂ ਚੋਂ ਸਿਆਣਾ ਹੈ ਜੀ। ਹਾਂਜੀ ਹਾਂਜੀ, ਉਹ ਗੱਲ ਪੜ੍ਹ ਕੇ ਉਹਨੂੰ ਸੁਣਾਈ ਵੀ ਜਾਏ ਤੇ ਪਿੱਛੇ ਤਸਵੀਰ। ਹਾਂ ਵਾਹ ਰੇ ਵਾਹ, ਬਸ ਫੈਸਲ ਤੂੰ ਉਹ ਆਪਣਾ ਕੀ ਇਹਨੂੰ ਕਹਿੰਦੇ ਨੇ ਮੇਰੇ ਸੱਚੀ ਮੁੱਚੀ ਤੇ ਉਹ ਹੁੰਦੀ ਹੈ। ਬਾਹਰ ਇਹ ਆ ਕਿ ਵੀ ਭਰਾਵਾ ਇਸ ਗੁੜਤੀ ਦਾ ਮੈਨੂੰ ਨਹੀਂ ਕਹਿਣਾ। ਹਾਂ ਉਸਤਾਦ ਜੀ ਹੁਣ ਤੁਸੀਂ ਰੋਂਗ ਪਾਸੇ ਜਾਈ ਜਾ ਰਹੇ ਹੋ, ਮੈਂ ਕੀ ਕਰ ਸਕਦਾ? ਰੋਂਗ ਪਾਸੇ ਤੂੰ ਰੋਂਗ ਪਾਏ ਇੱਥੇ ਉਦੋਂ ਦੇ ਖਵਾਉਂਦੇ ਆ ਬਾਬ ਹਾਂਜੀ ਆਹੋ ਤੇ ਬੋਲੀ ਮੈਨੂੰ ਦੇਣੀ ਆ। ਹਾਂ ਯਾਰ ਭਰਾਵਾ ਭਾਈ ਤੈਨੂੰ ਕੱਲੇ ਨੂੰ ਕਮਜ਼ੋਰੀ ਨਹੀਂ ਗਈ। ਭਾਜੀ ਮੈਨੂੰ ਹਾਂਜੀ ਮੈਨੂੰ ਨਾਲੇ ਮੈਂ ਕਿਹਾ ਆ, ਮੈਂ ਕਿਹਾ ਬਾਈ ਫੈਸਲ ਨੂੰ ਮੈਂ ਕਿਹਾ ਆ। ਭਾਜੀ ਦੇਣਾ ਲੈਣਾ ਨਸੀਬਾਂ ਦਾ ਪਹਿਲੇ ਬੌੜੀ ਤੇ ਦਿਓ, ਬਾਕੀ ਮਾਲਕ ਦੀ ਮਰਜ਼ਾ। ਹਾਂਜੀ ਇਹ ਕਹਿੰਦੇ ਪਹਿਲੇ ਭਾਂਡਾ ਇਹਨਾਂ ਨੂੰ ਦੇ ਦੇਣੇ, ਆਪਣਾ ਭਾਂਡਾ ਇਹਨਾਂ ਨੂੰ ਉਹ ਚ ਪਾ ਕੇ ਦੇ ਦੇ। ਹਾਂ ਠੀਕ ਲੈ ਡੋਲੂ ਰੱਖ ਜਾ ਹੁਣੇ ਥੱਲੇ। ਨਹੀਂ ਉਹ ਭਾਂਡਾ ਤੈਨੂੰ ਦੇ ਦਿੰਦੇ ਆ, ਲੇਕਿਨ ਤੂੰ ਭਾਂਡੇ ਦਾ ਮੂੰਹ ਵੇਖ ਕੇ ਤੇ ਉਹਦੇ ਵਿੱਚੋਂ ਖਾਣਾ ਠੀਕ ਹੈ ਯਾਰ। ਨਹੀਂ ਭਾਈ ਨਾ ਮੇਰੀ ਉੱਥੇ ਹੀ ਆ ਗੱਲ, ਮੈਨੂੰ ਹਾਲ ਤੱਕ ਕੁਝ ਨਹੀਂ ਸਮਝ ਆਇਆ। ਇੱਕ ਹੈ ਤਸਵੀਰ ਤੇ ਇੱਕ ਸਾਈਨ, ਬਸ ਸਾਰਾ ਪਿੱਛੇ ਪਰ ਮੈਂ ਕੁਝ ਲਾਉਣ ਨਹੀਂ ਦਿਆ। ਮੈਂ ਸਿਰਫ ਤੁਹਾਡੇ ਵੇਟ 'ਚ ਆ। ਉਸਤਾਦ ਜੀ ਤੁਸੀਂ ਮੈਂ ਤੁਹਾਡੇ ਸਾਹਮਣੇ ਜਿਹੜੀਆਂ ਤਸਵੀਰਾਂ ਆਉਣਗੀਆਂ ਨਾ ਹਰ ਸ਼ੋਅ 'ਚ ਮੈਂ ਥੋੜੀ ਥੋੜੀ ਲਾਇਆ ਕਰਾਂਗਾ। ਉਸਤਾਦ ਜੀ ਇੱਕ ਸੈਕਿੰਡ ਮੈਂ ਤੁਹਾਨੂੰ ਆਸਾਨੀ ਹੋਰ ਕਰ ਦਿੰਦਾ। ਮੈਂ ਤੁਹਾਡੀ ਜੈਨੂਨ ਕਰ ਰਿਹਾ। ਉਹ ਜੀਪੀਓ ਜਾਓ, ਉਹ ਤੁਹਾਨੂੰ ਨਾ ਇੱਕ ਪੀਓ ਨੰਬਰ ਦੇਣਗੇ, ਪੀਓ ਬਾਕਸ ਨੰਬਰ 208 720 430 ਇੰਜ ਦਾ ਤੁਸੀਂ ਆਪਣੀ ਪਸੰਦ ਦਾ ਨੰਬਰ, ਉਹਦਾ ਲੱਗਦਾ ਹੈਗਾ 3000 ਰੁਪਇਆ। ਅੱਲਾ ਦੇ ਬੰਦੇ ਕਿਉਂ ਇੰਨੇ ਸਿਆਪੇ ਜੋ ਉਹਨਾਂ ਨੇ ਵੀ ਪਾਉਣਾ ਸਿੱਧਾ ਕਰਨ। ਅਸੀਂ ਇੱਕੋ ਮੁੰਡਾ ਭੇਜਾਂਗੇ, ਸਾਰੇ ਪ੍ਰਿੰਟ ਕਢਵਾ ਲਿਆਏ।
ਉਹੀ ਜਿਹੜੇ ਮੈਂ ਚੱਕਰ ਕਹਿ ਚ ਤੁਰੇ ਰਿਹਾ। ਫਿਰਦਾ ਕੱਲਾ ਬੰਦਾ, ਮਤਲਬ ਉੱਥੇ 5000 ਬੰਦਾ ਕੱਲਾ ਵਿਚਾਰਾ ਆਪਣਾ ਟਾਈਮ ਕੱਢ ਕੇ ਕਿਸੇ ਨੂੰ ਭੇਜੇ ਜਾਵੇ, ਉਹ ਸਾਨੂੰ ਮੇਲ ਕਰਨ, ਅਸੀਂ ਇੱਕੋ ਮੁੰਡਾ ਭੇਜਾਂਗੇ, ਸਾਰਾ ਕਰਾ ਲਾਂਗੇ। ਕਿਹੜੀ ਬੇਵਕੂਫਾਂ ਦੀ ਗੱਲ ਨਹੀਂ, ਕਰਦੇ? ਉਹਦੇ ਚ ਉਹ ਨਾਲ ਗੱਲ ਕਰ ਰਹੇ ਆ। ਗਿਫਟ ਭੇਜਣਾ ਫੇਰ ਨਹੀਂ ਗਿਫਟ ਨਹੀਂ, ਆਹ ਗਿਫਟ ਹੀ ਆ। ਮੈਂ ਕਹਿੰਦਾ ਇੱਕ ਤਸਵੀਰ ਤੇ ਨਾਲ ਇੱਕ ਮੱਛੀਆਂ ਦਾ ਪੈਕਟ। ਉਹ ਜਿਹੜੀਆਂ ਖੁਸ਼ੀ ਚ ਵੰਡਣੀਆਂ ਵਾ, ਆਹੋ ਫੌਰਨ ਇੱਕ ਤਸਵੀਰ ਭੇਜਣ, ਇੱਕ ਨਾਲ ਖੀਰਾ ਤੇ ਗਾਜਰ ਭੇਜਣ, ਉਹ ਕੀ ਉਹ ਕਰਨਾ? ਨਾਲ ਬਣ ਕੇ ਇੱਥੇ ਟੰਗ ਦੇਣਾ। ਅੱਛਾ, ਆਹੋ ਜਰਾ ਠੰਡੇ ਰਹਿਣਗੇ। ਉਹ ਇੱਕ ਤਸਵੀਰ ਦੇ ਨਾਲ ਕਿਲੋ ਨਿੰਬੂ ਹੋਏ। ਠੀਕ ਹੈ ਨਾ ਉਸਤਾਦ ਜੀ? ਤੇਰਾ ਦਿਲ ਕਰ ਰਿਹਾ ਨਿੰਬੂ ਨੂੰ? ਕਦ ਉਸਤਾਦ ਜੀ, ਕਰ ਰਿਹਾ? ਨਹੀਂ ਸਹੀ ਦੱਸ। ਉਸਤਾਦ ਜੀ ਕਿਤੇ ਚਾਂਪ ਦਾ ਕੀਮਾ ਹੋ ਜੇ ਨਾ। ਤਸਵੀਰ ਦੇ ਨਾਲ ਹੀ ਮੰਗਾ ਲਓ। ਆ ਵੇਖ ਲਓ ਜੀ, ਤੁਸੀਂ ਕਹਿੰਦੇ ਸੀ ਤੁਸੀਂ ਫੈਸਲ ਨਾਲ ਜ਼ਿਆਦਤੀ ਕੀਤੀ ਉਦੋਂ, ਤੁਸੀਂ ਜਿਹੜਾ ਸ਼ੋਅ ਕੀਤਾ ਇਹਦੇ ਨਾਲ ਡੈਟ ਵਾਲਾ, ਆ ਸੁਣ ਲੈ ਗੱਲਾਂ। ਉਹ ਮੈਂ ਦਿਲ ਕਰਨ ਡਿਆ ਵਾ ਉਸਤਾਦ ਜੀ, ਮੈਂ ਤੇ ਤੁਹਾਡੇ ਲਈ ਮੰਗਾਣ ਡਿਆ ਸਾਰਾ ਕੁਝ। ਜਿਹਨੇ ਡੈਟ ਕਰਨੀ ਹੁੰਦੀ ਆ, ਜਿਹਨੇ ਉਹਦਾ ਇਰਾਦਾ ਇਦਾਂ ਦਾ ਹੁੰਦਾ, ਉੱਥੇ ਲੋਕਾਂ ਨੇ ਮੈਨੂੰ ਮੇਲਾਂ ਕੀਤੀਆਂ, ਮੈਸੇਜ ਕੀਤੇ ਕਿ ਭਾਜੀ ਫੈਸਲ ਤੇ ਲਾਹਨਤ ਭੇਜੋ ਨਾ ਡੈਟ ਤੇ, ਜੋ ਤੁਸੀਂ ਸਾਡਾ ਹਾਲ ਕੀਤਾ ਚੀਜ਼ਾਂ ਦਾ। ਇੱਕ ਬੰਦਾ ਕਹਿੰਦਾ ਰਾਤ ਦੇ 2 ਵਜੇ ਮੈਨੂੰ ਇਸ ਕਿਸਮ ਦਾ ਤੁਹਾਡਾ ਗੋਲ ਗੱਪਾ ਲੜਿਆ, ਮੈਂ ਉੱਠ ਕੇ ਬਾਹਰ ਗੋਲ ਗੱਪਾ ਲੱਭਦਾ ਫਿਰਾਂ, ਮੈਨੂੰ ਕਿੱਥੋਂ ਮਿਲਣਗੇ? ਹੋਏ ਉਹ ਵੀ ਰਾਤ ਦਾ ਨਾ 1, 1.5, 2 ਜਿਹੜਾ ਜਾਗਦਾ ਨਾ, ਤੁਸੀਂ 10 ਵਜੇ ਵੀ ਰੋਟੀ ਖਾਧੀ ਹੋਵੇ, 11 ਵਜੇ ਵੀ ਰੋਟੀ ਖਾਧੀ ਹੋਵੇ ਰੱਜ ਕੇ, ਜਦੋਂ 2 ਵਜੇ ਨਾ ਤੁਹਾਨੂੰ ਜ਼ਰੂਰ ਖਿੱਚ ਪੈਂਦੀ ਕਿ ਕੋਈ ਚੀਜ਼ ਹੋਵੇ। ਠੀਕ ਹੈ ਨਾ? ਉਹ ਬਾਬਾ ਜੀ ਉਹਨਾਂ ਨੇ ਕਿਤੇ 2 ਵਜੇ ਬੈਠਾ ਹਿਸਾਬ ਨਾਲ ਹੈ, ਉਹਨੇ ਕਿਤੇ ਦੇਖਿਆ ਕਿ ਜਦੋਂ ਮੈਂ ਕਿਹਾ ਆਹਾ ਗੋਲ ਗੱਪੇ ਨਾਲ ਮੌਤ ਘੱਟ ਪਈ ਹੈ, ਜਿਹੜੇ ਸਾਡੇ ਐਕਸਪ੍ਰੈਸ਼ਨ ਸੀ ਨਾ ਉਹਨੇ ਬਹੁਤਾ ਮਾਰਿਆ। ਆਏ ਹੈ ਕਿਆ ਕਹਿ ਤੋ ਮੈਂ ਜੀ ਉਹ ਕਹਿੰਦਾ ਮੈਂ ਰਾਤ ਦੇ 2 ਵਜੇ ਮੈਂ ਮੈਨੂੰ ਕਿੱਥੋਂ ਲੱਭਣ ਗਿਆ ਰਾਤੀ ਉਸਤਾਦ ਜੀ ਕਸਮ ਵਾਲੀ ਗੱਲ, 1:30 ਦਾ ਟਾਈਮ, ਤੁਹਾਨੂੰ ਪਤਾ ਅੱਜ ਪੂਰੇ 17 ਦਿਨ ਹੋ ਗਏ ਡਾਈਟ ਕਰਦੇ ਆ। ਰਾਤੀ ਮੇਰਾ ਦਿਲ ਕੱਚਾ ਪੱਕਾ ਹੋਵੇ, ਮੇਰਾ ਦਿਲ ਕਰੇ ਮੈਂ ਕੁਝ ਖਾਵਾਂ ਉਸਤਾਦ ਜੀ, ਸੱਚੀ ਮੁੱਚੀ ਮੇਰਾ ਦਿਲ ਕਰੇ ਖਾਣ ਨੂੰ, ਮੇਰਾ ਯਾਨੀ ਕਿ ਨਾ ਮਿੱਠੇ ਕਲੇਜਾ ਜਿਵੇਂ ਚੀਰੇ। ਮੈਂ ਕਿਹਾ ਯਾਰ ਬੜਾ ਅੱਗੋਂ ਕਹੇਗਾ ਫਿਰ ਤੇਰੇ ਭਾਜੀ ਆਏ ਤੇ ਮੈਂ ਉਹਨੂੰ 1000 ਰੁਪਏ ਦਾ ਕਿਹਾ ਲੈ ਕੇ। ਨਹੀਂ ਲਓ ਜੀ ਮੇਰੇ ਕੋਲ ਲਿਖਾ ਲਓ, ਟ੍ਰੇਨਰ ਨੇ ਇਹਨੂੰ ਪੌੜੀਆਂ ਚੜ੍ਹਨ ਤੋਂ ਮਨਾ ਕੀਤਾ ਹੋਣੇ ਫਿਰ, ਜੇ ਤਾਂ ਹਾਲਾਤ ਦੱਸਣ ਡਏ। ਓਏ ਤੇਰਾ ਟ੍ਰੇਨਰ ਕੌਣ ਆ? ਉਹ ਯਾਰ ਤੇਰਾ ਟ੍ਰੇਨਰ ਕਿੱਥੇ? ਯਾਸਿਨ ਮੈਮੋਰੀਅਲ ਚ ਤੇ ਨਹੀਂ ਫਿਰਦਾ? ਨਹੀਂ ਉਸਤਾਦ ਜੀ, ਰਾਤੀ ਮੇਰਾ ਨਾ ਦਿਲ ਕਸਮ ਵਾਲੀ ਗੱਲ ਬੜਾ ਖਰਾਬ ਹੋਇਆ। ਮੈਂ ਕਿਹਾ ਯਾਰ ਕੁਝ ਖਾਵਾਂ, ਮੈਂ ਫ੍ਰਿਜ ਖੋਲੀ ਤੇ ਵਿੱਚ ਨਾ ਉਬਲੇ ਚਾਵਲ, ਉਹ ਜਿਹੜੇ ਮੈਂ ਖਾਣ ਡਿਆ। ਇਹਨਾਂ ਨੇ ਫਰਿੱਜ ਖੋਲੀ, ਵਿੱਚ ਬੰਦਾ ਬੈਠਾ। ਨਹੀਂ ਜੀ, ਇਧਰੋਂ ਮੈਂ ਫ੍ਰਿਜ ਖੋਲੀ, ਇਹਨੇ ਫ੍ਰਿਜ ਚ ਖੋਲੀ, ਅੰਦਰੋਂ ਇੱਕ ਬੰਦੇ ਨੇ ਲੋਟਾ ਬਣਾਇਆ, ਕਹਿੰਦਾ ਯਾਰ ਭਰ ਕੇ ਇਧਰੋਂ ਮੈਂ ਫ੍ਰਿਜ ਖੋਲੀ, ਅੰਦਰੋਂ ਆਵਾਜ਼ ਆਈ ਟਰ ਇੱਕ ਦਿਨ ਇਹਨੇ ਫ੍ਰਿਜ ਖੋਲੀ ਸੀ, ਇਹਨੂੰ ਬੁਲਾ ਲਿਆ, ਕਹਿੰਦਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਪਾਣੀ ਰੋੜ ਕੇ ਆਇਆ ਕਰ। ਬੜਾ ਇਹਨਾਂ ਨੇ ਫਰਿੱਜ ਖੋਲੀ ਭਾਈ, ਸਪੀਡ ਨਾਲ ਇੱਕ ਬੰਦਾ ਯਾਮਾ ਲੈ ਕੇ ਉਹ ਇਹਨਾਂ ਨੇ ਫ੍ਰਿਜ ਖੋਲੀ, ਇੱਕ ਬੰਦਾ ਅੰਦਰੋਂ ਕੱਢਿਆ, ਲਾਈਟ ਆਉਣ ਦੀ ਬੰਦ ਕਰਦੇ ਯਾਰ। ਇਹਨੇ ਫ੍ਰਿਜ ਖੋਲੀ ਤੇ ਦੇਖਿਆ ਉਧਰਲੀ ਸਾਈਡ ਤੇ ਵੀ ਇੱਕ ਬੰਦੇ ਨੇ ਖੋਲੀ, ਦੋਵੇਂ ਆਪਸ ਵਿੱਚ ਲੱਗੇ। ਦੋਨੋਂ ਪਾਸੇ ਉਧਰ ਵੀ ਦਰਵਾਜ਼ਾ, ਇੱਕ ਘਰ ਅੱਧੇ ਤੇ ਪੈਸੇ ਪਾ ਕੇ ਫ੍ਰਿਜ ਲਈ ਤੇ ਕੰਧ ਦੇ ਦਰਮਿਆਨ 'ਚ ਰੱਖੀ, ਉਧਰ ਵੀ ਦਰਵਾਜ਼ਾ, ਉਧਰ ਵੀ ਦੋਵੇਂ ਯੂਜ਼ ਕਰ ਰਹੇ। ਤੇ ਲਾਂਭੇ ਦਿੰਦੇ, ਉਹ ਕੂਲਿੰਗ ਜ਼ਾਇਆ ਕਰਦੇ, ਕਹਿੰਦੇ ਤੁਸੀਂ ਕੂਲਿੰਗ ਜ਼ਾਇਆ ਕਰਦੇ। ਯਾਰ ਮਿੱਠੇ ਇੰਨਾ ਘਰ ਉਹ ਫਰਿੱਜ ਜਿੱਦਾਂ ਬੂਹਾ ਪੇਟੀ ਤਰ੍ਹਾਂ ਖੁੱਲਦਾ ਹੈ, ਖੋਲ ਕੇ ਥੱਲੇ ਬਾਨਾ ਲਾਇਆ। ਉਹ ਫ੍ਰੀਜ਼ਰ ਹੁੰਦਾ। ਦੋਵਾਂ ਬੂਹੇ ਵਾਲੀ ਫਰਿੱਜ ਤਾਂ ਜੀ, ਇੱਕ ਬੂਹਾ ਬੰਦ ਹੁੰਦਾ, ਇਧਰੋਂ ਬੰਦ ਕਰਦੇ, ਉਧਰਲਾ ਖੋਲ ਜਾਂਦਾ। ਨਹੀਂ ਮੈਂ ਫ੍ਰਿਜ ਖੋਲੀ ਉਸਤਾਦ ਜੀ, ਉੱਤੇ ਬਾਲੇ ਚਾਵਲ, ਉਬਲੇ ਚੌਲ, ਉਬਲੇ ਚਾਵਲ ਸਨ, ਠੰਡੇ। ਮੈਂ ਖਾਂਦਾ ਹੀ ਉਹ ਪਿਆ। ਠੰਡੇ ਨਹੀਂ ਠੰਡੇ ਨਹੀਂ, ਗਰਮ ਕਰਕੇ ਖਾਣਾ ਮੈਂ। ਅੱਛਾ, ਲੇਕਿਨ ਮੈਂ ਤੁਹਾਨੂੰ ਦੱਸ ਦਵਾਂ, ਜ਼ਿੰਦਗੀ 'ਚ ਕਦੀ ਫ੍ਰਿਜ ਦੇ ਵਿੱਚ ਠੰਡੇ ਸਾਲਣ ਬੇਸ਼ੱਕ ਖਾ ਲਓ, ਚਲੋ ਇੱਕ ਮਿਸਾਲ ਆ, ਸਾਲਣ ਕਈ ਲੋਕ ਹੁੰਦੇ ਨਾ ਰਾਤ ਨੂੰ ਬੜਾ ਮਜ਼ੇਦਾਰ ਲੱਗਦਾ, ਇਹ ਵੀ ਇੱਕ ਟੇਸਟ ਦਾ ਨਾ ਇੱਕ ਲਹਿਦਾ ਇੱਕ ਕਿਸਮ ਆ, ਕਿ ਤੁਸੀਂ ਰਾਤ ਨੂੰ ਉੱਠੇ ਹੋ ਤੇ ਜੰਮਿਆ ਨਹੀਂ, ਲੇਕਿਨ ਚਿਕਨ ਪਿਆ ਜਾਂ ਕੋਈ, ਲੇਕਿਨ ਹਲਕਾ ਜਿਹਾ ਠੰਡਾ ਹੋਇਆ, ਰੋਟੀ ਠੰਡੀ, ਉਹਦਾ ਵੀ ਇੱਕ ਆਪਣਾ ਟੇਸਟ। ਲੇਕਿਨ ਚਾਵਲ ਠੰਡੇ ਕਦੀ ਜ਼ਿੰਦਗੀ 'ਚ ਨਹੀਂ ਖਾਣੇ। ਅੱਛਾ ਜੀ, ਜ਼ਿੰਦਗੀ 'ਚ ਉਹਦਾ ਕੀ ਨੁਸਖਾ? ਉਹਨੇ ਤੁਹਾਡਾ ਜਿਹੜਾ ਏਰੀਆ ਨਾ, ਇਹਨੂੰ ਬਰਬਾਦ ਕਰ ਦੇਣਾ, ਜੇ ਮੈਂ ਤੁਹਾਨੂੰ ਦੱਸ ਦਿੱਤਾ। ਲੋ ਉਸਤਾਦ ਜੀ, ਫਿਰ ਉਹੀ ਗੱਲ ਹੋਈ ਜੀ, ਮੈਂ ਉਹੀ ਗੱਲ ਹੋਈ। ਲੱਭ ਲਿਆ। ਮੈਂ ਉਥੋਂ ਫ੍ਰਿਜ ਚੋਂ ਚਾਵਲ ਕੱਢੇ ਨੇ, ਠੀਕ ਹੈ ਨਾ? ਫਰਿੱਜ ਖੋਲੀ ਸੀ ਤੁਸੀਂ? ਆਹੋ ਮੈਂ ਫ੍ਰਿਜ ਖੋਲੀ ਉਸਤਾਦ ਉਹ ਹੱਥੋਂ ਨਿਕਲ ਗਈ। ਵਾਈਟ ਚਾਵਲ ਫ੍ਰਿਜ 'ਚ ਪਿਆ ਹੁਣ ਠੰਡੇ। ਆਹੋ ਕਈ ਲੋਕ ਉੱਤੇ ਦੁੱਧ ਪਾਉਂਦੇ ਠੰਡਾ ਹੀ, ਦੁੱਧ ਪਾ ਕੇ ਚੀਨੀ ਪਾਉਂਦੇ ਖਾ ਲੈਣ ਠੰਡੇ ਚਾਵਲ। ਉਸਤਾਦ ਜੀ ਤੁਹਾਡਾ ਨਜ਼ਲਾ ਛਾਤੀ ਮਹੀਨਾ ਤੁਸੀਂ ਬੰਨੇ ਆ, ਉਹੀ ਗੱਲ ਫੈਟੀ ਹੋਈ। ਲੀਵਰ ਹੋਈ। ਓਏ ਮੈਂ ਕਹਿੰਦਾ ਭੈਣ ਤਬਾਹੀ ਫੇਰ ਦਿੰਦੇ। ਲੇਕਿਨ ਉਸਤਾਦ ਜੀ, ਤੁਹਾਡੇ ਪੁੱਤਰ ਨੇ ਇੱਕ ਕੰਮ ਕੀਤਾ ਬੜਾ ਸਮਝਦਾਰ। ਕਿਹੜਾ? ਮੈਂ ਫ੍ਰਿਜ ਖੋਲੀ, ਚਾਵਲ ਕੱਢੇ, ਓਵਨ 'ਚ ਪਹਿਲੇ ਗਰਮ ਕੀਤੇ, ਗੁੱਡ। ਠੀਕ ਹੈ ਨਾ? ਉੱਤੇ ਫਿਰ ਪਾਣ ਨੂੰ ਕੁਝ ਨਹੀਂ ਸੀ ਹੈਗਾ। ਹਾਂਜੀ, ਮੈਂ ਪਰੇਸ਼ਾਨ। ਹਰ ਕਿਸੇ ਤਮਾਰ ਪਾਈ ਹੈ ਨਹੀਂ ਉਬਲੇ ਚਾਵਲ
ਹਾਂ ਹਾਂ ਨਹੀਂ ਨੂੰ ਇਕੱਲੇ ਖਾ ਲੈਂਦੇ ਨੇ, ਜਿਹਦੇ ਘਰ ਕੁਛ ਨਹੀਂ। ਇੱਥੇ ਮਿਰਚਾਂ ਨਾਲ ਲੋਕੀ ਰੋਟੀ ਖਾ ਲੈਂਦੇ ਨੇ, ਹਾਏ ਹਾਏ। ਨਹੀਂ ਇੱਥੇ ਪਾਣੀ ਨਾਲ ਰੋਟੀ ਗਿੱਲੀ ਕਰਕੇ ਬੱਚਿਆਂ ਨੂੰ ਖਵਾ ਦਿੰਦੇ ਨੇ ਲੋਕ। ਕੀ ਕਰਦਾ ਪਿਆ ਵੈਸਾ? ਇਹ ਤੁਹਾਡੀ ਗੱਲ ਮੈਨੂੰ ਬੜੀ ਅੱਛੀ ਲੱਗੀ। ਯਕੀਨ ਮੰਨੋ ਉਸਤਾਦ ਜੀ, ਮੈਂ ਰਾਤ ਨੂੰ ਜੰਮੇ ਸਾਲਨ ਖਾਦੇ, ਜੰਮੇ। ਕਿਉਂ ਓਵਨ ਨਹੀਂ ਹੈਗਾ ਘਰ? ਨਹੀਂ ਤਾਜੀ ਇਹਦਾ ਉਹਨੇ ਕੈਸਾ ਬਗੈਰਾ ਤਾਂ ਇਹਨੇ ਕਿੱਥੇ ਪੈਸੇ ਲੈ ਕੇ ਜਾਣੇ? ਕਿੰਨੇ ਪੈਸੇ ਤੂੰ ਕਮਾਨਾ ਉਸਤਾਦ ਜੀ, ਇਹ ਤਾਂ ਘਰ ਦੇ। ਯਾਰ ਓਵਨ ਮਸ਼ੀਨ ਸਿਰਫ ਮੁਦੱਸਰ ਦੇ ਖਾਤੇ ਚੋਂ ਲੈ ਸਕਦਾ ਹੈ, ਹਾਂਜੀ ਹਾਂਜੀ ਆਰਾਮ ਨਾਲ। ਕਸਮ ਵੀ। ਆਹੋ ਯਾਰ ਲੇਕਿਨ ਨਹੀਂ, ਮੈਂ ਤਾਂ ਦੱਸਣੇ ਆ, 3200 ਰੁਪਈਆ ਲਾਇਸੈਂਸ ਦਾ ਨਹੀਂ ਦਿੱਤਾ ਲੈ, ਤੇ ਓਵਨ ਦੇ ਆਉਂਦਾ 20000 ਦਾ। ਮਸ਼ੀਨ ਤੇ ਮਾਂ ਤੇਰੀ ਬੁੱਢੀ ਬਗੈਰ ਤਾਂ ਦੁਨੀਆ ਤੇ ਤੇਰਾ ਨਾਮ ਆ ਮਿੱਠਾ ਪੁਰੀਆ ਹੈ, ਤੂੰ 50000 ਰੁਪਏ ਦਾ ਮਾਂ ਵਾਸਤੇ ਆਟੋ ਮਸ਼ੀਨ ਲੈ ਲਾ। ਤਾਜੀ ਉਹ ਤੇ ਚੁੱਲ੍ਹੇ ਦਾ ਬਟਨ ਨਹੀਂ ਲੱਗਾ ਇਹਦੇ ਦਾ, ਉਹ ਗੈਸ ਚੱਲਦਾ ਹੀ ਰਹਿੰਦਾ, ਜਾ ਕੇ ਬਸ ਤੀਲੀ ਸੁੱਟਦਾ ਵਾ ਉਹ ਆਪੀ। ਨਹੀਂ ਮੈਂ ਤੁਹਾਨੂੰ ਦੱਸਦਾ ਇੱਕ ਨਿਜ਼ਾਮ। ਚੁੱਲ੍ਹੇ ਦਾ ਬਟਨ ਟੁੱਟ ਜਾਂਦਾ, 10 ਰੁਪਏ ਦਾ ਬਟਨ ਨਹੀਂ ਲਵਾਉਣਾ, ਉਹਦੇ ਚ ਕਿੱਲ ਫਸਾ ਕੇ ਰਿੰਗਾ ਕੀਤਾ ਹੁੰਦਾ ਸੀ। ਹਰ ਦੂਜੇ ਘਰ ਚ ਉਹਦਾ ਕਿੱਲ ਵੱਟ ਕੇ ਦਿੰਦੇ। ਸਹੀ। ਉਸਤਾਦ ਜੀ, ਮੈਂ ਅੰਮੀ ਜੀ ਦੀ ਵਾਸ਼ਿੰਗ ਮਸ਼ੀਨ ਦਾ ਪਤਾ ਕਰਨ ਗਿਆ। ਕਿਹੜੀ ਵਾਸ਼ਿੰਗ ਮਸ਼ੀਨ? ਆ ਜਿਹੜੀ ਖੜੀ ਹੁੰਦੀ ਹੈ 46000 ਦੀ, ਉਹਨੂੰ ਕਿਹਾ। ਨਹੀਂ ਜਿਹੜੀ ਉਹ ਆਮ ਦੂਜੀ ਹਾਂਜੀ, ਘਰਾਂ ਜਿਹਦੇ ਚ ਸਾਬਣ ਸੁਪਣ ਪਾਏ। ਹਾਂਜੀ। ਆਟੋ ਲੈ ਕੇ ਦੇ ਅੰਮੀ ਨੂੰ, ਆਟੋ ਮਸ਼ੀਨ ਜਿਹੜੀ ਆਪੇ ਕੱਪੜੇ ਧੋ ਕੇ ਆਪੇ ਬਾਹਰ ਭੇਜਦੀ ਹੈ। ਉਹਦੇ ਚ ਨਾ ਪਾਣੀ ਪਾਉਣਾ, ਨਾ ਤੁਸੀਂ ਮੈਨੂਅਲ ਸਰਫ ਪਾਉਣਾ, ਇੱਕੋ ਵਾਰੀ ਉਹਦੀ ਡੱਬੀ ਚ ਫਿਕਸ ਕਰਕੇ ਵਿੱਚ ਪਾ ਦੇਣਾ, ਪਿੱਛੋਂ ਕਨੈਕਸ਼ਨ ਲਾ ਦੇਣਾ, ਸਿਰਫ ਉਹਦਾ ਬੂਹਾ ਖੋਲਣਾ ਵਾ, ਅੰਦਰ ਸੂਟ ਸਿੱਟਣਾ, ਬੰਦ ਕਰਕੇ ਨੱਪਣਾ, ਉਹਨੇ ਥੋੜੀ ਦੇਰ ਬਾਅਦ ਵਾ ਦੇਣੀ, ਮਿੱਠੇ ਭਾਜੀ ਆ ਲੈ ਜਾਓ ਸੂਟ। ਮਸ਼ੀਨ ਨੇ ਉਹ ਜਿਹੜੀ ਦੁਬਈ ਲਾਈ ਸੀ ਆਪਾਂ, ਜੀ ਤੇ ਲੇਕਿਨ ਉਹ ਲੈ ਕੇ ਦਿਓ। ਉਹ 50000 ਰੁਪਏ ਦੀ 8 kg ਦੀ 50000 ਰੁਪਏ ਦੀ ਸੋਹਣੀ ਆ ਜਾਂਦੀ ਉਹ ਚ ਕਿੰਨੇ ਸੂਟ ਧੁੱਪੜ ਗਏ? ਯਾਰ। ਅੱਛਾ ਯਾਰ ਜੁਗਨੂ, ਇੱਕ ਤੇ ਮੈਂ ਤੁਹਾਨੂੰ ਦੱਸਾਂ, ਮੈਨੂੰ ਯਾਦ ਕਰਾਤਾ। ਸਾਡੀ ਉਹ ਕੌਮ ਆ ਵੀ ਆਟੋ ਮਸ਼ੀਨ ਲਾਈ ਹੈ। ਇੱਕ ਮਸ਼ੀਨ ਹੁੰਦੀ ਵੀ ਪੂਰੇ ਹਫਤੇ ਤੇ ਜਦੋਂ ਦੁਪੱਟਾ ਬੰਨ ਕੇ ਬੁੱਢੀ ਅੱਜ ਮੈਂ ਮਸ਼ੀਨ ਲਾਈ ਹੈ। ਹਾਂਜੀ। ਉਹ ਬੱਚਿਆਂ ਨੂੰ ਵੀ ਕੁੱਟੀ ਜਾਣਾ, ਪਰ ਹੋ ਜਾ, ਤਾਂ ਨਹੀਂ ਪਤਾ ਮੈਂ ਮਸ਼ੀਨ ਲਾਈ। ਬੰਦੇ ਨੂੰ ਕਹਿ ਦੇਣਾ ਮੈਂ ਅੱਜ ਮਸ਼ੀਨ ਲਾਈ ਸੀ, ਬਾਹਰੋਂ ਲੈ ਆਣਾ ਕੁਛ। ਉਹ ਦਿਨ ਹੁੰਦਾ ਮਸ਼ੀਨ ਲੱਗਣ ਵਾਲਾ ਆਜ਼ਾਦ। ਲਾੜਾ ਬੜੀ ਹੁੰਦੀ ਹੈ। ਮੈਂ ਕਹਿੰਦਾ ਉਸ ਟਾਈਮ ਉਦੋਂ ਹਰ ਜੋ ਪਿੱਛੇ ਵਾਲਾ ਨਿਜ਼ਾਮ। ਉਸ ਔਰਤ ਨੂੰ ਹੁਣ ਤੁਸੀਂ ਆਟੋ ਮਸ਼ੀਨ ਲੈਤੀ, ਉਹਨੂੰ ਇਹ ਵੀ ਸਮਝਾਓ ਕਿ ਇਹ ਉਹ ਨਹੀਂ। ਆਟੋ ਮਸ਼ੀਨ ਜਿਹੜੀ ਆ ਉਹ ਲਾ ਕੇ ਤੇ ਫਿਰ ਹਫਤੇ ਬਾਅਦ ਪੂਰੀ ਪੰਡ ਉਹਦੇ ਅੱਗੇ ਸਿੱਟੀ। ਉਹ ਘਬਰਾ ਕੇ ਚੱਲਣ ਦੀ ਗੱਲ ਹੈ। ਉਹ ਮਸ਼ੀਨ ਚੱਲ ਕੇ ਛੋਟੀ ਹੋਈ ਆ। ਨਹੀਂ ਉਹ ਡਰੀ ਆ ਸਾਰੇ। ਮੈਂ ਤਾਂ ਇੱਕ ਮਿਸਾਲ ਆ, ਸਾਨੂੰ ਇਹ ਨਹੀਂ ਪਤਾ ਕਿ ਉਹਨੂੰ ਯੂਜ਼ ਕਿੱਦਾਂ ਕਰਨਾ। ਤੁਹਾਨੂੰ ਪਤਾ ਉਹ ਕਿੱਥੇ ਲੱਗੀ ਹੁੰਦੀ? ਮੋਸਟਲੀ ਕਿਚਨ ਦੇ ਵਿੱਚ ਲੱਗੀ। ਅੱਛਾ ਜੀ। ਕੀ ਤੁੱਕ ਬੰਦਾ ਕਿਚਨ 'ਚ ਮਸ਼ੀਨ ਲੱਗਣ ਦਾ? ਮੈਂ ਤੁਹਾਨੂੰ ਦੱਸਦਾ, ਕਿਚਨ 'ਚ ਇਸ ਤੋਂ ਲੱਗੀ ਹੁੰਦੀ ਹੈ, ਉਹਦਾ ਕੋਈ ਖਲਾਰਾ ਨਹੀਂ, ਕੋਈ ਪਾਣੀ ਕੀ ਇੱਕ ਬੂੰਦ ਵੀ ਬਾਹਰ ਨਹੀਂ ਆਣੀ। ਅਸੀਂ ਉੱਥੇ ਜਿੱਥੇ ਲਾਈ ਹੁੰਦੀ ਆ, ਜਿੱਥੇ ਸਾਡੀ ਮੈਨੂਅਲ ਆਮ ਲੱਗੀ ਸੀ, ਉੱਥੇ ਹੀ ਅਸੀਂ ਆਟੋ ਕਨੈਕਸ਼ਨ ਕਰਾ ਲੈਂਦੇ ਆ। ਹਫਤੇ ਬਾਅਦ ਪੂਰਾ ਕੱਪੜਿਆਂ ਦਾ ਪਹਾੜ ਉਹਦੇ ਸਿਰ ਤੇ ਸਿੱਟ ਕੇ ਸਾਡੀ ਉਹੀ ਮਾਵਾਂ ਭੈਣਾਂ ਉਹੀ ਉੱਤੇ ਬੰਨ ਕੇ ਪੱਟੀ ਤੇ ਉਹਦੇ 'ਚ ਸਿੱਟੀ ਜਾ ਰਹੀਆਂ ਤੇ ਕੱਢੀ ਜਾ। ਉਦੋਂ ਯੂਜ਼ ਉਹ ਪਾਇਣ ਹੁੰਦੀ ਹੈ ਕਿ ਤੁਹਾਡੇ ਅੱਜ ਦੇ ਡੇਟ ਦੇ ਵਿੱਚ 3 ਸੂਟ ਨਿਕਲੇ, ਰਾਤ ਨੂੰ 3 ਸੂਟ ਉੱਚ ਸਿੱਟਦੇ ਬਸ। ਉਸ ਤੋਂ ਬਾਅਦ ਉਹਨੇ ਆਵਾਜ਼ ਦੇਣੀ ਭਾਈ ਲੈ ਜਾਓ, ਚਲੋ ਤੁਸੀਂ ਚੁੱਕਣੇ ਲੈ ਆਉਣੇ, ਇੱਕ ਕਤਰਾ ਥੱਲੇ ਡਿੱਗਣਾ। ਉਸ ਤੋਂ ਬਾਅਦ ਉਹ ਡੇਲੀ ਬੇਸਿਸ ਤੇ ਯੂਜ਼ ਕਰਨ ਵਾਲੀ। ਯਾਰ ਤੂੰ ਆਪਣੀ ਪੈਂਟ ਸ਼ਰਟ ਲਾਈ, ਤੂੰ ਕਿਸੇ ਨੇ ਕਹਿਣਾ ਬੁੱਢੇ ਨੂੰ ਇਹ ਉਹਨੂੰ ਕਹਿਣਾ ਤੂੰ ਮਸ਼ੀਨ ਨਹੀਂ ਲਾਉਣੀ ਆਈ ਤੋਂ ਬਾਅਦ, ਸਾਡਾ ਅਜ਼ਾਬ ਨਹੀਂ ਪਾਉਣਾ। ਤੂੰ ਉਹਦਾ ਖੋਲਣਾ, ਖੋਲ ਕੇ ਵਿੱਚ ਉਹ ਸਿੱਟਣਾ, ਇੰਜ ਕਰਨਾ, ਉਹਨੂੰ ਨੱਪਣਾ, ਉਹਨੇ ਆਪੇ ਪਾਣੀ ਲੈਣਾ, ਆਪੇ ਸਰਫ ਲੈਣਾ, ਆਪੇ ਉਹਨੇ ਲਿਕਵਿਡ ਲੈਣਾ, ਉਹਨੇ ਸ਼ੁਰੂ ਹੋ ਜਾਣਾ। ਅੱਧੇ ਪੌਣੇ ਘੰਟੇ 'ਚ ਉਹਨੇ ਧੋ ਕੇ ਸੋਹਣਾ ਤੈਨੂੰ ਪੈਂਟ ਸ਼ਰਟ ਉਹਨੇ ਕਹਿਣਾ ਭਾਜੀ ਫੜ, ਤੈਨੂੰ ਲੋੜ ਹੀ। ਸਾਡੇ ਉਹਨੂੰ ਯੂਜ਼ ਕਰਨ ਦਾ ਨਹੀਂ ਪਤਾ, ਉਹਦੇ ਅੱਗੇ ਪੂਰਾ ਢੇਰ ਲਾਇਆ ਹੁੰਦਾ। ਸੇਮ ਉਹੀ ਸਟਾਈਲ ਨਾਲ ਮਸ਼ੀਨ ਲਾਈ ਹੁੰਦੀ ਤੇ ਉਹ ਆਟੋ ਲਾਈ ਮਸ਼ੀਨ। ਉਹ ਮਸ਼ੀਨ ਦੀ ਤਬਾਹੀ ਲੈਣਾ। ਉਹੀ ਸਟਾਈਲ ਉਹ ਮਸ਼ੀਨਾਂ ਘਰਾਂ ਦੇ ਵਿੱਚ ਲੱਗੀ ਨਾ, ਵਿਹੜੇ 'ਚ ਮਸ਼ੀਨ ਲੱਗੀ ਆ, ਉਹਨੇ ਕੱਪੜੇ ਪਾ ਕੇ ਚਲਾਏ ਆ। ਬੁੱਢੀ ਐ ਨੂੰ ਕਈ ਦੇਖਿਆ ਮਸ਼ੀਨ ਤੁਰਦੀ ਬਾਹਰ ਕੋਈ ਪਹੁੰਚੀ ਆਹੋ ਪਿੱਛੇ ਜਿਹੜਾ ਪਾਣੀ ਹਿਲਾ ਬਾਬਾ ਤੇ ਤੁਰੀ ਜਾ ਰਹੀ, ਤੁਹਾਨੂੰ ਫੇਰ ਮਾੜਾ ਫੜ ਕੇ ਪਿੱਛੇ। ਕਈ ਬੁੱਢੀਆਂ ਵਿਚਾਰੀਆਂ ਲੱਗੀਆਂ ਗਈਆਂ ਕਰੰਟ ਨਾਲ। ਅੱਛਾ ਜੀ, 3 ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਉਹ ਮਸ਼ੀਨ ਲੈ ਕੇ ਦੇ ਅੰਮੀ ਉਹਨਾਂ ਨੂੰ। ਉਹ ਹੁਣ ਤੁਸੀਂ ਲੈ ਕੇ ਦਿਓ OLX ਤੋਂ ਲੱਭ ਕੇ ਦਿਓ। ਸਾਜੇ ਤੁਸੀਂ ਲੈ ਦਿਓ ਨਾ, ਮੈਨੂੰ ਵੀ ਲਾ ਦਿਓ ਉਹ ਵਾਲੀ ਮਸ਼ੀਨ ਮੇਰੇ ਲਈ, ਉਹਨੂੰ ਵੀ ਲੈ ਦਿਓ। ਅਸੀਂ ਪੈਸੇ ਕਟਾਈ ਜਾਵਾਂਗੇ, 10000 ਰੁਪਏ ਮਹੀਨੇ ਦਾ ਕਟਾਈ ਉਹ ਜਾਣਾ। ਯਾਰ ਮੇਰਾ ਸਾਰਾ ਕੁਝ ਇਹਨਾਂ ਦਾ ਵਾ ਨਾ। ਇੱਥੇ ਗੱਲ ਸੁਣੋ, ਉਹ ਘੂਰੀ ਦੇਖ ਤੁਸੀਂ ਕੀ ਹੈ? ਸੁੱਧ ਕਰਤੇ। ਓਵਨ ਘਰ ਰੱਖ ਆਪਣੀ ਵਾਸਤੇ, ਬੱਚਿਆਂ ਵਾਸਤੇ। 4 ਚੀਜ਼ਾਂ ਤੁਸੀਂ ਲੈ ਕੇ ਦੇਣੀਆਂ। ਠੀਕ ਹੈ ਜੀ। ਬਗੈਰ ਤਾਂ ਤੂੰ ਘਰ ਨਾ ਬਣਾਉਂਦਾ, ਘਰ ਤੇ ਫਿਰ ਬਣ ਜਾਣਾ ਸੀ। ਉੱਥੇ ਮਸ਼ੀਨ ਰੱਖ ਲੈਂਦਾ, ਓਵਨ ਰੱਖ ਲੈਂਦਾ, 3-4 ਚੀਜ਼ਾਂ। ਬਹੁਤ ਅੱਛੇ, ਯਾਨੀ ਕਿ ਓਪਨ ਤਰਪਾਲ ਲਾ ਕੇ ਓਵਨ ਰੱਖ ਕੇ ਬੈਠਾ ਰਹਿੰਦਾ ਹੈ। ਇਸ ਤਰ੍ਹਾਂ ਹੀ LCD ਜੀ, LCD LCD ਸਮਾਲ ਸਾਈਜ਼ ਜਾਂ ਮੀਡੀਅਮ ਸਾਈਜ਼ ਫ੍ਰਿਜ, ਇਸ ਤਰ੍ਹਾਂ ਹੀ। ਉਸ ਤੋਂ ਬਾਅਦ ਆਪਣਾ ਓਵਨ ਤੇ ਆ ਜਿਹੜੀ ਤੁਸੀਂ ਦੱਸੀ ਆ ਆਟੋ ਮਸ਼ੀਨ, ਇਹ 4 ਤੁਸੀਂ ਮੈਨੂੰ OLX ਤੋਂ ਲੱਭ ਕੇ ਦੇਣੀਆਂ ਵਾ। ਠੀਕ ਹੋਇਆ ਤੇ ਸੇਫ ਅਲਮਾਰੀ ਸਾਡੇ ਵੱਲੋਂ ਭਾਈ। ਹਾਂਜੀ, ਇਹ ਮਿੱਠਾ ਜਿਹੜੀ 46000 ਵਾਲੀ ਵੇਖ ਕੇ ਆਇਆ ਨਾ, ਉਹ ਚੱਲ ਵੀ ਪੈਂਦੀ ਆ, ਉਹਦੇ ਅੱਗੇ ਹੈਂਡਲ ਵੀ ਲੱਗਾ ਮਸ਼ੀਨ ਦੇ, ਉਹਨੇ ਆਣੇ ਝੂਠ ਵੀ ਆਂਦੇ। 46,000 ਨਹੀਂ 25-30,000 ਦੀ ਦੂਜੀ ਆਉਂਦੀ ਜਿਹੜੀ ਤੂੰ ਕਹਿ ਰਿਹਾ, ਉਹ ਫੁੱਲ ਵਾਲੀ। ਠੀਕ ਆ ਜੀ। ਤੇ ਜਿਹੜੀ ਆਟੋ ਆ ਨਾ,
ਉਹ 50,000 ਰੁਪਏ ਦੀ 8 ਕੇਜੀ ਦੀ 55,000 ਦੀ 50,000 ਦੀ ਲੱਭ ਜਾਂਦੀ। ਮਿਲ ਜਾਂਦੀ। ਅੱਛਾ ਜੀ ਦੇਖੋ ਜੀ ਮੈਂ OLX ਤੇ ਫ੍ਰੀ ਉਹ ਐਲਐਕਸ ਨੂੰ ਛੱਡ ਤੂੰ ਇੱਥੇ ਜਾ ਤੇ ਕਿਸੇ ਮਾਰਟ 'ਚ ਉੱਥੇ ਜਾ ਕੇ ਫਿਰ ਤੁਹਾਨੂੰ ਫੋਨ ਕਰਾਂ ਹਾਂ ਫੋਨ ਕਰਦੀ ਮੈਨੂੰ ਉੱਥੇ ਜਾ ਕੇ, ਤੇ ਸੈਂਡਿੰਗ ਵਾਲਾ ਸਿਸਟਮ ਹੋ ਜਾਏਗਾ। ਸੈਂਡਿੰਗ ਵਾਲਾ ਵੀ ਹੋ ਜਾਏਗਾ, ਸਾਰਾ ਕੁਝ ਉਸੇ ਟਾਈਮ ਹੋ ਜਾਂਦਾ, ਕੋਈ ਟੈਨਸ਼ਨ ਨਾ ਲੈ। ਚਲੋ ਠੀਕ ਹੈ ਜੀ ਪਹਿਲੇ ਤੂੰ ਉਧਰ ਜਾ ਨਾ, ਉਧਰ ਉਸਤਾਦ ਜੀ ਨੇ ਇੰਨੇ ਸ਼ੋਅ ਕੀਤੇ ਉਹਨਾਂ ਦੇ, ਉਹ ਬੜਾ ਤਾਵਨ ਵੀ ਕਰਦੇ। ਨਹੀਂ ਆਪਾਂ ਇਦਾਂ ਨਹੀਂ ਲਈ ਗੱਲ ਆ ਮਾਪੇ ਚੇਜ਼ਅਪ 'ਚੋਂ ਲੈ ਜਾ ਕੇ। ਉਹ ਨਹੀਂ ਨਹੀਂ ਪੈਸੇ ਦੇਣੇ ਯਾਰ, ਚੀਜ਼ ਤੇ ਚੰਗੀ ਦੇ ਦੇਣਗੇ। ਸਹੀ ਗੱਲ। ਤੈਨੂੰ ਇਹ ਤੇ ਕਹਿ ਦੇਣਗੇ ਭਾਜੀ ਮਿੱਠਾ ਭਾਜੀ ਆ ਨਾ ਲਵੋ, ਆਹ ਕੰਪਨੀ ਲੈ ਲਓ, ਉਹ ਭਰਾਵਾ ਪਰਸੋਂ ਰੰਗ ਕਰਾਇਆ ਬੈਠਕ ਨੂੰ, ਲਓ। ਉਹ ਭਾਜੀ ਪੁੱਛ ਮੈਂ ਸਵੇਰੇ ਆ ਕੇ ਦਾਲ ਉਹ ਦੱਸਿਆ ਤੇਰੀ ਜਿੱਡੀ ਕੁ ਬੈਠਕ ਆ, ਉਹਨੂੰ ਕੀ ਰੰਗ ਕਰਾਉਣਾ ਫਿੱਟੇ ਮੂੰਹ। ਉਹ ਰੰਗ ਉਹਦੇ ਜਿਹਦਾ ਨੋ ਪਾਲਿਸ਼ ਲਾਈ ਦੀ ਉਹਦੇ ਨਾਲ ਹੋ ਗਿਆ ਹੁਣ ਅੱਧੇ ਘੰਟੇ 'ਚ। ਰੰਗ ਵਾਲੇ ਨਾ ਉਹ ਬੁਰਸ਼ ਨਹੀਂ ਦਾ ਨੋ ਪਾਲਿਸ਼ ਵਾਲਾ, ਉਹਦੇ ਨਾਲ ਹੋ ਗਿਆ ਅੱਧੇ ਘੰਟੇ 'ਚ, ਇੰਨੀ ਨਿੱਕੀ ਬੈਠਕ। ਐ ਨਿੱਕੀ ਡੱਬੀ ਲੈ ਕੇ ਅੰਦਰ ਵੜਦੇ ਆ ਬੈਠਕ ਰੱਖ। ਆਹੋ ਆਹੋ ਕਸਮ ਹੈ, ਸਹੀ ਗੱਲ ਆ। ਉਹ ਰੰਗ ਵਾਲੇ ਨੇ ਕਿਤੇ ਭਲੇਖੇ ਨਾਲ ਛੋਟੇ ਭਾਈ ਨੂੰ ਕਹਿਤਾ ਯਾਰ ਘੋੜੀਆਂ ਦੀ ਬੜੀ ਅਸਲ ਜ਼ਰੂਰਤ ਪੈਣੀ ਆ, ਤੇ ਜਦੋਂ ਉਹਨੇ ਆ ਕੇ ਬੈਠਕ ਦੇਖੀ ਆ ਉਹਨੇ ਕਿਹਾ ਯਾਰ ਘੋੜੀਆਂ ਤਾਂ ਨਹੀਂ ਲੈਣਾ ਤੂੰ। ਉਹਨੇ ਕਿਹਾ ਘੋੜੀਆਂ ਦੀ ਨਹੀਂ, ਇੱਥੇ ਕੁੱਕੜੀਆਂ ਦੀ ਲੋੜ ਪੈਣੀ ਹੈ। ਬੈਠਕ ਰੰਗ ਕਰਾਉਣ ਵਾਲਾ ਆਇਆ ਤੇ ਆ ਕੇ ਕਹਿੰਦਾ ਮਿੱਠਾ ਜੀ ਇੱਕ ਕਤਰਾ ਮਿੱਟੀ ਦਾ ਤੇਲ ਮੰਗਾ ਲਓ। ਤੇ ਰਾਤੀ ਉਹ ਰੰਗ ਕਰਕੇ ਗਿਆ, ਮੈਂ ਕਿਹਾ ਸਵੇਰੇ ਦੇਖਾਂਗੇ। ਸਵੇਰੇ ਉੱਠ ਕੇ ਮੈਂ ਅੰਮੀ ਦੇ ਨਾਲ ਇੰਜ ਕਰਕੇ ਦੀਵਾਰ ਨੂੰ ਝਾਤੀ ਮਾਰੀ ਤਾਂ ਸਲਾਬ ਦੇ ਨਾਲ ਸਾਰਾ ਰੰਗ ਉਤਰਿਆ ਹੋਇਆ। ਜਿੱਥੇ ਸਲਾਬ ਹੋਵੇ ਉੱਥੇ ਨਹੀਂ ਹੁੰਦਾ ਨਾ, ਉਹਦਾ ਇੱਕ ਤਰੀਕਾ ਹੁੰਦਾ, ਉਹਦੇ ਪਹਿਲੇ ਪਿੱਛੇ ਨਿਜ਼ਾਮ ਕਰਦੇ ਆ। ਕੀ ਕਰੀਦਾ ਉਹ ਜਿੱਦਾਂ ਪੱਟੀ ਨਹੀਂ ਚੱਲਦੀ ਹੈ, ਸੀਮੈਂਟ ਦੀ ਪੱਟੀ ਇੱਕ, ਹਾਂਜੀ ਹਾਂਜੀ ਪੱਟੀ। ਆਹੋ ਉਹ ਚੱਲਦੀ ਹੈ, ਨਿਜ਼ਾਮ ਕਰਦੇ HD ਪੱਟੀ ਇਹ ਉਹ ਬਹੁਤ ਸਾਰੇ ਲੋਕਾਂ ਦੀ, ਉਹ ਕਰਕੇ ਫੇਰ ਕਰਦੇ ਅੱਗੇ ਸੈਟਅਪ। ਉਹ ਸਲਾਬਾਂ ਨਹੀਂ ਕਰਦੇ ਤੇ ਸਿੱਧਾ ਹੀ ਰੰਗ ਕਰਾਉਣਾ ਤੇ ਇਦਾਂ ਹੀ ਹੋਣੀ। ਪਟੀਨਾ ਭਰੀਆਂ ਮੋਨੇ ਨਹੀਂ ਨਹੀਂ ਪੇਂਟ ਕਿਹੜਾ ਕਰਾਇਆ ਜੀ? ਹਾਂਜੀ ਪੇਂਟ ਮਾਸਟਰ ਪੇਂਟ ਟੋਕਨ ਕੇ ਬਗੈਰ ਪੇਂਟ। ਇੱਕ ਬਾਲਟੀ ਸੀ ਉੱਥੇ ਕਿਹੜਾ ਵੀ ਗੱਡੀ ਲੱਥੀ ਹੈ। ਸਹੀ ਹੋ ਗਿਆ। ਬਾਲਟੀ ਉਹੀ ਰੱਖੀ ਹੈ, ਬਾਲਟੀ ਤੇ ਅੱਬੇ ਉਹਨਾਂ ਨੇ ਮੰਗਾਈ ਸੀ 9 ਸਾਲ ਪਹਿਲੇ, ਉਹ ਇੱਕ ਵਾਰੀ ਕਰਾਇਆ, 2 ਸਾਲ ਉਹ ਚੋਂ ਕਰਾਇਆ, ਹੁਣ 3 ਕੁ ਬੈਠਕਾਂ ਰਹਿ ਗਈਆਂ ਉਹਦੇ 'ਚ ਬਸ। ਬਾਲਟੀ 3 ਕੁ ਵਾਰੀ ਦੀ ਬੈਠਕ ਰਹਿ ਗਈ। ਸਾਡੀ ਬਾਲਟੀ ਲਿਆਂਦੇ ਰੰਗ ਵਾਲੀ, ਤੇ ਉਹ ਜਿਹੜਾ ਰੰਗ ਢੱਕਣ ਤੇ ਨਹੀਂ ਮਾੜਾ ਜਿਹਾ ਲੱਗਦਾ ਬੈਗ ਉਹਦੇ ਭਾਈ ਮੈਂ ਤੁਹਾਨੂੰ ਸਹੀ ਕਹਿ ਰਿਹਾ ਜੀ, ਏਡੀ ਛੋਟੀ ਬੈਠਕ ਆ ਤੇ ਇਹ ਨਾ ਕਿ ਅਗਰ ਬੈਠਕ ਰੰਗ ਕਰਾਈ। ਨਹੀਂ ਉਹ ਲੇਕਿਨ ਫੇਰ ਵੀ 2 ਮਜ਼ਦੂਰ ਲੱਗੇ ਰਹੇ, ਉਹ ਦੋਵੇਂ ਆਏ ਆ। ਉਹਨੇ ਬੈਠਕ ਦੇਖੀ, ਉਹਨੇ ਇੱਕ ਨੂੰ ਜਵਾਬ ਦਿੱਤਾ ਫੌਰਨ ਕਿ ਤੂੰ ਚੱਲ ਜਾ ਮੈਂ ਇਕੱਲਾ ਕਰ ਲੂੰਗਾ। ਉਹਨੇ ਉਹਨੇ ਪਤਾ ਕੀ ਕਿਹਾ, ਉਹਨੇ ਕਿਹਾ ਭਾਜੀ ਮੇਰੇ ਕੋਲ ਇੰਜ ਹੋ ਕੇ ਇੰਜ ਨਹੀਂ ਹੋਣਾ, ਕਿਉਂਕਿ ਸਿਰ ਵੱਜਦਾ ਇਕੜੋ। ਹੁਣ ਸਵੇਰੇ ਸੀਲਿੰਗ ਵਾਲਾ ਨਹੀਂ ਆਉਣਾ, ਉਹਦਾ ਠੇਕਾ ਮੁੱਕਣਾ। ਯਾਰ ਕਿਹੜਾ ਰੰਗ ਆ, ਇਹ ਹੁੰਦਾ ਨਾ ਰੰਗ, ਇਹਦੇ ਬੈਠ 'ਚ ਖਲੋਤਾ ਬੰਦਾ ਐ ਕਰ ਰਿਹਾ ਉੱਤੇ ਜਾ ਨਹੀਂ ਰਿਹਾ, ਉੱਤੇ ਮੂੰਹ ਚ ਮਾਰ ਉੱਤੇ ਪੁੱਛ ਮਾਈਦਾ। ਏਡੀ ਛੋਟੀ ਬੈਗ ਐਡੀ ਛੋਟੀ ਬੈਠਕ ਉਹ ਇੰਜ ਕਰਦਾ ਨਾ, ਜਦੋਂ ਬਾਹਰ ਆਇਆ ਤੇ ਬੈਠਕ ਨੂੰ ਥੋੜਾ ਆਇਆ ਤੇ ਉਹਨੂੰ ਆਪਣੇ ਆਪ ਨੂੰ ਬਹੁਤਾ ਆ। ਇੱਕੋ ਹੀ ਇਹਦੀ ਬੈਠਕ 'ਚ ਬਾਰਿਸ਼ ਦਾ ਖਤਰਾ ਪਿਆ ਤੇ ਇੱਦਾਂ ਸਾਰੇ ਭਰਾ ਬਾਹਰ। ਯਾਰ ਬਸ ਰੰਗ ਵਾਲਾ ਆਇਆ। ਓਏ ਹੋਏ ਹੋਏ ਕੀ ਹੋਇਆ ਭਾਜੀ? ਪਤਾ ਉਹ ਯਾਰ ਪਤਾ ਕੋਈ ਨਹੀਂ ਨਾ, ਇਹ ਕਿਸੇ ਟਾਈਮ ਵੀ ਆਵਾਜ਼ ਆ ਸਕਦੀ। ਇਦਾਂ ਨਹੀਂ ਕਰੋ ਉਸਤਾਦ। ਅੱਛਾ ਰੰਗ ਵਾਲੇ ਠੇਕੇਦਾਰ ਨੂੰ ਬਣਾ ਕੇ ਲਿਆਇਆ, ਉਹਨੇ ਉਸਤਾਦ ਜੀ ਬੈਠਕ ਦੇਖੀ ਤੇ ਸਾਰਾ ਬੁਰਸ਼ ਭੋਰਤਾ ਇੱਕ ਵਾਲ ਨਾਲ। ਆਹੋ ਨੈਲਾ ਵੀ ਮਾਰਿਆ ਸੀ ਉਹਨੇ ਭਾਜੀ। ਉਹ ਯਾਰ ਨੈਲਾ ਹਾਂਜੀ ਉਹਨੇ ਨੈਲਾ ਮਾਰਿਆ, ਉਹਨੇ ਕਿਹਾ ਨੈਲਾ ਹੀ, ਬਾਅਦ ਚ ਉਹਨੇ ਨੈਲਾ ਮਾਰਿਆ। ਆ ਲੋ ਨੈਲੇ ਤੇ ਨੈਲਾ ਅੱਛਾ ਉਹ ਇੱਕੋ ਬੈਠਕ ਰੰਗ ਕਰਾਈ ਇੱਕੋ ਬੈਠ। ਕਿਉਂ ਬਾਕੀ ਬਾਕੀ ਅੱਲਾ ਜਦੋਂ ਪੈਸੇ ਦੇਗਾ ਇਨਸ਼ਾਅੱਲਾ ਹੌਲੀ ਹੌਲੀ ਕਰਾਵਾਂਗੇ ਨਾ। ਇਹ ਸੈਂਪਲ ਸੀ, ਪਤਾ ਲੱਗ ਗਿਆ ਵੀ ਘਰ ਚ ਸਲਾਬ ਆ, ਹੁਣ ਨਹੀਂ ਕਰਾਉਣਾ। ਤਾਜੀ ਘੋੜੀ ਸੈਂਪਲ ਚ ਬੈਠਕ ਓਕੇ ਹੋਈ। ਜਿਹੜੀ ਕੈਂਸਲ ਹੋ ਗਈ ਆ, ਸਾਰਾ ਘਰ ਹੀ ਕੈਂਸਲ ਹੋ ਗਿਆ। ਤਾਜੀ ਘੋੜੀ ਨਹੀਂ ਇਹਨਾਂ ਨੇ ਲਿਆਂਦੀ, ਕਰੇਲਾ ਪਾਪੜੀ ਤੋਰਾ ਪਾੜ ਕੇ ਉਹਦੇ ਤੇ ਚੀਂਕੋ ਬਣਾ ਕੇ ਪਾਈ ਨਾ। ਨਹੀਂ ਅੰਦਰ ਤੇ ਗਿਆ ਹੀ ਨਹੀਂ ਸੀ, ਮੈਂ ਗਿਆ ਯਾਰ ਬੈਠਕ 'ਚ ਕਸਮ ਹੈ। ਸਾਜੀ ਉਹਨੇ ਘੋੜੀਆਂ ਬਣਵਾਤੀਆਂ ਨੇ ਕਿ ਯਾਰ ਜਿਹੜਾ ਬਾਹਰ ਗਮਲਾ ਪਿਆ ਉਹ ਦੇ ਦਿਓ, ਮੈਂ ਉੱਥੇ ਖੜ ਕੇ ਕਰ ਲੂੰਗਾ ਸਾਰਾ ਕੁਝ। ਯਾਰ ਕੱਲਾ ਬੰਦਾ ਅੰਦਰ ਅੱਧੇ ਘੰਟੇ ਬਾਅਦ ਕਹਿੰਦਾ ਯਾਰ ਬਾਹਰ ਚੱਲ ਜਾਵਾਂ, ਇੱਥੇ ਤੇ ਹਬਸ ਹੋ ਗਈ। ਕੱਲਾ ਹੀ। ਸਾਜੀ ਰੰਗ ਕਾਤੋਂ ਕਰਨ ਲੱਗਾ ਹੈ? ਉਹ ਚਿੰਗਮ ਤੋਂ ਸਟicker ਨਿਕਲਦੇ 4 ਲਾ ਲਵੇ ਉੱਥੇ। ਹਾਂ ਉਹ ਸਹੀ। ਤੁਸੀਂ ਤੁਹਾਡੀ ਤਬੀਅਤ ਨਹੀਂ ਠੀਕ ਹੈਗੀ, ਤਾਂ ਆਰਾਮ ਕਰੋ। ਇੱਕ ਕੰਪਰੈਸਰ ਨਸੀ ਲਿਆਇਆ, ਇਹਨੇ ਚੂਚੇ ਨੂੰ ਪੈਪ ਲਾਇਆ ਸੀ ਉਹਦੇ ਵਿੱਚ। ਨਹੀਂ ਰੰਗ ਕਰਨਾ ਸੀ, ਰੰਗ ਇਹਨੇ ਕਿ ਵੀ ਰੰਗ ਕਿੱਦਾਂ ਕਰਨਾ। ਗੋਲੇ ਨਹੀਂ ਤੇ ਬਰਫ ਵਾਲੇ, ਉਹ ਜਿਹੜੇ ਉੱਤੇ ਰੰਗ ਪਾਉਂਦੇ, 4 ਗੋਲੇ ਲਿਆ ਕੇ ਕੰਧੇ ਤੇ ਫੇਰਦੇ। ਜੇ ਉਹਨੂੰ ਇੰਜ ਆਹੋ ਨਹੀਂ ਹੁਣ ਸੀਲਿੰਗ ਵਾਲੇ ਨੂੰ ਮੈਂ ਕਿਹਾ ਭਾਈ ਠੇਕਾ ਮੁੱਕ ਮੈਨਾਂ ਉਸ ਬੈਠਕ ਦਾ। ਉਹਨੇ ਕਿਹਾ ਭਾਈ ਮੇਰੇ ਸੁਣੋ, ਮੈਂ ਕਿਹਾ 6x5 ਦੀ ਬੈਠਕ ਆਏ ਤਾਂ ਮੈਂ ਸਾਰਾ ਉਹਨੂੰ ਮੈਂ 6x5 ਦੀ ਆ ਮੇਜ਼ ਹੋਣਾ ਯਾਰ। ਉਹ ਏਡੀ ਕੀ ਆ ਯਾਰ, ਤੂੰ ਗਿਆ ਨਹੀਂ? ਉਹਦੇ ਵਿੱਚ ਸੇਬ ਵੀ ਰੱਖੀ ਆ, ਔਰ ਸੇਬ ਉਹਦੇ ਵਿੱਚ ਨਹੀਂ ਵਾੜੀ, ਸੇਬ ਰੱਖ ਕੇ ਉਹਦੇ ਆਲੇ ਦੁਆਲੇ ਬੈਠਕ ਬਣਾ ਲਈ। ਮਿਸਤਰੀ ਬੈਠਕ ਬਣਾਉਣ ਲੱਗੇ ਸੀ, ਕਹਿੰਦੇ ਭਾਜੀ ਪਹਿਲੇ ਸੇਬ ਇੱਥੇ ਰੱਖ ਦੇ, ਬਾਅਦ ਚ ਉਹਨਾਂ ਨੇ ਸੈੱਟ ਤੇ ਕੰਧਾਂ ਕਰਦੀਆਂ। ਹੁਣ ਉਹ ਸੇਬ ਬਾਹਰ ਨਹੀਂ ਆਉਣੀ। ਉਹ ਸੇਫ ਦੀ ਸੈਟਿੰਗ ਬਦਲਣੀ ਹੁੰਦੀ, ਘਰ ਢਾਣਾ ਪੈਂਦਾ। ਹਾਂਜੀ ਉਹ ਸੇਬ ਉੱਥੇ ਹੀ ਆ। ਮੈਨੂੰ ਉਹਨੇ ਫੋਨ ਤੇ ਪੁੱਛਿਆ ਵੀ ਬੈਠਕ ਕਿੱਥੇ ਬਣਾਉਣੀ, ਮੈਂ ਕਿਹਾ ਤਾਂ ਸੇਫ ਨਹੀਂ ਪਈ ਤੇ ਆਲੇ ਦੁਆਲੇ ਬੈਠਕ ਬਣਾ ਦੇ। ਹਾਂ ਸਹੀ ਗੱਲ। ਉਹ ਨਾ ਮੈਂ ਦੇਖਿਆ ਰੰਗ ਨਾਲ ਨਾਖੂਨ ਨਾਲ ਕੋਈ ਇੰਜ ਕਰਨ ਡਿਆ, ਮੈਂ ਕਿਹਾ ਨਾਖੂਨ ਨਾਲ ਕੀ ਕਰਨ ਡਿਆ? ਕਹਿੰਦਾ ਨੈਲਾ ਮਾਰਨ ਡਿਆ ਭਾਈ। ਹਾਂਜੀ ਸਹੀ ਗੱਲ। ਲੇਕਿਨ ਉਸਤਾਦ ਜੀ ਹੁਣ ਸੀਲਿੰਗ ਦਾ ਮੈਂ ਮੁੱਕਣਾ ਠੇਕਾ, ਮੈਂ ਸਾਰੇ ਕੰਮ ਪਿੱਛੇ ਖਰਾਬ ਕਰਾ ਲੇ, ਹੁਣ ਮੈਂ ਕੰਮ ਨਹੀਂ ਖੋਣ, ਮੈਨੂੰ ਅਕਲ ਆ ਗਈ ਹੈ। ਹਾਂ ਜਦੋਂ ਮੁੱਕ ਗਿਆ ਕਿਉਂ ਜੀ? ਹੁਣ ਸਲਾਬ ਰੰਗ ਸਾਰਾ ਬੇੜਾ ਕਰ ਕਰਤਾ, 10,000 ਠੇਕਾ ਮੁੱਕਿਆ ਉਹਨੇ, 8,000 ਲੈ ਕੇ ਚਲਾ ਗਿਆ, ਵਿੱਚੋਂ ਟੋਕਨ ਨਹੀਂ ਨਿਕਲਦਾ ਹੁੰਦਾ, ਉਹ ਵੀ ਨਾਲ ਲੈ ਗਿਆ।
ਟੋਕਨ ਕਿਹਦਾ ਹੁੰਦਾ? ਮਾਲਕਾਂ ਦਾ ਨਹੀਂ ਹੁੰਦਾ ਟੋਕਨ। ਉਹ ਨਹੀਂ ਮਾਸਟਰ ਉਹ ਰੰਗ ਵਾਲਿਆਂ ਦਾ ਹੀ ਹੁੰਦਾ, ਉਹ ਹੀ ਰੱਖਦੇ ਜ਼ਿਆਦਾ। 250 ਮਾਸਟਰ ਪੇਂਟ 'ਚ ਤੇ ਹੁੰਦੇ ਹੀ ਨਹੀਂ ਟੋਕਨ। ਭਾਜੀ ਮਾਸਟਰ ਪੇਂਟ ਮੰਗਾਇਆ ਸੀ ਉਹਨੇ ਕਿ ਅੱਛਾ ਵਾ ਹਦਾਇਤਾਂ ਵਾਲੇ। ਨਹੀਂ ਉਹ ਟੋਕਨ ਜ਼ਿਆਦਾਤਰ ਜਿਹੜਾ ਨਾ ਉਹ ਉਹਨਾਂ ਮਿਸਤਰੀਆਂ ਮਜ਼ਦੂਰਾਂ ਦਾ ਹੀ ਹੁੰਦਾ। ਲੇਕਿਨ ਉਹ ਅਗਰ ਸਾਨੂੰ ਦੇ ਦਿੰਦੇ ਚਲੋ ਸਾਡੀ ਲੱਜ ਰਹਿ ਜਾਣੀ ਸੀ। ਨਹੀਂ ਉਹ ਮਿਸਤਰੀਆਂ ਨਹੀਂ ਨਾ ਪਤਾ ਵੀ ਤੁਸੀਂ ਉਸ ਤੋਂ ਵੀ ਅਗਲੀ ਗੇਮ। ਇੱਕ ਬੰਦਾ ਅੱਛਾ ਅਮੀਰ ਆਦਮੀ ਘਰ ਰੰਗ ਵਾਲੇ ਲਵਾਉਂਦਾ, ਕਹਿੰਦਾ ਲੈ ਯਾਰ 250 ਤੁਹਾਡਾ ਉਹਨਾਂ ਨੂੰ ਪਤਾ ਨਹੀਂ ਨਾ। ਉਹਨੂੰ ਤਾਂ ਚਾਹੀਦਾ ਸੀ ਤੁਹਾਡੀ ਬੈਠਕ ਵੇਖ ਕੇ ਉਸ ਤੋਂ ਬਾਅਦ ਟੋਕਨ ਤੇ ਨਾਲ 250 ਕੋਲੋਂ ਵੀ ਦਿੰਦਾ ਤੁਹਾਨੂੰ ਕਿ ਭਾਜੀ ਆਹ ਕੰਪਨੀ ਵੱਲੋਂ ਇਹ ਮੇਰੇ ਵੱਲੋਂ ਵੀ। ਨਹੀਂ ਅਮੀਰ ਨੂੰ ਕਿਹਾ ਭਾਈ ਇਹਨੂੰ ਟੋਕਨ ਦੇ ਕੇ ਜਾਣਾ, ਸਾਡੀਆਂ ਆਸਾਂ ਉਮੀਦਾਂ ਵਾ ਸਾਰੀਆਂ। ਇਹਨਾਂ ਨੇ ਬੈਠ ਕੇ ਰੰਗ ਕਰਾਈ, ਬਾਅਦ ਚੋਂ ਕਹਿੰਦੇ ਕਿੰਨੇ ਪੈਸੇ ਕਰਦਾ ਜੀ, ਕਿਉਂ ਗੁਨੇਗਾਰ ਕਰਨ ਦੇ। ਉਸਤਾਦ ਜੀ ਕਾਰੀਗਰ ਘੋੜੀ ਤੋਂ ਡਿੱਗ ਪਿਆ, ਉਹਨੂੰ ਸੱਟ ਹੀ ਨਹੀਂ ਲੱਗੀ। ਘੋੜੀ ਕਿਹੜੀ? ਘੋੜੀ ਕਿਹੜੀ ਰੇਟ ਤੇ ਰੱਖੀ ਤੇ ਰੰਗ ਕਰਤਾ। ਆਹੋ ਉਹ ਇੱਥੇ ਪਿੱਛੇ ਨੂੰ ਡਿੱਗਿਆ ਤੇ ਨਾਲ ਢੋ ਲੱਗ ਗਈ ਪਿਛਲੀ ਕੰਨ ਤੇ। ਨਹੀਂ ਉਹ ਟੋਕਨ 250 ਦਾ ਟੋਕਨ ਸੀਗਾ ਜੀ। ਉਸ ਦਿਨ ਸਬਜ਼ੀ ਬਣਾਉਣੀ ਸੀ ਅੱਬੀ ਨੇ, ਟੋਕਨ ਦੀ ਉਹ ਟੋਕਨ ਦੇ ਗਏ ਵੀ ਟੋਕਨ ਚਲਾ ਕੇ ਕਿਤੇ ਉਹ ਟੋਕਨ ਨੂੰ ਕਾਰੀਗਰ ਲੈ। ਤੇ ਕਿਉਂ ਇਦਾਂ ਦੀਆਂ ਗੱਲਾਂ ਕਰਦਾ? ਖੁਦਾ ਦਾ ਨਾਂ ਯਾਰ ਜਾਣਦੇ ਸ਼ੁਕਰ ਕਰਿਆ ਕਰੋ ਯਾਰ। ਨਾ ਯਾਰ ਤੁਸੀਂ ਐਵੇਂ ਲੋਕੀ ਸਮਝਣਗੇ ਪਤਾ ਨਹੀਂ ਕਿੰਨਾ ਕੁ ਯਾਰ ਅੱਲਾ ਦਾ ਸ਼ੁਕਰ ਅਦਾ ਕਰ। ਸ਼ੁਕਰ ਅਲਹਮਦੁਲਿਲਾ। ਤੇਰੇ ਘਰ ਗੋਸ਼ਤ ਨਹੀਂ ਪੱਕਦਾ, ਕੀਮਾ ਨਹੀਂ ਪੱਕਦਾ, ਸਭ ਕੁਝ ਪੱਕਦਾ ਨਹੀਂ। ਅਲਹਮਦੁਲਿਲਾ। ਘਰ ਤੇਰਾ ਮਾਸ਼ਾਅੱਲਾ ਬਣ ਗਿਆ, ਕਿਉਂ ਇੱਥੇ ਬਹਿ ਕੇ ਇਦਾਂ ਦੀਆਂ ਬਕਵਾਸ ਕਰਦਾ? ਸ਼ੁਰੂ ਕਿਹਨੇ ਕੀਤੀ ਸੀ? ਉਸਤਾਦ ਜੀ ਇਹ ਬੰਦਾ ਨਾ ਸ਼ੁਕਰਾ ਵਾ ਹਰ ਸ਼ਹਿਰ। ਮੈਂ ਤੈਨੂੰ ਅੱਗੇ ਵੀ ਯਾਦ ਰੱਖਿਆ ਕਿ ਇਸ ਬੰਦੇ ਕੇ ਕੋਈ ਗੱਲ ਕਰ ਲੋ ਇਹਨੇ ਨੈਗੇਟਿਵ ਹੀ ਸੋਚਣਾ। ਓਏ ਹੋਏ ਹੋਏ ਹੋਏ, ਮੇਰੀ ਬੈਠਕ ਅਲਹਮਦੁਲਿਲਾ ਐ ਸੈਟ ਨੂੰ ਵੱਡੀ ਆ। ਨਹੀਂ ਉਹ ਬੱਸ ਕਰ ਦੇ, ਹਲੋ। ਬੱਸ ਕਰ ਦੇ। ਉਹ ਯਾਰ ਅਸੀਂ ਉਹ ਕਰ ਰਹੇ ਆ, ਅਸੀਂ ਤੇ ਸ਼ੁਗਲ ਕਰ ਰਹੇ। ਤੂੰ ਆਪਣੇ ਆਪ ਨੂੰ ਆਪੇ ਕਹਿਣਾ ਉਹ ਜੀ 250 ਦੇ ਜੀ ਸਬਜ਼ੀ ਪਕਾਉਣੀ ਜੀ, ਫਿੱਟੇ ਮੂੰਹ ਤੇਰਾ। ਬੈਠਕ ਏਡੀ ਛੋਟੀ ਹੈ ਉਸਤਾਦ ਜੀ, ਇੰਜ ਲੱਗਦਾ ਮਕਾਨ ਦੀ ਜੇਬ ਆ। ਆਹੋ ਕਿਦਾਂ ਕੋਈ ਤਬੀਅਤ ਹੋਈ ਛੱਡ ਕੇ ਨਹੀਂ? ਸ਼ੁਕਰ। ਫੋਨ ਕਰ ਦਈਏ? ਉਹ ਯਾਰ ਚਲੋ ਜੀ, ਲਓ ਜੀ ਨਾਜ਼ਰੀਨ, ਫਾਈਨਲ ਗੱਲ ਇਹ ਆ ਭਾਜੀ, ਇੱਧਰ ਦੇਖੋ ਇਹ ਤਸਵੀਰਾਂ। ਇਹ ਤਸਵੀਰ ਠੀਕ ਹੈ ਨਾ। ਤੇ ਅੱਛਾ ਜ਼ਰੂਰੀ ਨਹੀਂ ਕਿ ਬਿਲਕੁਲ ਲਾਜ਼ਮ ਵੀ ਨਹੀਂ, ਲੇਕਿਨ ਕੋਸ਼ਿਸ਼ ਕਰਨਾ ਕਿ ਇਹ ਤਸਵੀਰ ਇਸ ਤਰ੍ਹਾਂ ਖੂਬਸੂਰਤ ਔਰ ਨਾਲ ਆਪਣੇ ਸਿਗਨੇਚਰ ਵਾਈਟ ਪੇਪਰ ਤੇ। ਜਿਹਨੇ ਨਹੀਂ ਸਿਗਨੇਚਰ ਕਰਨੇ ਉਹ ਵੀ ਇਸ਼ੂ ਨਹੀਂ, ਤਸਵੀਰ ਭੇਜ ਦੇਣਾ ਬਸ। ਤਸਵੀਰ ਪਿੱਛੇ ਸਿਗਨੇਚਰ ਕਰ ਦੇਣਾ। ਨਹੀਂ ਤਸਵੀਰ ਅਸੀਂ ਬਣਾਉਣੀ ਆ, ਖੋਤੇ ਦਿਮਾਗ ਤੇਰੇ ਅੰਦਰੋਂ ਭਾਰ ਹੋਲਾ ਹੋਊਗਾ ਤੇ ਤੇਰਾ ਦਿਮਾਗ ਟਿਕਾਣੇ ਆਉਣਾ। ਠੀਕ ਹੈ ਜੀ, ਆਪਣਾ ਖਿਆਲ ਰੱਖੋ, ਫਿਰ ਕੱਲ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰੱਖਾ।